ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਆਪਾਂ ਤੁਹਾਡੇ ਨਾਲ ਅੱਜ ਦੇ ਇਸ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੁੰਦੇ ਹਾਂ ਇਮੀਗ੍ਰੇਸ਼ਨ ਦੇ ਬਾਬਤ। ਅੱਜ 21 ਅਗਸਤ ਦਿਨ ਹੈਗਾ ਜੀ ਸ਼ਨੀਚਰਵਾਰ, ਅਤੇ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕਿਆਣਾ ਜੀ। ਅਟਰਨੀ ਟੇਰਕਿਆਣਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਸਪੈਸ਼ਲ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 2500। ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕਲਾ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਾਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਜ਼, ਕਮਰਸ਼ੀਅਲ ਲੋਨਜ਼, ਐਗਰੀਕਲਚਰ ਲੋਨਜ਼ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ 559 905 2575। ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕਿਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415 909 0503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ 'ਚ ਟਰੱਕ ਚਲਾਉਣ ਦੀ ਸਿਖਲਾਈ ਦੇਣਗੇ। ਡਰਾਈਵ ਐਂਡ ਟ੍ਰੇਲਰਸ ਇਹਨਾਂ ਦੇ ਕੋਲ ਰੈਂਟ ਦੇ ਲਈ ਉਪਲਬਧ ਹਨ, ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨ ਕਿਲੋ ਡਰਾਈਵ, ਫਰੈਜ਼ਨੋ 559 266 3737 559 266 3737। ਅਤੇ ਜੇ ਚਾਹੁੰਦੇ ਹੋ ਤੁਸੀਂ ਜ਼ਿਆਦਾ ਡਿਸਕਾਊਂਟ ਵਾਲਾ ਫਿਊਲ ਕਾਰਡ ਪੂਰੇ ਅਮਰੀਕਾ ਦੇ ਵਿੱਚ, ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408 272 2600 408 272 2600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ 408 722 7698 ਦੇ ਉੱਤੇ। ਅਟਰਨੀ ਟੇਰਕਿਆਣਾ ਜੀ, ਅੱਜ ਆਪਾਂ ਇਮੀਗ੍ਰੇਸ਼ਨ ਦੀਆਂ ਕਿਹੜੀਆਂ ਗੱਲਾਂ ਬਾਤਾਂ ਕਰਨ ਜਾ ਰਹੇ ਹਾਂ? ਜੀ, ਕੁਛ ਇੱਕ ਬਹੁਤ ਜ਼ਰੂਰੀ ਖਬਰਾਂ ਕਾਫੀ ਇਹ ਇੰਪੈਕਟ ਕਰ ਸਕਦੀਆਂ, ਸਪੈਸ਼ਲੀ ਅਸਾਈਲਮ ਵਾਲਿਆਂ ਨੂੰ, ਅਸਾਈਲਮ ਪ੍ਰੋਸੈਸ ਨੂੰ ਅਤੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਨੂੰ। ਸੋ ਆਪਾਂ ਅੱਜ ਇਹ ਜਿਹੜੀਆਂ ਕੁਛ ਖਬਰਾਂ ਆਈਆਂ ਇਹ ਡਿਸਕਸ ਕਰਾਂਗੇ। ਜੀ ਜੀ, ਸੋ ਬਿਲਕੁਲ। ਸੋ ਅੱਜ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਡਿਪਾਰਟਮੈਂਟ ਆਫ ਜਸਟਿਸ, ਇਹਨਾਂ ਨੇ ਇੱਕ ਪਬਲਿਕ ਨੋਟਿਸ ਲੈ ਕੇ ਆਂਦਾ ਆ ਰੂਲ ਮੇਕਿੰਗ ਦੇ ਲਈ, ਵੀ ਅਸਾਈਲਮ ਪ੍ਰੋਸੈਸ ਨੂੰ ਹੋਰ ਐਫੀਸ਼ੀਐਂਟ ਕਿੱਦਾਂ ਬਣਾਉਣਾ ਆ, ਵੀ ਕਿਸ ਤਰੀਕੇ ਨਾਲ ਲੈ ਦੇ ਵਿੱਚ ਆਵੇ, ਅਤੇ ਬਰਾਬਰਤਾ ਫੇਅਰਨੈਸ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਇਨਸ਼ੋਰ ਕਰਨ ਦੇ ਲਈ। ਸੋ ਕੀ ਹੈਗਾ ਜੀ ਇਹ ਪੂਰਾ ਮਸਲਾ ਹੁਣ? ਜੀ, ਇਹ ਜਿਹੜਾ ਇਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ, ਜਦੋਂ ਦੱਸਿਆ ਸੀਗਾ ਕਿ ਸਹੁੰ ਚੁੱਕੀ ਸੀਗੀ ਪ੍ਰੈਜ਼ੀਡੈਂਟ ਬਾਈਡਨ ਨੇ, ਕਿ ਮੈਂ ਸਾਰਾ ਸਿਸਟਮ ਜਿਹੜਾ ਇਮੀਗ੍ਰੇਸ਼ਨ ਦਾ ਚੇਂਜ ਕਰ ਦੇਣਾ। ਜਿਹੜੀ ਸਾਡੀ ਆਊਟਲੁੱਕ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਦਿੱਤੀ ਕਿ ਲੋਕੀ ਇੱਥੇ ਵੈਲਕਮ ਨਹੀਂ ਹੈਗੇ, ਆਪਾਂ ਉਹਨੂੰ ਚੇਂਜ ਕਰ ਦੇਣਾ, ਅਤੇ ਤਾਂ ਕਿ ਲੋਕਾਂ ਨੂੰ ਆਪਾਂ ਇਹ ਮੈਸੇਜ ਭੇਜਣਾ ਕਿ ਅਮਰੀਕਾ ਇੱਕ ਫੇਅਰ ਕੰਟਰੀ ਹੈ, ਇੱਥੇ ਅਸਾਈਲਮ ਵਗੈਰਾ ਤੁਸੀਂ ਫੇਅਰ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ, ਚੰਗੀ ਤੁਹਾਡੀ ਸੁਣਵਾਈ ਹੋਊਗੀ। ਸੋ ਉਦੋਂ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਕੋਰਟ ਦਾ ਸਿਸਟਮ ਹੈ ਉਹ ਬਹੁਤ ਜ਼ਿਆਦਾ ਬੈਕਲੌਗਡ ਹੈ, ਹਜ਼ਾਰਾਂ ਲੱਖਾਂ ਦੇ ਵਿੱਚ ਕੇਸ ਉੱਥੇ ਪੈਂਡਿੰਗ ਹੈ, ਕਈ ਸਾਲ ਲੱਗ ਜਾਂਦੇ ਨੇ। ਸੋ ਉਹਨਾਂ ਨੇ ਕਿਹਾ ਕਿ ਇਹਨੂੰ ਠੀਕ ਕਰਨ ਦਾ ਸਿਰਫ ਇੱਕੋ ਤਰੀਕਾ ਹੈ ਕਿ ਜਦੋਂ ਬੰਦਾ 2 ਨੰਬਰ ਦੇ ਵਿੱਚ ਬਾਰਡਰ ਟੱਪਦਾ ਜਾਂ ਆਪਣੇ ਆਪ ਨੂੰ ਉੱਥੇ ਸਰੈਂਡਰ ਕਰਦਾ, ਉਹਨੂੰ ਫੜ ਕੇ ਜਦੋਂ ਡਿਟੈਂਸ਼ਨ 'ਚ ਪਾਉਂਦੇ ਆ, ਉੱਥੇ ਉਹਦੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਹੈ, ਜਿਹਨੂੰ ਬਿਆਨ ਕਿਹਾ ਜਾਂਦਾ ਹੈ। ਕ੍ਰੈਡੀਬਲ ਫੀਅਰ ਇੰਟਰਵਿਊ ਜਿਹੜੀ ਸੀਗੀ ਉਹ ਅਸਾਈਲਮ ਆਫਿਸਰ ਜਿਹੜਾ ਲੈਂਦਾ, ਜਦੋਂ ਕ੍ਰੈਡੀਬਲ ਫੀਅਰ ਇੰਟਰਵਿਊ ਫੇਲ ਹੋ ਜਾਂਦੀ ਸੀਗੀ, ਫਿਰ ਉੱਤੇ ਇੱਕ ਇਮੀਗ੍ਰੇਸ਼ਨ ਜੱਜ ਦੇ ਕੋਲ ਇੱਕ ਹੋਰ ਸੁਣਵਾਈ ਹੁੰਦੀ ਸੀਗੀ, ਜਿਹਦੇ ਵਿੱਚ ਕਿ ਜੱਜ ਉਹਦੀ ਦੁਬਾਰਾ ਇੰਟਰਵਿਊ ਲੈਂਦਾ ਸੀਗਾ, ਅਤੇ ਜੇ ਬਿਆਨ ਪਾਸ ਹੋ ਜਾਂਦੇ ਸੀਗੇ ਉਹਨੂੰ ਛੱਡ ਦਿੱਤਾ ਜਾਂਦਾ ਸੀਗਾ ਬੌਂਡ 'ਤੇ, ਜਾਂ ਕਈ ਵਾਰੀ ਕੇਸ ਅੰਦਰੋਂ ਲੜਨਾ ਪੈਂਦਾ ਸੀਗਾ। ਸੋ ਇਹ ਸਿਰਫ, ਅਤੇ ਫਿਰ ਆਪਾਂ ਵਿਜੇ ਕੁਮਾਰ ਦਾ ਕੇਸ ਡਿਸਕਸ ਕੀਤਾ ਸੀਗਾ ਰੇਡੀਓ 'ਤੇ ਪਿਛਲੇ ਸਾਲ। ਸੋ ਜਿਹੜੇ ਤਾਂ ਦਰਸ਼ਕ ਸਾਡੇ ਸੁਣਦੇ ਆ ਰਹੇ ਆ ਰੈਗੂਲਰਲੀ, ਉਹਨਾਂ ਨੂੰ ਪਤਾ ਹੈ ਕਿ ਜਦੋਂ ਇਹਨਾਂ ਨੇ ਅੱਗੇ ਹੋਰ ਜਿਹੜੇ ਕੋਰਟ ਦੇ ਰਾਸਤੇ ਸੀਗੇ ਉਹ ਬੰਦ ਕਰ ਦਿੱਤੇ ਸੀਗੇ ਕਿ ਤੁਸੀਂ ਉੱਤੇ ਨਹੀਂ ਜਾ ਸਕਦੇ, ਜੁਡੀਸ਼ੀਅਲ ਰਿਵਿਊ ਤੁਹਾਨੂੰ ਨਹੀਂ ਮਿਲਣਾ। ਵਿਜੇ ਕੁਮਾਰ ਜਿਹੜਾ ਸ਼੍ਰੀਲੰਕਾ ਵਾਲਾ ਕੇਸ ਸੀਗਾ ਜੀ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਯੂਜ਼ ਕਰਕੇ ਕਾਫੀ ਲੋਕਾਂ ਨੂੰ, ਜਿਹੜੇ ਵੀ ਸਪੈਸ਼ਲੀ ਕਾਫੀ ਸਾਰੇ ਪੰਜਾਬੀ, ਸਿੱਧੇ ਹੀ ਉੱਥੋਂ ਦੀ ਫਟਾਫਟ ਕਾਫੀ ਜ਼ਿਆਦਾ ਸਿੱਧੇ ਡਿਪੋਰਟ ਕੀਤੇ, ਐਕਸਪੀਡਾਈਟਡ ਰਿਮੂਵਲ ਕੀਤਾ, ਸਿੱਧੇ ਡਿਨਾਈ ਕਰਕੇ, ਅਤੇ ਕਹਿੰਦੇ ਸੀ ਤੁਹਾਨੂੰ ਅੱਗੇ ਕੋਈ ਹੱਕ ਨਹੀਂ। ਹੁਣ ਇਹ ਜਿਹੜਾ ਰੂਲ ਹੈ ਇਹ ਕੀ ਚੇਂਜ ਕਰਨ ਜਾ ਰਿਹਾ? ਇਹ ਰੂਲ ਇਹਨਾਂ ਨੇ ਅਜੇ
ਰੂਲ ਮੇਕਿੰਗ ਮਤਲਬ ਕਿ ਉਹ ਪ੍ਰੋਸੈਸ ਦੇ ਵਿੱਚ ਹੈਗਾ, ਪਾਸ ਨਹੀਂ ਹੋਇਆ ਪਰ ਹੋ ਜਾਣਾ ਜਿੱਦਾਂ ਲੱਗ ਰਿਹਾ, ਹੂੰ ਕਿਉਂਕਿ ਇਹ ਸਾਰੇ ਜਿਹੜੇ ਰੂਲ ਵਗੈਰਾ ਜਿਹੜਾ ਇਹਦਾ ਪਾਸ ਕਰਨ ਦਾ ਤਰੀਕਾ ਬਿਲਕੁਲ ਸਹੀ ਤਰੀਕੇ ਨਾਲ ਕਰ ਰਿਹਾ, ਇਹਨੂੰ ਲੱਗਦਾ ਨਹੀਂ ਕੋਈ ਓਬਜੈਕਸ਼ਨ ਹੋਗੀ। ਸੋ ਇਹ ਕੀ ਕਹਿ ਰਹੇ ਨੇ ਕਿ ਜਦੋਂ ਬੰਦਾ ਤੁਸੀਂ ਫੜਦੇ ਹੋ ਉਸ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਨੋਟਿਸ ਟੂ ਅਪੀਅਰ ਕੋਰਟ ਮੋਰੇ ਆਉਂਦਾ, ਉਹਨੂੰ ਕੋਰਟ ਮੋਰੇ ਨਹੀਂ ਜਾਣ ਦੀ ਲੋੜ, ਉਹਨੂੰ ਜਿਹੜਾ ਥੱਲੇ ਇੱਕ ਹੋਰ ਮੌਕਾ ਮਿਲਣਾ ਜਿੱਦਾਂ ਬਾਕੀ ਜਿਹੜਾ ਸੇਫ ਲੰਘਿਆ ਹੁੰਦਾ ਅਸਾਲਮ ਆਫਿਸ ਮੋਰੇ ਮਿਲਦਾ। ਜੀ ਸੋ ਇਹ ਕਹਿੰਦੇ ਕਿ ਸਾਰਿਆਂ ਨੂੰ ਤੁਸੀਂ ਅਸਾਲਮ ਆਫਿਸ ਦੇ ਮੋਰੇ ਮੌਕਾ ਦਿਓ, ਤੇ ਨਾਲ ਇਹ ਵੀ ਕਰ ਰਿਹਾ ਕਿ ਜਿਹੜਾ ਹੁਣ ਆਉਂਦਾ ਜਿਹਦੀ ਕ੍ਰੈਡੀਬਲ ਪਾਸ ਹੋ ਜਾਂਦੀ ਆ ਉਹਨੂੰ, ਜਿਹਨੂੰ I-94 ਕਹਿੰਦੇ ਆ, ਪੇਰੋਲ ਕਹਿੰਦੇ ਆ, ਜਿਹੜਾ ਨੂੰ I-94 ਦਿਓ। ਸੋ ਇਹ ਬਹੁਤ ਵੱਡੀ, ਜੇ ਪਾਸ ਹੋ ਜਾਂਦਾ ਬਹੁਤ ਵੱਡੀ ਜਿੱਤ ਹੋਊਗੀ ਲੋਕਾਂ ਦੇ ਲਈ, ਕਿਉਂਕਿ ਜੇ ਬਿਨਾਂ I-94 ਤੋਂ ਕੱਚਾ ਬੰਦਾ ਆਉਂਦਾ ਸੀਗਾ, ਵਿਆਹ ਕਰਾ ਕੇ ਪੱਕਾ ਨਹੀਂ ਹੋ ਸਕਦਾ ਸੀਗਾ, ਵਾਪਸ ਜਾਣਾ ਪੈਂਦਾ ਸੀਗਾ, ਵੇਵਰ ਵਗੈਰਾ ਕਈ ਸਾਰੇ ਪ੍ਰੋਸੈਸ ਜਿਹੜੇ ਆਪਾਂ ਡਿਸਕਸ ਕੀਤੇ ਉਹ ਕਰਨੇ ਪੈਂਦੇ ਸੀਗੇ। ਪਰ ਜੇ ਹੁਣ ਇਹ ਰੂਲ ਪਾਸ ਹੋ ਜਾਂਦਾ, ਲਾਅ ਬਣ ਜਾਂਦਾ, ਸੋ ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਕੋਰਟ ਸਿਸਟਮ ਦੇ ਵਿੱਚ ਨਹੀਂ ਜਾਣਾ ਪੈਣਾ, ਤੁਹਾਨੂੰ USCIS ਦੇ ਮੂਹਰੇ ਅਸਾਲਮ ਆਫਿਸਰ ਦੇ ਮੂਹਰੇ ਆਪਣਾ ਅਸਾਲਮ ਦਾ ਕੇਸ ਲੜਨਾ ਪੈਣਾ। ਉਹ ਜਿਹੜਾ ਤੁਹਾਡਾ ਕੇਸ ਹੈ ਉਹਨੂੰ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਲਾਣਾ, ਕਿਉਂਕਿ ਤੁਹਾਡੀ ਫਾਊਂਡੇਸ਼ਨ ਜਿਹੜੀ ਹੈ ਉੱਥੇ ਬਣਨੀ ਹੈ, ਲੈਫਟ ਰਾਈਟ ਉੱਥੇ ਕਹਾਣੀਆਂ ਬਣਾ ਕੇ ਨਹੀਂ ਲਾਣੀਆਂ। ਸੋ ਪ੍ਰੋਪਰ ਜਿਹੜਾ ਰਿਸਰਚ ਦੇ ਨਾਲ ਲਾਇਰ ਦੇ ਥਰੂ ਹੀ ਕੇਸ ਲਗਾਉਣਾ ਹੁਣ ਅਸਾਲਮ ਆਫਿਸ ਦੇ ਵਿੱਚ। ਤੇ ਫਿਰ ਜਿਹੜੀ ਦੂਜੀ ਗੱਲ ਇਹ ਹੈ ਕਿ ਜਿਹੜਾ I-94 ਵਗੈਰਾ ਜਦੋਂ ਹੁਣ ਮਿਲਣ ਲੱਗ ਪਿਆ, ਤੇ ਫਿਰ ਲੋਕਾਂ ਨੂੰ ਇਹ ਹੈ ਕਿ ਜੇ ਅੱਗੇ ਉਹਨਾਂ ਦੀ ਲਾਈਫ ਚੱਲਦੀ ਹੈ, ਇੱਥੇ ਵਿਆਹ ਵਗੈਰਾ ਹੁੰਦਾ, ਕੰਟਰੀ ਆਊਟ ਨਹੀਂ ਕਰਨਾ ਪੈਣਾ, ਇੱਥੇ ਹੀ ਉਹਨਾਂ ਦੀ ਜਿਹੜੀ ਹੈ ਐਡਜਸਟਮੈਂਟ ਆਫ ਸਟੇਟਸ ਮਿਲ ਸਕਦੀ ਹੈ। ਸੋ ਇਹ ਜਿਹੜੇ ਅਟਾਰਨੀ ਟਿਕਟ ਨਾ ਜੀ, ਇਹ ਸਾਰੇ ਜਿਹੜੇ ਨਵੇਂ ਆ ਰਹੇ ਆ ਉਹਨਾਂ ਲਈ ਹੋਊਗਾ ਜੇ ਪਾਸ ਹੁੰਦਾ? ਪਹਿਲੀ ਤੇ ਇਹ ਆ ਵੀ ਜੇ ਪਾਸ ਹੁੰਦਾ, ਜਾਂ ਜਿਹੜੇ ਪੁਰਾਣੇ ਵੀ ਆਏ ਆ ਉਹਨਾਂ ਲਈ ਵੀ ਕੋਈ ਇਸ ਦੇ ਵਿੱਚੋਂ ਗੁੰਜਾਇਸ਼ ਰਹੇਗੀ? ਜਿਹੜੇ ਤਾਂ ਜੇ ਉਹ ਤਾਂ ਡਿਪੈਂਡ ਕਰਦਾ ਟਾਈਮਿੰਗ ਤੇ। ਹੁਣ ਜਿਹਨਾਂ ਨੂੰ ਨੋਟਿਸ ਟੂ ਅਪੀਅਰ ਆ ਗਿਆ ਕੋਰਟ ਮੋਰੇ ਕਿੰਨੀ ਤਰੀਕ ਨੂੰ ਪੇਸ਼ ਹੋਣਾ, ਉਹ ਆਲਰੇਡੀ EOIR ਸਿਸਟਮ ਦੇ ਵਿੱਚ ਪੈ ਚੁੱਕੇ ਆ। ਸੋ ਉਹਨਾਂ ਤੇ ਨਹੀਂ ਇਹ ਲਾਗੂ ਹੋਣਾ, ਜਿਹੜੇ ਨਵੇਂ ਆ ਰਹੇ ਆ ਮੋਸਟ ਲਾਈਕਲੀ ਉਹਨਾਂ ਤੇ ਲਾਗੂ ਹੋਣਾ। ਹਾਂਜੀ, ਜਦੋਂ ਇਹ ਪਾਸ ਹੁੰਦਾ ਆ। ਠੀਕ ਹੈ। ਜਿਹੜਾ ਹੁਣ ਸੀਗਾ ਅਸਾਲਮ ਆਫਿਸ ਸੀਗਾ, ਉਹ ਕੀ ਕਰਦਾ ਸੀਗਾ, ਸਿਰਫ ਅਸਾਲਮ ਦੇ ਤੁਹਾਡੇ ਕੇਸ ਸੁਣਦਾ ਸੀਗਾ, ਅਫਰਮੇਟਿਵ ਅਸਾਲਮ ਦੇ। ਜੀ ਡਿਫੈਂਸਿਵ ਅਸਾਲਮ ਹੁੰਦਾ ਜਦੋਂ ਤੁਸੀਂ ਅਸਾਲਮ ਐਜ਼ ਅ ਡਿਫੈਂਸ, ਸੋ ਅਫਰਮੇਟਿਵ ਅਸਾਲਮ ਕਹਿੰਦੇ ਸੀਗੇ। ਤੇ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਜੇ ਆਹ ਰੂਲ ਪਾਸ ਹੁੰਦਾ ਹੈ, ਇਹਨੇ ਵਿਦਹੋਲਡਿੰਗ ਆਫ ਰਿਮੂਵਲ ਦੀ ਤੇ ਕੈਟ ਰਿਲੀਫ ਦੀ ਆਪਸ਼ਨ ਵੀ ਜਿਹੜੀ ਹੈਗੀ ਆ ਉਹ ਅਸਾਲਮ ਆਫਿਸਰ ਨੂੰ ਦੇ ਦੇਣੀ ਹੈ, ਕਿ ਤੁਸੀਂ ਕਾਫੀ ਜ਼ਿਆਦਾ ਪਾਵਰ ਇਹਨਾਂ ਦੀਆਂ ਬਰੋਡ ਕਰ ਦੇਣੀਆਂ। ਦੂਜਾ ਇਹਨਾਂ ਨੇ ਇਹਦੇ ਵਿੱਚ ਰੂਲ ਦੇ ਵਿੱਚ ਲਿਖਿਆ ਕਿ ਜਿਹੜਾ ਅਸਾਲਮ ਆਫਿਸਰ ਹੈ ਨਾ, ਕਈ ਵਾਰੀ ਸਟੈਂਡ ਨਹੀਂ ਲੈਂਦੇ ਸੀਗੇ, ਚੰਗਾ ਭਲਾ ਕੇਸ ਉਹਨੂੰ ਤੇ ਰੈਫਰ ਕਰ ਦਿੰਦੇ ਸੀਗੇ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਅਸਾਲਮ ਆਫਿਸਰ ਹੈ ਉਹਨੂੰ ਹੁਣ ਥੋੜ੍ਹੀਆਂ ਜਿਹੀਆਂ ਪਾਵਰਸ ਵੱਧ ਦਿੱਤੀਆਂ ਕਿ ਉਹ ਆਪਣਾ ਸਟੈਂਡ ਲੈ ਸਕਦਾ ਹੈ, ਕੇਸ ਨੂੰ ਥੱਲੇ ਅਪਰੂਵ ਕਰ ਸਕਦਾ। ਸੋ ਜੇ ਅਪਰੂਵ ਕਰ ਸਕਦਾ ਤਾਂ ਰਿਜੈਕਟ ਵੀ ਕਰ ਸਕਦਾ, ਇਹ ਵੀ ਨਾਲ ਹੀ ਆ? ਰਿਜੈਕਟ ਵੀ ਬਿਲਕੁਲ ਕਰ ਸਕਦਾ, ਪਰ ਹੁਣ ਇੱਦਾਂ ਹੈ ਕਿ ਪਹਿਲਾਂ ਇੱਕ ਵਾਰੀ ਬਿਆਨ ਆਲਰੇਡੀ ਅਸਾਲਮ ਆਫਿਸਰ ਨੇ ਪਾਸ ਕੀਤੇ ਹੋਏ, ਇੱਕ ਵਾਰੀ ਤੁਹਾਡੇ ਬਿਆਨ ਹੋ ਗਏ ਆ। ਸੋ ਇੱਕ ਵਾਰੀ ਤੁਸੀਂ ਬਿਆਨ ਦਿੱਤੇ ਆ ਗਏ, ਫਿਰ ਤੁਹਾਡਾ ਦੂਜਾ ਕੰਮ ਕੀ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਅਸਾਲਮ ਦੀ ਪਟੀਸ਼ਨ ਬਣਾਓ, ਤੁਹਾਡੀ ਜਿਹੜੀ ਡੈਕਲਰੇਸ਼ਨ ਹੈ ਜਿਹਨੂੰ ਸਵਨ ਸਟੇਟਮੈਂਟ ਕਹਿੰਦੇ ਨੇ, ਉਹ ਵਧੀਆ ਤਰੀਕੇ ਨਾਲ ਡਰਾਫਟ ਕਰੋ, ਸਾਰੀ ਉਹਦੇ ਵਿੱਚ ਗਰਾਊਂਡਸ ਕਵਰ ਕਰੋ ਕਿ ਪਰਸੀਕਿਊਸ਼ਨ, ਪਾਸਟ ਪਰਸੀਕਿਊਸ਼ਨ ਕੀ ਸੀਗੀ, ਫਿਊਚਰ ਪਰਸੀਕਿਊਸ਼ਨ ਕੀ ਹੋਣੀ ਆ, ਰੀਲੋਕੇਸ਼ਨ ਦਾ ਮੁੱਦਾ ਆਪਣਾ ਉਹ ਕਰੋ, ਨੈਕਸਸ, ਮਤਲਬ ਤੁਸੀਂ ਸਾਰੇ ਜਿਹੜੇ ਐਲੀਮੈਂਟ ਆ ਜੇ ਤੁਸੀਂ ਉਹ ਸਾਬਿਤ ਕਰ ਦਿੰਦੇ ਹੋ ਤੇ ਰਿਲੇਟਿਵਲੀ ਤੁਹਾਨੂੰ ਇੱਕ ਮੌਕਾ ਹੋਰ ਮਿਲ ਜੂਗਾ। ਕਿਉਂਕਿ ਜੇ ਤੁਹਾਡਾ ਅਸਾਲਮ ਆਫਿਸ ਡਿਨਾਈ ਕਰਦਾ, ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਕੋਰਟ 'ਚ ਜਾ ਸਕਦੇ ਹੋ, ਮਤਲਬ ਕਿ ਇਹ ਤੁਹਾਨੂੰ ਇੱਕ ਚਾਂਸ ਵੱਧ ਹੀ ਮਿਲ ਰਿਹਾ, ਘੱਟ ਨਹੀਂ ਰਿਹਾ ਕੁਛ। ਜੀ ਜੀ ਜੀ। ਸੋ ਅਪੀਲ ਕੋਰਟ ਨੇ ਜਿਹੜੀ ਟਰੰਪ ਐਰਾ ਦੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ, ਉਸ ਨੂੰ ਦੁਬਾਰਾ ਚਾਲੂ ਕਰਨ ਦੇ ਵਿੱਚ ਜਿਹੜਾ ਡਿਲੇ ਕਰਨ ਤੋਂ ਰਿਫਿਊਜ਼ ਕਰ ਦਿੱਤਾ ਹੈ। ਇਹ ਕਾਫੀ ਮਾੜੀ ਖਬਰ ਆ। ਰਿਮੇਨ ਇਨ ਮੈਕਸੀਕੋ ਪਾਲਿਸੀ ਸੀ ਕਿ ਉੱਥੇ ਹੀ ਰਹਿ ਕੇ ਤੁਸੀਂ ਉੱਥੇ ਹੀ ਅਸਾਲਮ ਫਾਈਲ ਕਰੋ, ਬਾਹਰ ਰਹਿ ਕੇ। ਤੇ ਕਾਫੀ ਲੋਕੀ ਜਿੱਦਾਂ ਵੇਟ ਕਰ ਰਹੇ ਸੀਗੇ ਆਲਰੇਡੀ ਕਈ ਮਹੀਨੇ, ਕਈ ਸਾਲ, ਹਨਾ, ਜਿਹੜੇ ਤਾਂ ਲੰਘਿਆ, ਜਿਹੜੇ ਉੱਥੇ ਸੀਗੇ ਉਹਨਾਂ ਨੂੰ ਕਹਿੰਦੇ ਤੁਸੀਂ ਉੱਥੇ ਹੀ ਫਾਈਲ ਕਰੋ। ਸੋ ਇਹ 5th ਸਰਕਿਟ ਵੱਲੋਂ ਆਇਆ ਡਿਸੀਜਨ, ਨਿਊ ਓਰਲੀਨਸ ਦਾ ਜਿਹੜਾ ਕੋਰਟ ਹੈ। ਤੇ MPP ਆਪਾਂ ਡਿਸਕਸ ਵੀ ਕੀਤਾ ਹੈ, ਆਪਾਂ ਅੱਜ ਨਹੀਂ ਕਰਾਂਗੇ ਦੁਬਾਰਾ, ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲ ਆ ਜੀ, ਪਰ ਪ੍ਰੋਟੈਕਸ਼ਨ ਕੋਈ ਨਹੀਂ ਇਹਦੇ ਵਿੱਚ। ਉਹ ਬੇਸਿਕਲੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਜੇ ਮੈਕਸੀਕੋ ਵਗੈਰਾ ਇੱਦਾਂ ਦੀਆਂ ਕੰਟਰੀਜ਼ ਤੋਂ ਆਉਂਦੇ ਹੋ, ਤੁਹਾਡਾ ਉੱਥੇ ਇੱਕ ਵਾਰੀ ਅਸਾਲਮ ਫਾਈਲ ਕਰਨਾ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਆਪਾਂ ਇੱਥੇ ਅਸਾਲਮ ਦੇਵਾਂਗੇ। ਸੋ ਇਹ ਕਾਫੀ ਮਾੜਾ ਰੂਲ ਸੀਗਾ। ਇਹਦੇ ਵਿੱਚ ਕਈ ਵਿਚਾਰੇ ਜਿਹੜੇ ਆਉਂਦੇ ਸੀਗੇ ਹੁਣ ਉਹ ਤਾਂ ਕ੍ਰੋਸ ਹੀ ਕਰਦੇ ਸੀਗੇ, ਤੇ ਕੋਈ ਵੀ ਬੰਦਾ ਮੈਕਸੀਕੋ ਦੇ ਵਿੱਚ ਅਸਾਲਮ ਨਹੀਂ ਲਾਉਂਦਾ ਸੀਗਾ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆ ਕੇ ਇਹ MPP ਜਿਹੜੀ ਸੀਗੀ ਰੋਕਤੀ ਸੀਗੀ। ਤੇ 5th ਸਰਕਿਟ ਦੇ ਵਿੱਚ ਉਹਨਾਂ ਨੇ ਚੈਲੰਜ ਕੀਤਾ ਹੈ, ਲਾਇਰ ਜਿਹੜੇ ਸਟੇਟ ਆਫ ਟੈਕਸਸ ਤੇ ਸਟੇਟ ਆਫ ਮਿਜ਼ੂਰੀ ਨੇ ਇਹਨੂੰ ਚੈਲੰਜ ਕੀਤਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਖਿਲਾਫ। ਤੇ ਜਿਹੜੇ ਜੱਜ ਸੀਗੇ ਇਹਦੇ, ਉਹ 2 ਵਿੱਚੋਂ ਟਰੰਪ ਅਪਾਇੰਟੀ ਸੀਗੇ, ਤੇ 2 ਜਿਹੜੇ ਸੀਗੇ ਉਹ ਸੀਗੇ ਬੁਸ਼ ਐਰਾ ਦੇ, ਮਤਲਬ ਕਿ 4 ਰਿਪਬਲਿਕਨ ਜੱਜ ਸੀਗੇ। ਸੋ ਇਹਨਾਂ ਨੇ ਫੈਸਲਾ ਇਹ ਦਿੱਤਾ ਹੈ ਕਿ ਬੇਸਿਕਲੀ ਇਹਨਾਂ ਦੀ ਲੌਂਗ ਸਟੋਰੀ ਸ਼ਾਰਟ, ਇਹਨਾਂ ਨੇ ਇਹ ਕਿਹਾ ਕਿ ਜਿਹੜੇ ਪ੍ਰੋਸੀਜਰ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੋਲਿਸੀ ਕੈਂਸਲ ਕੀਤੀ ਸੀ, ਉਹ ਇਹਨਾਂ ਨੇ ਪੂਰਾ ਕੰਪਲਾਈ ਨਹੀਂ ਕੀਤਾ ਰੂਲ ਮੇਕਿੰਗ ਦੇ ਨਾਲ।
ਤੇ ਜਦ ਤੱਕ ਇਹ ਪੂਰੀ ਦੁਬਾਰਾ ਨਵੀਂ ਪਾਲਿਸੀ ਨਹੀਂ ਬਣਾਉਂਦੇ ਤਦ ਤੱਕ ਇਹਨਾਂ ਨੂੰ ਟਾਈਮ ਬੀਇੰਗ ਜਿਹੜਾ ਇਹ ਰੂਲ ਹੈ ਉਹ ਲਾਗੂ ਕਰਨਾ ਪੈਣਾ ਹੈ ਤੇ MPP ਪ੍ਰੋਟੋਕਾਲ ਬੈਕ ਹੈ ਤੇ MPP ਪ੍ਰੋਟੋਕਾਲ ਦੇ ਹਿਸਾਬ ਨਾਲ ਚੱਲਣਾ ਹੈ। ਹੁਣ ਆਪਾਂ ਦੇਖਦੇ ਹਾਂ ਅੱਗੇ ਬਾਈਡਨ ਐਡਮਿਨਿਸਟ੍ਰੇਸ਼ਨ ਇਹਦੇ ਬੇਸ ਤੇ ਕੀ ਰੂਲ ਬਣਾਊਗੀ। ਆਪਾਂ ਦੇਖਦੇ ਹਾਂ ਕਿ ਰੂਲ ਬਣਾਉਣ ਨੂੰ ਕੁਛ ਇੱਕ ਮਹੀਨੇ ਟਾਈਮ ਵੀ ਲੱਗ ਜਾਂਦਾ, ਕਮੈਂਟ ਪੀਰੀਅਡ ਹੁੰਦਾ, ਪਬਲੀਕੇਸ਼ਨ ਪੀਰੀਅਡ ਹੁੰਦਾ। ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਲੋਕਾਂ ਦੀ ਹੁਣ ਇਮੀਡੀਏਟ ਜਿਨ੍ਹਾਂ ਦੀ ਤਰੀਕ ਵਗੈਰਾ ਆਊਗੀ, ਕਈ ਵਾਰੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਕਿ ਜੇ ਸਰਕਾਰੀ ਵਕੀਲ ਇਹ ਮੁੱਦਾ ਚੱਕ ਲਵੇ ਕਿ ਇਹਨੇ ਮੈਕਸੀਕੋ ਦੇ ਵਿੱਚ ਤੇ ਇਹਨੇ ਕੋਈ ਕੇਸ ਨਹੀਂ ਫਾਈਲ ਕੀਤਾ ਸੀਗਾ। ਸੋ ਉਹ ਵੀ ਹੁਣ ਤੁਹਾਨੂੰ ਆਪਣੇ ਵਕੀਲ ਦੇ ਨਾਲ ਇੱਕ ਸਟ੍ਰੈਟਜੀ ਬਣਾਉਣੀ ਪੈਣੀ ਹੈ। ਉਹਨੂੰ ਪੁੱਛੋ ਕਿ ਭਾਈ ਜਿਹੜਾ 5th ਸਰਕਿਟ ਦਾ ਲੇਟੈਸਟ ਡਿਸੀਜਨ ਆਇਆ ਮੇਰੀ ਤਰੀਕ ਨੂੰ ਕਿੱਦਾਂ ਅਫੈਕਟ ਕਰਦਾ। ਜੀ ਜੀ ਬਿਲਕੁਲ। ਸੋ ਇਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਇਸ ਨੂੰ ਬੰਦ ਕਰਨ ਦੀ, ਪਰ ਇਵੈਂਚੁਅਲੀ ਜਿਹੜੀ ਇਹਨਾਂ ਨੂੰ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ। ਤੋ ਉਹਨਾਂ ਨੂੰ ਜਿਹੜੀ ਰਿਮੇਨੈਂਟ ਪਾਲਿਸੀ ਜਿਹੜੀ ਹਾਲ ਦੀ ਘੜੀ ਚੱਲਦੀ ਰਹੇਗੀ, ਇਹਦਾ ਮਤਲਬ ਇਹ ਆ। ਸੋ ਅਸਾਈਲਮ ਕੇਸਿਸ ਦੇ ਵਿੱਚ USCIS ਨੇ ਅੱਗੇ ਜਦੋਂ ਫਾਈਲਾਂ ਭਰਦੇ ਸੀਗੇ ਜਾਂ ਫਾਰਮਸ ਭਰਦੇ ਸੀਗੇ, ਛੋਟੀ ਜਿਹੀ ਮਿਸਟੇਕ ਜਾਂ ਕੋਈ ਚੀਜ਼ ਖਾਲੀ ਰਹਿ ਗਈ ਤਾਂ ਉਹਦੇ 'ਤੇ ਰਿਜੈਕਸ਼ਨ ਵੀ ਜਿਹੜੀ ਹੋ ਜਾਂਦੀ ਸੀ। ਪਰ ਹੁਣ ਕਹਿੰਦੇ ਆ ਵੀ ਐਗਰੀਮੈਂਟ ਬਣਾਇਆ ਵੀ ਨੋ ਬਲੈਂਕ ਸਪੇਸ ਰਿਜੈਕਸ਼ਨ ਪਾਲਿਸੀ ਕੁਛ ਕੀਤਾ ਹੈਗਾ ਆ। ਇਹੀ ਮਸਲਾ ਆ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਬਹਾਨਾ ਲੱਭਿਆ ਸੀਗਾ ਕਿ ਕਿੱਦਾਂ ਲੋਕਾਂ ਦੇ ਯੂ ਵੀਜ਼ੇ ਤੇ ਅਸਾਈਲਮ ਡਿਨਾਈ ਕਰਨਾ। ਬਾਕੀ ਕੇਸ ਨਹੀਂ ਉਹ ਡਿਨਾਈ ਕਰਦੇ ਸੀਗੇ, ਪਰ ਅਸਾਈਲਮ ਦੇ ਵਿੱਚ ਉਹ ਬਹੁਤ ਛੋਟੀ ਗਲਤੀ ਕਿ ਮੰਨ ਲਓ ਹੁਣ ਕਿਸੇ ਦਾ ਮਿਡਲ ਨੇਮ ਨਹੀਂ ਹੈਗਾ, ਉਹਨੇ ਖਾਲੀ ਲਿਖਤਾ, ਉਹ ਵੀ ਰਿਜੈਕਟ ਕਰ ਦਿੰਦੇ ਸੀਗੇ। ਕਹਿੰਦੇ ਸੀਗੇ ਤੁਸੀਂ ਨਨ ਲਿਖਣਾ ਜਾਂ N/A ਲਿਖਣਾ। ਤੇ ਜਿਹੜੀਆਂ ਮਤਲਬ ਹਰੇਕ ਕਾਫੀ ਸਾਰੇ ਫਾਰਮਸ ਹੁੰਦੇ ਨੇ, ਕਾਫੀ ਸਪਲੀਮੈਂਟ ਵਗੈਰਾ ਕਈ ਕੁਛ ਲੱਗਦਾ ਅਸਾਈਲਮ ਦੇ ਵਿੱਚ। ਸੋ ਜਿੱਥੇ ਵੀ ਬਲੈਂਕ ਸਪੇਸ ਰਹਿ ਜਾਂਦੀ ਸੀਗੀ ਉਹਨੂੰ ਰਿਜੈਕਟ ਕਰ ਦਿੰਦੇ ਸੀਗੇ ਉਹ। ਸੋ ਹੁੰਦਾ ਕੀ ਸੀਗਾ ਕਿ ਕਈ ਲੋਕਾਂ ਦਾ ਜਦੋਂ ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ, ਹੁਣ ਕਈ ਲੋਕੀ ਵਕੀਲ ਨੂੰ ਜਾ ਕੇ ਐਂਡ 'ਚ ਹਾਇਰ ਕਰਦੇ ਸੀਗੇ। ਉੱਤੋਂ ਫਿਰ ਵਕੀਲ ਦੇ ਆਫਿਸ ਨੇ ਜੇ ਕੋਈ ਇੱਦਾਂ ਦੀ ਛੋਟੀ ਮੋਟੀ ਗਲਤੀ ਕਰ ਦਿੱਤੀ, ਉਹ ਫਿਰ ਉਹਨਾਂ ਦਾ ਰਿਜੈਕਟ ਕਰ ਦਿੰਦੇ ਸੀਗੇ ਤੇ ਸਾਲ ਵਾਲੀ ਜਿਹੜੀ ਉਹਨਾਂ ਦੀ ਡੈਡਲਾਈਨ ਹੁੰਦੀ ਸੀਗੀ ਉਹ ਮੀਟ ਨਹੀਂ ਹੁੰਦੀ ਸੀਗੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ, ਸੋ ਫਿਰ ਇੱਕ ਕੇਸ ਹੋਇਆ ਵੰਗਾਲਾ ਵਰਸਸ USCIS। ਇਹਨਾਂ ਨੇ ਬੇਸਿਕਲੀ ਇਹੀ ਕੀਤਾ ਕਿ ਇਹ ਗਲਤ ਕਰ ਰਹੇ ਆ, ਇਹ ਫੇਅਰ ਪ੍ਰੋਸੈਸ ਨਹੀਂ ਹੈਗਾ, ਕਿ ਇੱਦਾਂ ਨਹੀਂ ਹੋ ਸਕਦਾ। ਸੋ ਉਹਨਾਂ ਦੀ ਫਿਰ ਸੈਟਲਮੈਂਟ ਹੋ ਗਈ। ਉਹਨਾਂ ਕੇਸ ਇਹਨਾਂ ਨੇ ਪੂਰਾ ਮਤਲਬ ਅੱਗੇ ਤੱਕ ਨਹੀਂ ਲੈ ਕੇ ਗਏ। ਬਾਈਡਨ ਸਰਕਾਰ ਕਿਉਂਕਿ USCIS ਦੇ ਖਿਲਾਫ ਸੀਗਾ ਤੇ ਉਹਨਾਂ ਨੇ ਪਲੈਂਟਿਫ ਨਾਲ ਆਲਰੇਡੀ ਸੈਟਲਮੈਂਟ ਕਰਤੀ ਤੇ ਕੋਰਟ ਨੇ ਆਲਰੇਡੀ ਅਪਰੂਵ ਕਰਤੀ ਹੈ। ਸੋ ਸੈਟਲਮੈਂਟ ਇਹ ਹੈ ਕਿ USCIS ਇੱਕ ਤਾਂ ਇਹ ਹੈ ਕਿ ਅੱਗੇ ਤੋਂ ਜਿਹੜੇ ਵੀ ਬਲੈਂਕ ਸਪੇਸ ਜਾਂ ਜਿਹੜਾ ਯੂ ਵੀਜ਼ਾ ਦਾ ਅਸਾਈਲਮ ਦਾ, ਇਹ ਕੋਈ ਵੀ ਬਲੈਂਕ ਸਪੇਸ ਕਰਕੇ ਰਿਜੈਕਟ ਨਹੀਂ ਕਰੂਗੀ, ਇਹ ਬੰਦੇ ਨੂੰ ਮੌਕਾ ਦੇਊਗੀ ਉਹਨੂੰ ਪੂਰਾ ਕਰਨ ਦਾ। ਦੂਸਰਾ ਇਹਨਾਂ ਨੇ ਕਿਹਾ ਕਿ ਜਿਹਨਾਂ ਦੇ ਵੀ ਕੇਸ ਰਿਜੈਕਟ ਸੀਗੇ ਇੱਦਾਂ ਪਹਿਲਾਂ ਹੋਏ, ਉਹ ਦੁਬਾਰਾ ਇਮੀਗ੍ਰੇਸ਼ਨ ਨੂੰ ਕੰਟੈਕਟ ਕਰਨ। ਜੁਲਾਈ 2022 ਤੋਂ ਪਹਿਲਾਂ, ਇਹ ਡੇਟ ਨੋਟ ਕਰ ਲਓ, ਜਿਹਨਾਂ ਦਾ ਵੀ ਸਾਲ ਦੇ ਵਿੱਚ ਮੀਟ ਨਹੀਂ ਹੋਇਆ, ਜੁਲਾਈ 2022 ਤੋਂ ਪਹਿਲਾਂ ਤੁਸੀਂ ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋ, ਉਹਨਾਂ ਨੂੰ ਦੱਸੋ ਕਿ ਤੁਸੀਂ 1 ਸਾਲ ਦੇ ਅੰਦਰ ਫਾਈਲ ਕੀਤਾ ਸੀਗਾ, ਰਿਜੈਕਟ ਹੋ ਗਿਆ। ਸੋ USCIS ਕਹਿੰਦੀ ਹੈ ਕਿ ਉਹ ਦੁਬਾਰਾ ਤੁਹਾਨੂੰ ਇੱਕ ਨਵਾਂ ਰਿਸੀਟ ਨੋਟਿਸ ਇਸ਼ੂ ਕਰ ਦੂਗੇ ਤੁਹਾਡੀ ਪਹਿਲੀ ਵਾਲੀ ਫਾਈਲਿੰਗ ਤੋਂ, ਮਤਲਬ ਕਿ ਤੁਹਾਡੀ ਜਿਹੜੀ ਸਾਲ ਵਾਲੀ ਕਲੌਕ ਵਾਲਾ ਮੁੱਦਾ ਉਹ ਬਚਾ ਸਕਦੇ ਆ ਉਹ। ਸੋ ਜੁਲਾਈ 2022 ਤੋਂ ਪਹਿਲਾਂ USCIS ਨਾਲ ਕੰਟੈਕਟ ਕਰਨਾ ਹੈ ਜੇ ਕਿਸੇ ਦੇ ਇਸ ਚੀਜ਼ ਕਰਕੇ ਰਿਜੈਕਟ ਹੋਇਆ ਸੀਗਾ ਤੇ ਸਾਲ ਦੀ ਡੈਡਲਾਈਨ ਨਹੀਂ ਮੀਟ ਹੋਈ, ਰਾਈਟ? ਬਿਲਕੁਲ। ਤੇ ਕਈ USCIS ਨੇ ਆਪਣੇ ਆਪ ਹੀ ਕਹਿੰਦੇ ਕਿ ਆਪਾਂ ਵੀ ਆਇਡੈਂਟੀਫਾਈ ਕਰ ਲਏ ਕਿਹੜੇ ਇਦਾਂ ਦੇ ਕੇਸ ਆ ਜਿਹੜੇ ਸਾਡੇ ਕੋਲ ਆਪਣੇ ਆਪ ਹੀ ਹੋ ਸਕਦੇ ਆ, ਉਹਨਾਂ ਨੂੰ ਆਪਾਂ ਆਟੋਮੈਟਿਕਲੀ ਨੋਟਿਸ ਦੇ ਦਾਂਗੇ। ਤੇ ਸਾਰੇ ਆਪਣੇ ਆਪ ਨਹੀਂ ਉਹ ਕਰ ਸਕਦੇ, ਤੇ ਉਹ ਕਹਿੰਦੇ ਕਿ ਜਿਹਨਾਂ ਨੂੰ ਪਤਾ ਉਹਨਾਂ ਦੇ ਕੇਸ ਦੇ ਵਿੱਚ ਇੱਦਾਂ ਹੋਇਆ ਉਹ ਤੁਰੰਤ ਇਮੀਗ੍ਰੇਸ਼ਨ ਨੂੰ ਕੰਟੈਕਟ ਕਰਕੇ ਆਪਣਾ ਜਿਹੜਾ ਕੇਸ ਹੈ ਉਹ ਸਹੀ ਕਰਾ ਸਕਦੇ ਆ। ਠੀਕ ਹੈ। ਸੋ ਇਹ ਜਿਹੜਾ ਜੀ ਧਿਆਨ ਜਿਹੜਾ ਉਹ ਦਿਓ। ਅਤੇ ਮੰਨ ਲਓ ਕਿਸੇ ਦਾ ਇੱਦਾਂ ਹੋਇਆ ਸੀ ਉਹਦੀ 1 ਸਾਲ ਵਾਲੀ ਪਾਰ ਨਹੀਂ ਹੋਈ ਸੀ, ਸੋ ਇਹਦਾ ਮਤਲਬ ਆ ਵੀ ਉਹ ਰਾਈਟ ਨਾ ਉਹ ਫਿਰ ਉਹਦੇ ਕੋਲ ਕੋਈ ਡਾਕੂਮੈਂਟੇਸ਼ਨ ਨਹੀਂ ਹੋਊਗੀ। ਸੋ ਉਹਨੇ ਉਹ ਪੁਰਾਣੇ ਕਾਗਜ਼ ਕੱਢ ਕੇ ਉਹਨਾਂ ਨੂੰ ਉਹ ਜਿਹੜੇ ਘੱਲਣੇ ਆ ਵੀ ਦੇਖੋ ਇੱਦਾਂ ਰਿਜੈਕਟ ਕੀਤਾ ਸੀਗਾ ਅਤੇ ਤਾਂ ਹੁਣ ਮੈਂ ਦੁਬਾਰਾ ਕਰਨ ਲੱਗਾ ਹਾਂ। ਕੀ ਪ੍ਰੋਸੈਸ ਕੀ ਰਹੇਗਾ? ਪ੍ਰੋਸੈਸ ਇਹ ਹੁੰਦਾ ਕਿ ਜਦੋਂ ਤੁਸੀਂ 1 ਸਾਲ ਦੇ ਵਿੱਚ ਅਟੈਂਪਟ ਕਰਦੇ ਹੋ ਫਾਈਲਿੰਗ, ਇੱਕ ਲਾਅ ਹੁੰਦਾ ਉਹਦੇ ਅਕੋਰਡਿੰਗ। ਉਹ ਲਾਅ ਬੇਸਿਕਲੀ ਕੀ ਕਹਿੰਦਾ ਕਿ ਜੇ ਤੁਸੀਂ 1 ਸਾਲ ਦੇ ਅੰਦਰ ਅਟੈਂਪਟ ਕਰਤਾ ਤੁਹਾਡੀ ਫਾਈਲਿੰਗ ਆਪਾਂ ਪ੍ਰੋਪਰ ਮੰਨੀ ਜਾਊਗੀ। ਠੀਕ ਹੈ। ਤੇ ਹੁਣ ਤੁਸੀਂ ਜਦੋਂ ਫਿਰ ਅਸਾਈਲਮ ਆਫਿਸਰ ਦੇ ਇੰਟਰਵਿਊ ਤੇ ਜਾਂਦੇ ਸੀਗੇ, ਤੁਸੀਂ ਉਹਨੂੰ ਕਹਿੰਦੇ ਸੀਗੇ ਕਿ ਸਾਡੀ ਸਾਲ ਦੇ ਵਿੱਚ ਹੀ ਅਟੈਂਪਟ ਸੀਗਾ ਪਹਿਲਾਂ, ਤੁਸੀਂ ਵਾਪਸ ਭੇਜਤਾ, ਆਪਾਂ ਦੁਬਾਰਾ ਪਾਇਆ। ਹੁਣ ਕਾਫੀ ਸਾਰੇ ਆਫਿਸਰ ਜਿਹੜੇ ਤਾਂ ਟ੍ਰੇਨਡ ਹੁੰਦੇ ਸੀਗੇ ਉਹ ਮੰਨ ਲੈਂਦੇ ਸੀਗੇ, ਉਹ ਕਹਿੰਦੇ ਕਿ 1 ਈਅਰ ਵਾਲਾ ਇਸ਼ੂ ਨਹੀਂ ਹੈਗਾ। ਜੱਜ ਵੀ ਮੰਨ ਲੈਂਦਾ ਸੀਗਾ 1 ਈਅਰ ਵਾਲਾ ਇਸ਼ੂ ਨਹੀਂ ਹੈਗਾ। ਠੀਕ ਹੈ। ਪਰ ਕਈ ਜਿਹੜੇ ਯੰਗ ਆਫਿਸਰ ਕਈ ਵਾਰੀ ਬੜੇ ਲਾ ਦਿੰਦੇ ਆ, ਪਤਾ ਨਹੀਂ ਹੁੰਦਾ ਉਹਨਾਂ ਨੂੰ ਲਾਅ ਦਾ, ਇੰਨਾ ਫਾਲਤੂ ਬਹਿਸਦੇ ਰਹਿੰਦੇ ਵਕੀਲਾਂ ਨਾਲ ਉੱਥੇ। ਤੇ ਉਹ ਜਿਹੜੇ ਹੈਗੇ ਆ ਉਹ ਕੀ ਕਰਦੇ ਸੀ ਕਿ ਨਹੀਂ ਤੁਹਾਡੀ ਤਾਂ ਡੇਟ ਨਹੀਂ ਲਿਖੀ, ਤੁਹਾਡੀ ਤਾਂ ਸਾਲ ਤੋਂ ਬਾਅਦ ਆ। ਤੇ ਨਾਰਮਲੀ ਤਾਂ ਪ੍ਰੋਬਲਮ ਕੋਈ ਉੱਦਾਂ ਵੀ ਨਹੀਂ ਹੋਣੀ ਚਾਹੀਦੀ ਸੀਗੀ, ਪਰ ਉਹ ਜਿੱਦਾਂ ਆਫਿਸਰ ਕਈ ਵਾਰੀ ਕੀ ਕਰਦੇ ਸੀਗੇ, ਸਿੱਧੇ ਫਿਰ ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਕਰ ਦਿੰਦੇ ਸੀਗੇ ਕਿ ਸਾਲ ਦੀ ਡੈਡਲਾਈਨ ਮੀਟ ਨਹੀਂ ਹੋਈ।
ਸੋ ਉਹ ਬਿਨਾਂ ਮਤਲਬ ਦਾ ਹੁਣ ਕਲਾਇੰਟ ਦਾ ਖਰਚਾ ਪੈ ਗਿਆ, $1000 ਵਾਧੂ ਖਰਚਣੇ ਪੈ ਗਏ, 3-4 ਸਾਲ ਉਹਦੇ ਹੋਰ ਲੱਗ ਗਏ ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ। ਸੋ ਉਹ ਜਿਹੜਾ ਹੁਣ ਨੋਟਿਸ ਜਿਹੜਾ ਸੀਗਾ ਡਿਫੈਕਟਿਵ ਸੀਗਾ, USCIS ਨੇ ਉਹ ਬੇਸਿਕਲੀ ਕਹਿੰਦੇ ਕਿ ਤੁਸੀਂ ਸਾਡੇ ਕੋਲ ਆ ਕੇ ਬਦਲਾ ਲਓ, ਆਪਾਂ ਤੁਹਾਨੂੰ ਸਾਲ ਦੇ ਅੰਦਰ ਅੰਦਰ ਇਸ਼ੂ ਕਰ ਦਾਂਗੇ ਜਿਹੜਾ ਨੋਟਿਸ ਸੀਗਾ। ਤੇ ਫਿਰ ਆ ਜਿਹੜਾ ਇਦਾਂ ਦਾ ਆਫਿਸਰ ਹੁੰਦਾ ਉਹਨਾਂ ਤੁਹਾਡਾ ਪੰਗਾ ਨਹੀਂ ਪਊਗਾ। ਠੀਕ ਹੈ ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਕਰਦੇ ਜਾਈਏ, ਜਿਹੜਾ ਮੈਡੀਕਲਸ ਦਾ ਪੀਰੀਅਡ ਆ ਉਸ ਦੀ ਜਿਹੜੀ ਵੈਲਿਡਿਟੀ ਆ, ਜਿੰਨੀ ਦੇਰ ਤੱਕ ਮੰਨੇ ਜਾਣ ਵਾਲੀ ਤਰੀਕ ਆ, ਉਸ ਨੂੰ ਇਹਨਾਂ ਨੇ ਆਰਜੀ ਤੌਰ ਦੇ ਉੱਤੇ ਅੱਗੇ ਵਧਾ ਦਿੱਤਾ, ਐਕਸਟੈਂਡ ਕਰ ਦਿੱਤਾ। ਜੀ ਬਿਲਕੁਲ। ਸੋ ਮੈਡੀਕਲ 2 ਸਾਲ ਲਈ ਵੈਲਿਡ ਹੁੰਦੇ ਸੀਗੇ ਜਿਹੜੇ ਇੱਥੇ ਆਪਾਂ ਫਾਈਲ ਕਰਦੇ ਸੀਗੇ ਐਡਜਸਟਮੈਂਟ ਆਫ ਸਟੇਟਸ ਨਾਲ ਗ੍ਰੀਨ ਕਾਰਡ ਵੇਲੇ। I-693 ਕਹਿੰਦੇ ਉਹਨੂੰ, ਡਾਕਟਰ ਭਰ ਕੇ ਦਿੰਦਾ ਸੀਗਾ ਫਾਰਮ। ਸੋ 2 ਸਾਲ ਲਈ ਵੈਲਿਡ ਸੀਗੇ। ਤੇ ਹੁਣ ਕਿਉਂਕਿ ਡਿਲੇ ਵਗੈਰਾ ਬਹੁਤ ਚੱਲ ਰਿਹਾ, ਇਹਨਾਂ ਨੇ ਕੇਸ ਅਪਰੂਵ ਨਹੀਂ ਕਰ ਪਾਏ, ਸੋ ਇਹਨਾਂ ਨੇ ਉਹ ਵਾਲੀ ਪਾਲਿਸੀ ਆਪਣੀ ਚੇਂਜ ਕਰਤੀ ਹੈ। ਸੋ ਚੇਂਜ ਇਹਨਾਂ ਨੇ ਕੀ ਕੀਤਾ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਜਦੋਂ ਤੁਸੀਂ ਮੈਡੀਕਲ ਸਬਮਿਟ ਕਰਦੇ ਹੋ, ਜਿਹੜੇ ਉਹਦੇ ਉੱਤੇ ਸਿਗਨੇਚਰ ਉਹ ਤੁਹਾਡੇ 60 ਦਿਨ ਤੋਂ ਵੱਧ ਨਹੀਂ ਹੋਣੇ ਚਾਹੀਦੇ। ਮਤਲਬ ਕਿ ਡਾਕਟਰ ਦਾ ਇੱਦਾਂ ਨਹੀਂ ਕਿ ਤੁਸੀਂ ਲੈ ਕੇ ਮੈਡੀਕਲ ਰੱਖ ਲੈਣਾ ਆਪਣੇ ਕੋਲ, ਰੱਖਣਾ, ਬਾਅਦ ਸਬਮਿਟ ਕਰਨਾ। ਜਦੋਂ ਤੁਸੀਂ ਇਮੀਗ੍ਰੇਸ਼ਨ ਨੂੰ ਭੇਜਣਾ ਉਹਦੇ ਵਿੱਚ 60 ਦਿਨ ਤੋਂ ਓਲਡ ਨਹੀਂ ਹੋਣੇ ਚਾਹੀਦੇ ਡਾਕਟਰ ਦੇ ਸਿਗਨੇਚਰ। ਸੋ ਜੋ ਇਹਨਾਂ ਨੇ ਚੇਂਜ ਕੀਤਾ, ਉਹਨਾਂ ਨੇ ਇਹ ਕੀਤਾ ਹੈ ਕਿ ਸੈਪਟੈਂਬਰ 30, 2021 ਆਹ ਵਾਲੇ ਸਾਲ ਦੀ ਸੈਪਟੈਂਬਰ ਦੇ ਵਿੱਚ ਜਿੰਨੇ ਵੀ ਹੁਣ ਮੈਡੀਕਲ ਜਿਹਨਾਂ ਨੇ ਸਬਮਿਟ ਕੀਤੇ ਆ, ਉਹਨਾਂ ਦੀ 2 ਸਾਲ ਦੀ ਬਜਾਏ ਆਪਾਂ 4 ਸਾਲ ਦੀ ਵੈਲਿਡਿਟੀ ਕਰਤੀ ਹੈ। ਕਿਉਂਕਿ ਇਮੀਗ੍ਰੇਸ਼ਨ ਨੂੰ ਪਤਾ ਉਹ ਸਲੋ ਆ ਤੇ ਕਾਫੀ ਲੋਕਾਂ ਦੇ ਮੈਡੀਕਲ ਐਕਸਪਾਇਰ ਹੋ ਜਾਂਦੇ ਸੀ ਕਿਉਂਕਿ ਉਹ 2 ਸਾਲ 'ਚ ਫੈਸਲਾ ਨਹੀਂ ਲੈ ਸਕਦੇ ਸੀਗੇ। ਠੀਕ ਹੈ। ਸੋ ਤਾਂ ਕਰਕੇ ਹੁਣ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸੈਪਟੈਂਬਰ 30, 2021 ਤੋਂ ਪਹਿਲਾਂ ਕੇਸ ਫਾਈਲ ਹੋਊਗੇ, ਉਹਨਾਂ ਦੇ ਵਿੱਚ ਮੈਡੀਕਲ ਦੀ ਵੈਲਿਡਿਟੀ ਉਹਨਾਂ ਨੇ 4 ਸਾਲ ਕਰਤੀ ਹੈ। ਜੀ, ਪਰ ਇਹ ਆ ਵੀ ਜਦੋਂ ਤੁਸੀਂ ਟੈਸਟ ਮੈਡੀਕਲ ਕਰਾਇਆ 60 ਦਿਨਾਂ ਦੇ ਵਿੱਚ USCIS ਕੋਲੋਂ ਪਹੁੰਚਣਾ ਚਾਹੀਦਾ ਹੈ ਮੈਡੀਕਲ ਦਾ ਰੈਕਡ, ਰਾਈਟ? ਫਿਰ ਹੀ ਉਹ ਉਸ ਦੀ ਜਿਹੜੀ ਵੈਲਿਡਿਟੀ ਜਿਹੜੀ ਉਹ 4 ਸਾਲ ਹੋਊਗੀ, ਅਦਰਵਾਈਜ਼ ਤਾਂ ਉਹ ਤੁਹਾਡਾ ਪਹਿਲੋਂ ਹੀ ਜਿਹੜਾ ਉਹ 2 ਸਾਲ ਤੇ ਕੀ ਉਹਨੂੰ 1 ਦਿਨ ਦੇ ਵੀ ਜਿਹੜੀ ਉਹ ਵੈਲਿਡਿਟੀ ਨਹੀਂ ਰਹੂਗੀ ਜੇ 60 ਦਿਨਾਂ ਤੋਂ ਬਾਅਦ ਦੇ ਵਿੱਚ ਜਿਹੜਾ ਪਹੁੰਚਿਆ। ਯੂਜਲੀ ਤਾਂ ਜਿਹੜੇ ਵੀ ਤੁਸੀਂ ਡਾਕਟਰ ਹਸਪਤਾਲ ਨਾਲ ਕਰਦੇ ਹੋ ਡਾਇਰੈਕਟ ਹੀ ਸਿੱਧਾ ਹੀ ਆਪੇ ਹੀ ਜਿਹੜਾ ਉਸ ਤੋਂ ਬਾਅਦ 'ਚ ਉੱਧਰ ਨੂੰ ਘੱਲ ਦਿੰਦੇ ਹੁੰਦੇ ਆ। ਸੋ ਡਾਕਟਰ ਜਿਹੜਾ ਮੈਡੀਕਲ ਹੈ ਨਾ ਉਹ ਤੁਸੀਂ ਸੀਲਡ ਐਨਵੈਲਪ ਡਾਕਟਰ ਤੁਹਾਨੂੰ ਦਿੰਦਾ, ਤੁਹਾਨੂੰ ਆਪ ਭੇਜਣੇ ਪੈਂਦੇ ਆ। ਸੋ ਜੇ ਤੁਸੀਂ ਗ੍ਰੀਨ ਕਾਰਡ ਫਾਈਲ ਕਰਨ ਦੇ ਵੇਲੇ ਲਾਤੇ, ਇੱਕ ਤਾਂ ਤੁਹਾਡੇ ਕੋਲ ਉਹ ਆਪਸ਼ਨ ਹੁੰਦੀ ਹੈ। ਜੇ ਤੁਸੀਂ ਉਦੋਂ ਨਹੀਂ ਲਾਏ, ਤੁਸੀਂ ਆਪਣੇ ਆਪ ਡਾਕਟਰ ਨੂੰ ਆਪਣੇ ਆਪ ਨਹੀਂ USCIS ਨੂੰ ਭੇਜਣਾ, ਉਹਨਾਂ ਦੇ ਨੋਟਿਸ ਆਉਣ ਦੀ ਵੇਟ ਕਰਨੀ ਹੈ। ਸੋ ਨੋਟਿਸ 2 ਤਰ੍ਹਾਂ ਦਾ ਆਊਗਾ, ਜਾਂ ਤਾਂ ਤੁਹਾਨੂੰ ਕਹੋਗੇ ਕਿ ਤੁਹਾਡਾ ਮੈਡੀਕਲ ਨਹੀਂ ਮਿਲਿਆ, ਤੁਸੀਂ ਸਾਨੂੰ ਇੰਨੇ ਦਿਨਾਂ ਦੇ ਅੰਦਰ ਜਮ੍ਹਾਂ ਕਰਾਓ, ਜਾਂ ਫਿਰ ਉਹ ਤੁਹਾਨੂੰ ਨੋਟਿਸ ਕਹੂਗਾ ਕਿ ਜਦੋਂ ਤੁਹਾਡੀ ਇੰਟਰਵਿਊ ਆਊਗੀ ਤੁਸੀਂ ਇੰਟਰਵਿਊ 'ਤੇ ਮੈਡੀਕਲ ਲੈ ਕੇ ਆਓ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਸਬਮਿਟ ਕਰਦੇ ਹੋ ਜਾਂ ਲੈ ਕੇ ਜਾਂਦੇ ਹੋ ਇੰਟਰਵਿਊ ਦੇ ਨਾਲ, ਜਿਹੜੇ ਤੁਹਾਡੇ ਡਾਕਟਰ ਦਾ 60 ਦਿਨ ਤੋਂ ਪੁਰਾਣੇ ਉਹਦੇ ਸਿਗਨੇਚਰ ਨਹੀਂ ਹੋਣੇ ਚਾਹੀਦੇ ਉਸ ਵੇਲੇ। ਤੇ ਇੱਕ ਵਾਰੀ ਤੁਸੀਂ ਜਦੋਂ ਜਮ੍ਹਾਂ ਕਰਾਤਾ, ਉਹ ਤੁਹਾਡਾ 2 ਸਾਲ ਲਈ ਵੈਲਿਡ ਹੁੰਦਾ, 2 ਸਾਲ ਤੋਂ ਬਾਅਦ ਐਕਸਪਾਇਰ ਹੋ ਜਾਂਦਾ। ਪਰ ਆਹ ਜਿਹੜੀ ਹੁਣ ਇਹਨਾਂ ਨੇ ਐਕਸੈਪਸ਼ਨ ਕੀਤੀ ਹੈ ਸਿਰਫ ਸੈਪਟੈਂਬਰ 30, 2021 ਤੱਕ, ਉਸ ਤੋਂ ਪਹਿਲਾਂ ਜਿਹੜੇ ਕੇਸ ਸੀਗੇ ਉਹਨਾਂ ਦੀ ਉਹ ਕਹਿੰਦੇ 2 ਸਾਲ ਦੀ ਬਜਾਏ, ਕਿਉਂਕਿ ਆਪਾਂ ਸਲੋ ਆਪਾਂ 4 ਸਾਲ ਮੰਨਾਂਗੇ। ਸੋ ਮਤਲਬ ਨੋਟਿਸ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਮੈਡੀਕਲ ਕਰਾਉਣ ਤੋਂ ਪਹਿਲਾਂ, ਜਾਂ ਨਾਲ ਹੀ ਜਮ੍ਹਾਂ ਕਰਾ ਦਿਓ ਫਾਈਲਿੰਗ ਵੇਲੇ ਜਾਂ ਨੋਟਿਸ ਦੇ ਵੇਲੇ। ਇੱਕ ਇਹਦੇ ਨਾਲ ਇੱਕ ਹੋਰ ਚੀਜ਼ ਹੈ, ਪਬਲਿਕ ਚਾਰਜ ਦੀ ਗੱਲ ਕਰਾਂਗੇ ਕਿਉਂਕਿ ਮੈਡੀਕਲ ਦੀ ਗੱਲ ਕਰ ਰਹੇ ਹਾਂ। ਜੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਬਲਿਕ ਚਾਰਜ ਵਾਲੇ ਰੂਲ, ਨਵਾਂ ਪਬਲਿਕ ਚਾਰਜ ਦਾ ਰੂਲ ਪਾਸ ਕਰ ਰਹੀ ਹੈ। ਓਕੇ, ਕੀ ਪਾਸ ਕਰ ਰਹੀ ਹੈ ਸਾਨੂੰ ਪਤਾ ਨਹੀਂ ਅਜੇ, ਇਹਨਾਂ ਨੇ ਕਮੈਂਟ ਪੀਰੀਅਡ ਦੇ ਵਿੱਚ ਚੱਲ ਰਿਹਾ। ਇਹ ਡੇਟਾ ਇਕੱਠਾ ਕਰ ਰਹੇ ਨੇ ਲੋਕਾਂ ਤੋਂ, DHS ਤੋਂ ਪੁੱਛ ਰਹੇ ਨੇ ਕਿ ਤੁਹਾਨੂੰ ਕੀ ਲੱਗਦਾ ਕਿ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ, ਜਿੱਦਾਂ ਕਿ US ਦਾ ਕਾਨੂੰਨ ਨਾਰਮਲ ਤਰੀਕੇ ਨਾਲ ਫੰਕਸ਼ਨ ਕਰਦਾ। ਸੋ ਉਹਨਾਂ ਨੇ ਇਹੀ ਕਿਹਾ ਕਿ ਆਪਾਂ ਚਾਹੁੰਦੇ ਹਾਂ ਕਿ ਇਹ ਫੇਅਰ ਹੋਵੇ, ਲਾਅ ਦੇ ਨਾਲ ਕੰਸਿਸਟੈਂਟ ਹੋਵੇ, ਆਪਾਂ ਲੋਕਾਂ ਤੋਂ ਇਨਫੋਰਮੇਸ਼ਨ ਲਈਏ ਕਿ ਉਹਨਾਂ ਨੂੰ ਤੰਗੀਆਂ ਆਉਂਦੀਆਂ ਕਿੱਦਾਂ ਹੁੰਦਾ, ਤਾਂ ਕਿ ਉਹ ਆਪਣੀ ਫੈਮਿਲੀ ਵਗੈਰਾ ਸਾਰਿਆਂ ਨੂੰ ਸੇਫ ਰੱਖ ਸਕਣ। ਸੋ ਉਹਨਾਂ ਨੇ ਨਵਾਂ ਹੁਣ ਜਿਹੜਾ ਹੈਗਾ ਪਬਲਿਕ ਚਾਰਜ ਦਾ ਲਾਅ ਬਣਾ ਦੇਣਾ, ਤੇ ਕਮੈਂਟ ਵਗੈਰਾ ਇਹਨਾਂ ਦੇ ਹੁਣ ਖੁੱਲ੍ਹ ਗਏ ਆ ਅਗਸਤ 23, 2021 ਤੋਂ ਲੈ ਕੇ ਅਕਤੂਬਰ 22, 2021 ਦੇ ਵਿੱਚ, ਜਿਹਦੇ ਵਿੱਚ ਲੋਕੀ ਉਹਨਾਂ ਨੂੰ ਦੱਸ ਸਕਦੇ ਆ ਕਿ ਜੇ ਉਹਨਾਂ ਦਾ ਕੋਈ ਓਪੀਨੀਅਨ ਹੈਗਾ ਇਸ ਬਾਰੇ। ਜੋ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਇਹ ਰੂਲ ਮੇਕਿੰਗ ਵੱਲ ਜਾਂਦੇ ਆ ਤੇ ਪਬਲਿਕ ਚਾਰਜ ਦਾ ਇਹ ਨਵਾਂ ਰੂਲ ਬਣਾਉਗੇ। ਜੀ, ਸੋ ਲਾਸਟ ਟਾਈਮ ਵੀ ਇਦਾਂ ਹੀ ਹੋਇਆ ਸੀਗਾ ਜਦੋਂ ਉਹਨਾਂ ਨੇ ਪਬਲਿਕ ਚਾਰਜ ਦਾ ਕੀਤਾ ਸੀਗਾ, ਇਹਨਾਂ ਨੇ ਪਬਲਿਕ ਕਮੈਂਟ ਉਦੋਂ ਲਏ ਸੀਗੇ ਜਾਂ ਉਦੋਂ ਉਹਨਾਂ ਨੇ ਉਦਾਂ ਹੀ ਬਣਾ ਦਿੱਤਾ ਸੀਗਾ? ਉਹਨਾਂ ਨੇ ਕਾਫੀ ਥੋੜ੍ਹੀਆਂ ਬਹੁਤੀਆਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਅਪੁਆਇੰਟਮੈਂਟਸ ਵਗੈਰਾ ਵੈਲਿਡ ਨਹੀਂ ਸੀਗੀਆਂ, ਜਿੱਦਾਂ ਆਪਾਂ ਡਿਸਕਸ ਕੀਤਾ ਕੋਰਟ ਦੇ ਵਿੱਚ ਚੈਲੰਜ ਹੋ ਗਈ। ਚੈਡ ਵੁਲਫ ਦੀ ਸੀਗੀ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਇਸ ਵੇਲੇ ਕਿ ਕੇਸ ਗੱਲੋਂ ਹੋਇਆ ਸੀਗਾ, ਪਰ ਕਾਫੀ ਉੱਪਰ ਤੱਕ ਗਿਆ ਸੀਗਾ ਉਹਨਾਂ ਦਾ ਮਸਲਾ ਕੋਰਟ ਦੇ ਵਿੱਚ। ਜੀ। ਸੋ ਲਾਅ ਚੈਲੰਜ ਉਦੋਂ ਹੁੰਦਾ ਜਦੋਂ ਉਹ ਅਨਫੇਅਰ ਹੁੰਦਾ, ਜਦੋਂ ਤੁਸੀਂ ਲਾਅ ਇੱਕ ਸਿੰਪਲ ਜਿਹਾ ਸਿੱਧਾ ਜਿਹਾ ਬਣਾਓ ਜਿਹੜਾ ਲੋਕਾਂ ਨੂੰ ਬੈਨੀਫਿਟ ਦੇ ਰਿਹਾ, ਉਹ ਚੈਲੰਜ ਹੋਣਾ ਮੁਸ਼ਕਿਲ ਹੈ ਕਿਉਂਕਿ ਫੈਡਰਲੀ ਫੰਡਡ ਬੈਨੀਫਿਟ ਹੈ, ਸਟੇਟ ਕਈ ਚੀਜ਼ਾਂ ਨਹੀਂ ਵੀ ਚੈਲੰਜ ਕਰ ਸਕਦੀ। ਹੁਣ ਇਹਦੇ ਵਿੱਚ
ਦੱਸਣ ਦਾ ਮਕਸਦ ਇਹਦਾ ਕੀ ਆ? ਦੱਸਣ ਦਾ ਮਕਸਦ ਇਹ ਹੈ ਕਿ ਹੁਣ ਜਦੋਂ ਉਹਨਾਂ ਨੇ ਪਬਲਿਕ ਚਾਰਜ ਵਾਲਾ ਹਟਾਤਾ, ਹੁਣ ਕਈ ਕਲਾਇੰਟ ਆ ਉਹਨਾਂ ਨੂੰ ਜੇ ਮੈਂ ਕਹਾਂ ਵੀ ਕਿ ਤੁਸੀਂ ਬੈਨੀਫਿਟ ਨਾ ਲਓ, ਤੁਹਾਡੀ ਇਨਕਮ ਸਹੀ ਆ, ਉਹਨਾਂ ਨੇ ਵਕੀਲ ਦੀ ਗੱਲ ਆਖੇ ਨਹੀਂ ਲੱਗਣਾ, ਉਹਨੇ ਕਹਿਣਾ ਸਾਡੇ ਪੈਸੇ ਬਚਦੇ, ਆਪਾਂ ਮੈਡੀਕਲ ਲੈਣਾ ਹੀ ਲੈਣਾ। ਗੱਲ ਉਹੀ ਆ ਜਾਂਦੀ ਕਿ ਜਦੋਂ ਪਾਸ ਹੋਇਆ ਜਿਹੜੇ ਸਾਡੇ ਕਲਾਇੰਟ ਸੀਗੇ ਤਾਂ ਵੀ ਇਹੀ ਕਿਹਾ ਸੀ ਕਿ ਪਬਲਿਕ ਚਾਰਜ ਨਾਲ ਤੁਸੀਂ ਪੰਗਾ ਨਾ ਲਓ ਜਦ ਤੱਕ ਤੁਸੀਂ ਸਿਟੀਜ਼ਨ ਨਹੀਂ ਬਣਦੇ, ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਅਗਲੇ ਦਿਨ ਕਿਹੜਾ ਲਾਅ ਪਾਸ ਹੋ ਜਾਣਾ। ਹੁਣ ਦੁਬਾਰਾ ਪਬਲਿਕ ਚਾਰਜ ਆ ਰਿਹਾ, ਕੱਲ ਨੂੰ ਇਹਨਾਂ ਦੀ ਸਰਕਾਰ ਡਿੱਗਦੀ ਆ, ਫਿਰ ਨਵੀਂ ਸਰਕਾਰ ਆਊਗੀ, ਫਿਰ ਵਧਾ ਸਕਦੀ ਆ। ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਜਿਹੜੇ ਕੇਸ ਤੇ ਸੁਣਵਾਈ ਕਦੋਂ ਹੋਣੀ ਆ, ਉਹ ਇਸ ਸਰਕਾਰ ਦੇ ਥੱਲੇ ਹੋਣੀ ਆ, ਨਵੀਂ ਸਰਕਾਰ ਦੇ ਥੱਲੇ ਹੋਣੀ ਆ। ਸੋ ਇਹ $400-500 ਲਈ ਮਹੀਨੇ ਲਈ ਜਿਹੜਾ ਬੰਦਾ ਅਫੋਰਡ ਕਰ ਸਕਦਾ ਹੈਗਾ, ਉਹ ਜਿਹੜੇ ਆ ਬੈਨੀਫਿਟ ਹੈਗੇ ਤੋਂ ਦੂਰ ਰਹੋ। ਆਪ ਵੀ ਨਾ ਲਓ, ਆਪਣੇ ਘਰਦਿਆਂ ਨੂੰ ਵੀ ਨਾ ਲੈ ਕੇ ਦਿਓ। ਇੱਕ ਵਾਰੀ ਤੁਸੀਂ ਸਿਟੀਜ਼ਨ ਬਣ ਗਏ, ਫਿਰ ਤੁਹਾਡੇ ਕੋਲ ਆਪਸ਼ਨਸ ਖੁੱਲੀਆਂ, ਫਿਰ ਤੁਹਾਡੀ ਡੀਪੋਰਟੇਸ਼ਨ ਨਹੀਂ ਹੋ ਸਕਦੀ। ਸੋ ਨਹੀਂ, ਬਿਲਕੁਲ ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ। ਸੋ ਇੱਕ ਚੀਜ਼ ਨਾ ਇੱਥੇ ਕਰਦੇ ਜਾਈਏ, ਜਿਹੜੀਆਂ ਪਾਰਟੀਜ਼ ਵੀ ਆ ਨਾ ਇੱਥੇ, ਉਹ ਦਿਖਾਉਂਦੀਆਂ ਕੁਛ ਨੇ ਅਤੇ ਕਰਦੀਆਂ ਕਈ ਇਹਦੀ ਕੁਛ ਹੁੰਦੀਆਂ ਨੇ। ਚਾਹੇ ਉਹ ਤੁਹਾਡੇ ਹੱਕ ਦੀ ਗੱਲ ਕਰਦੀਆਂ ਹੋਣ, ਕਈ ਇਹਦੀ ਜ਼ਰੂਰੀ ਨਹੀਂ ਆ ਵੀ ਉਹ ਵਾਕਿਆ ਹੀ ਉਹੀ ਚੀਜ਼ ਜਿਹੜੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਬਾਕੀਆਂ ਨੂੰ ਵੀ ਨਾਲ ਲੈ ਕੇ ਜਿਹੜਾ ਉਹ ਚੱਲਣਾ ਹੁੰਦਾ ਆ। ਸੋ ਬਹੁਤ ਕੁਛ ਜਿਹੜਾ ਫਰਕ ਪੈਂਦਾ ਹੁੰਦਾ ਆ। ਸੋ ਇਹ ਹਰ ਇੱਕ ਕਿਸੇ ਵੀ ਪਾਰਟੀ ਦੀ ਅੱਖਾਂ ਬੰਦ ਕਰਕੇ ਜਿਹੜੀ ਗੱਲ ਆ ਉਹ ਮੰਨਣੀ ਜਿਹੜੀ ਉਹ ਠੀਕ ਨਹੀਂ ਹੁੰਦੀ, ਉਹ ਚੰਗੀ ਗੱਲ ਨਹੀਂ ਹੁੰਦੀ। ਸੋ ਹੁਣ ਇਹ ਨਹੀਂ ਪਤਾ ਵੀ ਜਦੋਂ ਪਬਲਿਕ ਚਾਰਜ ਵਾਲਾ ਇਹ ਰੂਲ ਮੇਕਿੰਗ ਹੋਊਗੀ, ਕੀ ਰੂਲ ਬਣੂਗਾ, ਉਹ ਫਾਇਦੇ ਲਈ ਹੋਊਗਾ, ਨੁਕਸਾਨ ਲਈ ਹੋਊਗਾ। ਇਵੈਂਚੁਅਲੀ ਕਿਤੇ ਨਾ ਕਿਤੇ ਤਾਂ ਰੋਕ ਜਿਹੜੀ ਆ ਪਬਲਿਕ ਚਾਰਜ ਦੇ ਉੱਤੇ ਲੱਗੂਗੀ ਜੇ ਆਲਰੇਡੀ ਇਸ ਦੇ ਉੱਤੇ ਲਾਅ ਬਣਨ ਦੀ ਜਿਹੜੀ ਉਹ ਗੱਲ ਆ ਰਹੀ ਹੈਗੀ ਆ। ਸੋ ਜ਼ਰੂਰ ਭਾਈ ਧਿਆਨ ਦਿਓ, ਆਪਣੇ ਵਕੀਲਾਂ ਦੀ ਗੱਲ ਜਿਹੜੀ ਉਹ ਮੰਨਿਆ ਕਰੋ, ਇੱਦਾਂ ਨਾ ਕਰਿਆ ਕਰੋ। ਜੀ ਅਟਰਨੀ ਟੇਕ ਕੇਅਰ। ਜਿਹੜਾ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਆਪਾਂ ਦੇਖਿਆ ਸਾਰਿਆਂ ਨੇ ਕਿ ਜਿਸ ਤਰੀਕੇ ਨਾਲ ਅਫਗਾਨਿਸਤਾਨ ਤੋਂ ਪੁੱਲ ਆਊਟ ਕੀਤਾ ਉਹਨੇ, ਉੱਦਾਂ ਦੇਖੋ ਕਿੰਨੇ ਲੈਕਚਰ ਦਿੰਦੇ ਆ ਕਿ ਫੇਅਰਨੈਸ ਹੋਣੀ ਚਾਹੀਦੀ, ਫਲਾਨਾ ਢਮਕਾਨਾ। ਸਾਰੇ ਲੋਕਾਂ ਨੂੰ ਛੱਡ ਕੇ ਆ ਗਏ। ਜਿਹੜੇ ਹੁਣ ਕਈ ਸਾਡੇ ਕਲਾਇੰਟ ਸੀਗੇ, ਅਸਾਈਲਮ ਉਹਨਾਂ ਦੇ ਅਪਰੂਵ ਹੋਏ ਸੀਗੇ, ਆਰਮੀ ਲਈ ਕੰਮ ਕੀਤਾ ਉਹਨਾਂ ਨੇ, ਇੰਟਰਪ੍ਰੀਟਰ, ਟਰਾਂਸਲੇਟਰ, ਪਿੱਛੋਂ ਆਪਣੇ 730 ਵਗੈਰਾ ਫਾਈਲ ਕੀਤੇ ਸੀਗੇ, ਆਪਣੇ ਘਰਦਿਆਂ ਨੂੰ ਸਪਾਂਸਰ ਕੀਤਾ ਸੀਗਾ, ਉਹ ਉਹਨਾਂ ਨੇ ਐਮਬੈਸੀ ਚੱਕਤੀ ਉੱਥੋਂ ਦੀ। ਜੇ ਮੈਂ ਕਿਹਾ ਇੰਨੇ ਸਿਆਣੇ ਹੋਣ, ਵਾਕਈ ਲੋਕਾਂ ਦੀ ਫਿਕਰ ਕਰਦੇ ਹੋਣ, ਤੇ ਇਹੀ 2 ਮਹੀਨੇ ਪਹਿਲਾਂ ਜਿਹੜੇ ਹੈਗੇ ਕਿ ਘੱਟੋ ਘੱਟ ਜਿਹੜੇ ਪੈਂਡਿੰਗ ਕੇਸ ਆ ਜਿਹਨਾਂ ਦੇ ਲੋਕੀ ਪਿੱਛੇ ਲਟਕੇ ਹੋਏ ਆ, ਉਹਨਾਂ ਨੂੰ ਕੁਛ ਕਰਦੇ, ਲੈ ਕੇ ਆਉਂਦੇ। ਕਈਆਂ ਦੀ ਇੰਟਰਵਿਊ ਹੁਣ ਆਉਣੀ ਸੀ 2 ਮਹੀਨਿਆਂ ਦੇ ਅੰਦਰ, ਇੰਟਰਵਿਊ ਲਾਈਨਡ ਅਪ ਸੀਗੀਆਂ ਕਈ ਕਲਾਇੰਟਾਂ ਦੀਆਂ ਸਾਡੇ, ਉਹ ਬਸ ਉਹਨਾਂ ਨੇ ਪਲੱਗ ਪੁੱਲ ਅਪ ਕਰਤਾ। ਹੁਣ ਉਹ ਕਹਿੰਦੇ ਆਪਾਂ ਕਿੱਥੇ ਜਾਈਏ? ਆਪਾਂ ਕਿਹਾ ਹੁਣ ਤੁਹਾਨੂੰ ਹੁਣ ਕੀ ਦੱਸੀਏ? ਹੁਣ ਮੈਂ ਕਿਹਾ ਜੇ ਐਮਬੈਸੀ ਨਹੀਂ ਰਹਿ ਗਈ ਤਾਂ ਹੁਣ ਮੈਂ ਕਿਹਾ ਇਮੀਗ੍ਰੇਸ਼ਨ ਲਾਇਰ ਕੀ ਕਰ ਸਕਦਾ ਉਹਦੇ ਵਿੱਚ? ਦੂਜੀ ਕੰਟਰੀ 'ਚ ਰੀਲੋਕੇਟ ਕਰ ਜਾਓ। ਕਹਿੰਦੇ ਕਿ ਜਿਹੜੇ ਏਅਰਪੋਰਟ ਵਗੈਰਾ ਸੀਗੇ ਉਹ ਵੀ ਹੁਣ ਉੱਥੋਂ ਨਿਕਲਣਾ ਬੜਾ ਮੁਸ਼ਕਿਲ ਆ, ਡਾਕੂਮੈਂਟ ਨਹੀਂ ਲੈ ਕੇ ਜਾ ਸਕਦੇ ਆ। ਸੋ ਜਿੱਦਾਂ ਹੁਣ ਇਹਦਾ ਬਿਆਨ ਵੀ ਸੁਣਿਆ ਸੀਗਾ, ਕਾਫੀ ਹੁਣ ਜਿਹੜੇ ਡੈਮੋਕ੍ਰੈਟਿਕ ਜਿਹੜੇ ਇਮੀਗ੍ਰੇਸ਼ਨ ਲਾਇਰਸ ਆ ਸਾਰੇ, ਕਾਫੀ ਉਹਨਾਂ ਦਾ ਨਿੰਦਿਆ ਕੀਤੀ ਕਿ ਬੜੇ ਗਲਤ ਤਰੀਕੇ ਨਾਲ ਪੁੱਲ ਆਊਟ ਕੀਤਾ ਕਿ ਇਮੀਗ੍ਰੈਂਟਾਂ ਨੂੰ ਕਾਫੀ ਪ੍ਰੋਬਲਮ ਹੋਣੀ ਹੈ ਅਸਾਈਲਮ ਸੀਕਰ ਨੂੰ, ਕਿਉਂਕਿ ਉੱਥੇ ਤਾਂ ਹੁਣ ਬਾਹਰ ਨਿਕਲ ਨਹੀਂ ਸਕਦਾ। ਤੇ ਜਦੋਂ ਬਾਈਡਨ ਨੇ ਫਿਰ ਜਦੋਂ ਬਿਆਨ ਦਿੱਤਾ ਸੀਗਾ, ਦੇਖ ਕੇ ਤੁਹਾਨੂੰ ਫਿਰ ਸੁਣ ਕੇ ਲੱਗਦਾ ਕਿ ਦੇਖੋ ਸਿੱਧੇ ਬੜੇ ਠੰਡੇ ਜਿਹੇ ਕਿ ਨਹੀਂ ਸਾਡੀ ਰਿਸਪੌਂਸਿਬਿਲਿਟੀ ਨਹੀਂ, ਆਪਾਂ ਬਾਹਰ ਨਿਕਲ ਜਾਣਾ। ਸੋ ਇਹਨਾਂ ਦਾ ਪਤਾ ਨਹੀਂ ਹੈ ਕਿ ਕਿੱਦਾਂ ਇਹਨਾਂ ਦੇ ਪੋਲੀਟੀਕਲ ਕੰਪਰੋਮਾਈਜ਼ ਕੀ ਇਹਨਾਂ ਨੂੰ ਕਰਨਾ ਪਵੇ ਆਪਣੇ ਕਰੀਅਰ ਦੇ ਲਈ। ਸੋ ਇਹ ਹੈ ਕਿ ਜਿੰਨਾ ਤੁਸੀਂ ਕੰਜ਼ਰਵੇਟਿਵਲੀ ਚੱਲੋਗੇ ਆਪਣੀ ਇਮੀਗ੍ਰੇਸ਼ਨ ਸਟ੍ਰੈਟਜੀ, ਅੱਜ ਹੁਣ ਸਾਨੂੰ ਪਤਾ ਹੈ ਕਿ ਪਬਲਿਕ ਚਾਰਜ ਵਾਲਾ ਅੱਜ ਨਹੀਂ ਕੱਲ ਨਹੀਂ ਫਿਰ ਇਹਨੇ ਪੰਗਾ ਬੰਨਣਾ ਹੀ ਬੰਨਣਾ ਵਾ। ਸੋ ਜਦੋਂ ਚਰਚਾ ਸ਼ੁਰੂ ਹੋ ਗਈ ਇਹ ਹੋਣਾ ਹੀ ਹੋਣਾ ਹੈ ਇਵੈਂਚੁਅਲੀ। ਹਾਂਜੀ, ਆ ਸਟੇ ਇਨ ਮੈਕਸੀਕੋ ਪ੍ਰੋਗਰਾਮ ਆ, ਦੇਖ ਲਓ ਤੁਸੀਂ, 2 ਸਾਲ ਹੋ ਗਏ ਹੁਣ ਸਾਨੂੰ ਗੱਲ ਕਰਦੇ ਇਹਦੇ ਬਾਰੇ, ਤੇ ਇਹ ਸਾਰੇ ਆਉਂਦੇ ਰਹਿਣੇ ਆ। ਸੋ ਬੇਸਿਕਲੀ ਇਹ ਹੈ ਕਿ ਜਿੰਨਾ ਤੁਸੀਂ ਕੰਜ਼ਰਵੇਟਿਵਲੀ ਚੱਲੋਗੇ, ਜਿੰਨਾ ਤੁਹਾਡੇ ਕੋਲ ਸਬੂਤ ਹੋਊਗਾ ਕਿ ਮੈਂ ਮੈਕਸੀਕੋ 'ਚ ਵੀ ਟਰਾਈ ਕੀਤਾ ਸੀ, ਮੇਰਾ ਅਸਾਈਲਮ ਹੋਇਆ ਨਹੀਂ, ਮੈਂ ਕੋਈ ਬੈਨੀਫਿਟ ਨਹੀਂ ਲਿਆ, ਉਹਨਾਂ ਹੀ ਤੁਹਾਡੇ ਲਈ ਫਾਇਦੇ ਦੀ ਗੱਲ ਆ, ਉਹਨਾਂ ਤੁਹਾਡੇ ਲਈ ਸੇਫਟੀ ਰਹੂਗੀ। ਸੋ ਆਪਣੇ ਜਿਹੜੇ ਹਿਸਾਬ ਦੇ ਨਾਲ ਚੱਲੋ, ਅਤੇ ਪੋਲੀਟੀਸ਼ੀਅਨਾਂ ਦੇ ਉੱਤੇ ਜਿੱਦਾਂ ਕਿਹਾ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਜਿਹੜਾ ਉਹਨਾਂ ਦੇ ਉੱਤੇ ਬੰਦ ਕਰੋ। ਇਹਨਾਂ ਨੇ ਵੋਟਾਂ ਬਟੋਰਨ ਦੇ ਲਈ ਕੁਛ ਕਹਿਣਾ ਹੁੰਦਾ ਅਤੇ ਬਾਅਦ ਦੇ ਵਿੱਚ ਕੰਮ ਜਿਹੜੇ ਉਹ ਕੁਛ ਹੋਰ ਕਰਨੇ ਹੁੰਦੇ ਆ। ਸੋ ਇਹ ਦੋਨਾਂ ਪਾਰਟੀਆਂ ਦੇ ਉੱਤੇ ਚੀਜ਼ਾਂ ਲਾਗੂ ਹੁੰਦੀਆਂ ਆ। ਅੰਨੀ ਸਪੋਰਟ ਕਿਸੇ ਦੀ ਵੀ ਕਰਨੀ ਜਿਹੜੀ ਉਹ ਮਾੜੀ ਹੁੰਦੀ ਆ। ਸੋ USCIS ਨੇ ਕਹਿੰਦੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਨਾਲ ਆਪਣੇ ਜਿਹੜਾ ਰਿਲੇਸ਼ਨ ਆ, ਪਾਰਟਨਰਸ਼ਿਪ ਆ, ਉਸ ਨੂੰ ਹੁਣ ਹੋਰ ਅੱਗੇ ਵਧਾਇਆ ਹੈਗਾ ਜੀ। ਇਹਨਾਂ ਨੇ ਪਹਿਲਾਂ ਕੀ ਕੀਤਾ ਸੀਗਾ, ਹੁਣੇ ਪਿਛਲੇ ਕੁਝ ਸਾਲਾਂ 'ਚ ਜਦੋਂ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਸੀਗੇ, ਉਹਦੇ ਵਿੱਚ ਇਹਨਾਂ ਨੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਇੱਕ ਇਹਨਾਂ ਨੇ ਬਾਕਸ ਲਾਇਆ ਹੁੰਦਾ ਸੀਗਾ ਕਿ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਹੈ ਕਿ ਨਹੀਂ ਹੈ। ਜੇ ਨਹੀਂ ਆ ਤਾਂ ਫਿਰ ਤੁਹਾਨੂੰ ਇਸ਼ੂ ਕਰ ਦਿੰਦੇ ਸੀਗੇ, ਤੁਹਾਨੂੰ ਵਰਕ ਪਰਮਿਟ ਦੇ ਨਾਲ ਕਾਰਡ ਆ ਜਾਂਦਾ, ਸੋਸ਼ਲ ਸਿਕਿਉਰਿਟੀ ਕਾਰਡ ਆ ਜਾਂਦਾ ਸੀਗਾ। ਪਰ ਆਪਾਂ ਕੀ ਦੇਖਦੇ ਸੀਗੇ, ਕਈ ਕੇਸਾਂ ਦੇ ਵਿੱਚ ਨਹੀਂ ਆਉਂਦਾ ਸੀਗਾ। ਕਈ ਕਲਾਇੰਟਾਂ ਨੂੰ ਸਾਡੇ ਸਿਰਫ ਵਰਕ ਪਰਮਿਟ ਹੀ ਮਿਲਦਾ ਸੀਗਾ, ਕਈਆਂ ਨੂੰ ਕਾਰਡ ਆ ਜਾਂਦਾ ਸੀਗਾ। ਕੋਈ ਲੌਜਿਕ ਨਹੀਂ ਸੀਗਾ ਕਿ ਕਿਹਨੂੰ ਸੋਸ਼ਲ ਸਿਕਿਉਰਿਟੀ ਮਿਲਣਾ, ਕਿਹਨੂੰ ਨਹੀਂ ਮਿਲਣਾ। ਤੇ ਜਿਹਨਾਂ ਨੂੰ ਨਹੀਂ ਮਿਲਦਾ ਸੀਗਾ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਾ ਪੈਂਦਾ ਸੀਗਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਆਫਿਸ।
ਉਹ ਕੋਵਿਡ ਦੇ ਵਿੱਚ ਬੰਦ ਰਿਹਾ। ਉਹ ਕਹਿੰਦੇ ਆਪਾਂ ਤੁਹਾਨੂੰ ਦੇ ਨਹੀਂ ਸਕਦੇ। ਸੋ ਹੋਇਆ ਕਿ ਕਈ ਲੋਕਾਂ ਕੋਲ ਕਾਰਡ ਆ ਗਏ ਤੇ ਸੋਸ਼ਲ ਸਿਕਿਉਰਿਟੀ ਨਹੀਂ 6-6 ਮਹੀਨੇ ਮਿਲਿਆ। ਕਾਰਡ ਦੀ ਮਿਆਦ 1 ਸਾਲ ਦੀ ਹੁੰਦੀ ਸੀਗੀ, ਉੱਧਰੋਂ ਦੀ ਸੋਸ਼ਲ ਸਿਕਿਉਰਿਟੀ ਨਹੀਂ ਆਇਆ, ਉੱਧਰੋਂ ਕਾਰਡ ਐਕਸਪਾਇਰ ਹੋ ਜਾਂਦਾ ਸੀਗਾ। ਸੋ ਇਹਨਾਂ ਨੇ ਹੁਣ ਆਪਣੀ ਜਿਹੜੀ ਆ ਪਾਰਟਨਰਸ਼ਿਪ ਕਾਫੀ ਵਧਾਈ ਹੈ ਇਹਨਾਂ ਨਾਲ। ਤੇ ਜਿਹੜਾ ਫਾਰਮ 485 ਹੈਗਾ ਐਡਜਸਟਮੈਂਟ ਆਫ ਸਟੇਟਸ ਗ੍ਰੀਨ ਕਾਰਡ ਵਾਲਾ, ਇਹਨਾਂ ਨੇ ਉਹਦੇ ਵਿੱਚ ਪ੍ਰੋਵੀਜ਼ਨਸ ਇਨਕਲੂਡ ਕੀਤੀਆਂ ਆਪਣੀਆਂ। ਤੇ ਜਿਹੜਾ ਸੋਸ਼ਲ ਸਿਕਿਉਰਿਟੀ ਨੂੰ ਕਹਿੰਦੇ ਕਿ ਆਟੋਮੈਟਿਕਲੀ ਜਦੋਂ 485 ਫਾਈਲ ਹੋਣਾ, ਆਪਾਂ ਇਲੈਕਟ੍ਰੋਨਿਕਲੀ ਉਹਨਾਂ ਨੂੰ ਡੇਟਾ ਭੇਜ ਦੇਣਾ। ਤੇ ਜਿਹੜੀ ਜਿੰਨੀ ਵੀ ਰੈਡ ਟੇਪ ਆ, ਬਿਊਰੋਕ੍ਰੇਸੀ, ਐਕਸਟਰਾ ਪੇਪਰ ਵਰਕ ਆ, ਉਹ ਹੁਣ ਲੋਕਾਂ ਨੂੰ ਨਹੀਂ ਕਰਨਾ ਪਊਗਾ। ਜਿਹੜਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਆਟੋਮੈਟਿਕਲੀ ਸਾਰੀ ਇਨਫੋਰਮੇਸ਼ਨ ਮਿਲ ਜਾ ਕਰੂਗੀ। ਤੇ ਉਹ ਫਿਰ ਜਦੋਂ ਇਮੀਗ੍ਰੇਸ਼ਨ ਇੱਥੋਂ ਦੀ ਗ੍ਰੀਨ ਲਾਈਟ ਦਊਗੀ ਕਿ 485 ਇਹਨਾਂ ਦਾ ਗ੍ਰਾਂਟ ਹੋ ਗਿਆ, ਤੇ ਆਪਣੇ ਆਪ ਹੀ ਉਹ ਜਿਹੜਾ ਸੋਸ਼ਲ ਸਿਕਿਉਰਿਟੀ ਹੈ ਗ੍ਰੀਨ ਕਾਰਡ ਦੇ ਨਾਲ ਹੀ ਉਹਨਾਂ ਨੂੰ ਮਿਲ ਜਾਊਗਾ। ਜੀ ਚਲੋ ਠੀਕ ਆ। ਸੋ ਅੱਜ ਕਾਫੀ ਅਹਿਮ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਚਰਚਾ ਕੀਤੀ ਆ, ਚਾਹੇ ਅਸਾਈਲਮ ਪ੍ਰੋਸੈਸ ਨੂੰ ਲੈ ਕੇ ਹੋਵੇ, ਰਿਮੇਨ ਇਨ ਮੈਕਸੀਕੋ ਪਾਲਿਸੀ ਆ, ਪਬਲਿਕ ਚਾਰਜ ਦੀ ਰੂਲ ਮੇਕਿੰਗ ਅਤੇ ਨੋ ਬਲੈਂਕ ਸਪੇਸ ਰਿਜੈਕਸ਼ਨ ਪਾਲਿਸੀ। ਸੋ USCIS ਆਪਣੇ ਕਈ ਥਾਵਾਂ ਦੇ ਉੱਤੇ ਰੁੱਖ ਨਰਮ ਕਰ ਰਹੀ ਆ, ਬਦਲ ਰਹੀ ਆ, ਪਰ ਇਵੈਂਚੁਅਲੀ ਜਿਹੜੇ ਇਮੀਗ੍ਰੇਸ਼ਨ ਦਾ ਇੱਕ ਵੱਡਾ ਚੇਂਜ ਜਿਸ ਦੀ ਬਹੁਤ ਚਿਰ ਤੋਂ ਲੋਕਾਂ ਨੂੰ ਜਿਹੜੀ ਉਮੀਦ ਹੈਗੀ ਆ ਜਾਂ ਉਹ ਮੰਗ ਕਰ ਰਹੇ ਆ, ਉਹ ਹਾਲ ਦੀ ਘੜੀ ਦੂਰ ਨੇੜੇ ਕਿਤੇ ਨਜ਼ਰ ਨਹੀਂ ਆ ਰਿਹਾ ਵੀ ਕੋਈ ਵੱਡਾ ਕੋਈ ਇਮੀਗ੍ਰੇਸ਼ਨ ਪਾਲਿਸੀ ਵੱਡੀ ਚੇਂਜ ਜਿਹੜੀ ਆ ਉਹ ਆਵੇਗੀ। ਪਰ ਛੋਟੀਆਂ ਪਾਲਿਸੀ ਚੇਂਜਸ ਵੀ ਜਿਹੜੀਆਂ ਆ ਉਹ ਲੋਕਾਂ ਦੇ ਕੇਸਾਂ ਦੇ ਉੱਤੇ ਅਸਰ ਕਰਦੀਆਂ ਹੈਗੀਆਂ। ਸੋ ਜ਼ਰੂਰ ਧਿਆਨ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਸੁਣਿਆ ਕਰੋ। ਹਰ ਸ਼ਨੀਚਰਵਾਰ ਨੂੰ ਆਪਾਂ ਜਿਹੜਾ ਪ੍ਰੋਗਰਾਮ ਆ ਤਕਰੀਬਨ 1.5 ਘੰਟੇ ਦੇ ਲਈ ਤੁਹਾਡੇ ਲਈ ਜਿਹੜਾ ਹੋਏ ਪੇਸ਼ ਕਰਦੇ ਹਾਂ। ਅਟਰਨੀ ਟੇਕਿਆਣਾ ਜੀ ਆਪਣੇ ਨਾਲ ਹਮੇਸ਼ਾ ਜੁੜਦੇ ਨੇ, ਅਹਿਮ ਕੇਸਿਸ ਦੇ ਬਾਰੇ ਜਾਂ ਅਹਿਮ ਖਬਰਾਂ ਦੇ ਬਾਰੇ ਜਿਹੜੀਆਂ ਆ ਉਹ ਆਪਾਂ ਨੂੰ ਜਾਣਕਾਰੀਆਂ ਦਿੰਦੇ ਆ। ਅਤੇ ਤੁਸੀਂ ਜੇ ਅਟਰਨੀ ਟੇਕਿਆਣਾ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਤਾਂ ਉਸ ਦੇ ਲਈ ਇਹਨਾਂ ਦੇ ਆਫਿਸ ਦਾ ਫ਼ੋਨ ਨੰਬਰ ਹੈ 415 909 0503 4159090503 ਦੇ ਉੱਤੇ। ਸੋ ਆਪਾਂ ਇੱਕ ਜਿਹੜੀ ਹੁਣ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਆਪਾਂ ਜਿਹੜੀਆਂ ਕਾਲਸ ਆ ਉਹ ਲੈਣੀਆਂ ਆਪਾਂ ਸ਼ੁਰੂ ਕਰਾਂਗੇ। ਅਤੇ ਸੋ ਤੇ ਤੁਸੀਂ ਕਾਲ ਕਰਕੇ ਆਪਣੇ ਸਵਾਲ ਜਿਹੜਾ ਹੈ ਉਹ ਤੁਸੀਂ ਪੁੱਛ ਸਕੋਗੇ। ਨੰਬਰ ਸਟੂਡੀਓ 'ਚ ਕਾਲ ਕਰਨ ਦੇ ਲਈ ਹੈ 408 272 5200 4082725200 408 272 5200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇੱਕ ਜਿਹੜੀ ਇੰਪੋਰਟੈਂਟ ਖਬਰ ਜਿਹੜੀ ਕੱਲ੍ਹ ਕੈਲੀਫੋਰਨੀਆ ਦੇ ਵਿੱਚੋਂ ਜਿਹੜੀ ਆਈ ਆ, ਜਿਹੜੀ ਪ੍ਰੋਪ 22 ਨੂੰ ਲੈ ਕੇ ਸੀਗੀ, ਜਿਸ ਦੇ ਵਿੱਚ ਊਬਰ ਲਿਫਟ ਡਰਾਈਵਰਸ ਜਿਹੜੇ ਆ ਉਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰ ਇਸ ਪ੍ਰੋਪੋਜੀਸ਼ਨ ਦੇ ਤਹਿਤ ਘੋਸ਼ਿਤ ਕੀਤਾ ਗਿਆ ਸੀਗਾ। ਕੱਲ੍ਹ ਇੱਕ ਅਦਾਲਤ ਦੇ ਵਿੱਚ ਇੱਕ ਜੱਜ ਨੇ ਕਿਹਾ ਆ ਵੀ ਇਹ ਜਿਹੜੀ ਪ੍ਰੋਪ 22 ਜਿਹੜੀ ਗਿਗ ਵਰਕਰ ਵਾਲਾ ਲਾਅ ਆ ਉਹ ਗੈਰ ਸੰਵਿਧਾਨਿਕ ਹੈਗਾ ਆ। ਸੋ ਨਵੰਬਰ ਦੇ ਵਿੱਚ ਵੋਟਰਾਂ ਨੇ ਪਾਸ ਕੀਤਾ ਸੀ। 49 ਦੇ ਮੁਕਾਬਲੇ 51% ਜਿਹੜੀਆਂ ਵੋਟਸ ਉਹ ਪਈਆਂ ਸੀਗੀਆਂ। ਕਾਫੀ ਲੋਕਾਂ ਨੂੰ ਇਸ ਦੇ ਵਿੱਚ ਭੁਲੇਖਾ ਜਿਹੜਾ ਉਹਨਾਂ ਨੇ ਪਾਇਆ ਸੀ। ਸੋ ਜੱਜ ਨੇ ਜਿਹੜਾ ਕਿਹਾ ਹੈ ਵੀ ਜਿਹੜਾ 7/8 ਮੈਜੋਰਟੀ ਦੇ ਨਾਲ ਇਸ ਨੂੰ ਓਵਰਟਰਨ ਕਰਨ ਵਾਲੀ ਜਿਹੜੀ ਗੱਲ ਆ ਉਹ ਸੰਵਿਧਾਨ ਦੇ ਨਾਲ ਮੇਚ ਨਹੀਂ ਖਾਂਦੀ, ਉਹ ਮੇਲ ਨਹੀਂ ਖਾਂਦੀ। ਸੋ ਇਸ ਲਈ ਇਹ ਜਿਹੜੇ ਪੂਰੇ ਕਾਨੂੰਨ ਨੂੰ ਜਿਹੜਾ ਗੈਰ ਸੰਵਿਧਾਨਿਕ ਉਹਨਾਂ ਨੇ ਜਿਹੜਾ ਬੈਲਟ ਮੈਜਰ ਸੀਗਾ ਇਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਹੈ। ਸੋ ਊਬਰ ਅਤੇ ਲਿਫਟ ਅਤੇ ਡੋਰਡੈਸ਼ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਡਰਾਈਵਰਸ ਆ ਉਹ ਧਿਆਨ ਜਿਹੜਾ ਉਹ ਦੇਣ। ਊਬਰ ਲਿਫਟ ਡੋਰਡੈਸ਼ ਵਾਲੇ ਕਹਿੰਦੇ ਆ ਵੀ ਅਸੀਂ ਅਦਾਲਤ ਦੇ ਵਿੱਚ ਜਿਹੜਾ ਅਸੀਂ ਜਾਵਾਂਗੇ ਅਤੇ ਇਸ ਦੇ ਖਿਲਾਫ ਜਿਹੜਾ ਫੈਸਲਾ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਗੈਰ ਸੰਵਿਧਾਨਿਕ ਜਿਹੜਾ ਉਹ ਆਖਿਆ ਹੈਗਾ ਆ। ਕਿਉਂਕਿ ਇਹ ਚੀਜ਼ ਹੋਣ ਤੋਂ ਬਾਅਦ 'ਚ ਪ੍ਰੋਪ 22 ਆਉਣ ਤੋਂ ਬਾਅਦ ਦੇ ਵਿੱਚ ਉਹ ਬੇਸਿਕਲੀ ਇਹ ਚੀਜ਼ ਕਹਿ ਲਓ ਵੀ ਜਿਹੜੇ ਡਰਾਈਵਰ ਸੀਗੇ ਉਹ ਬਾਅਦ ਦੇ ਵਿੱਚ ਨਾਖੁਸ਼ ਸੀਗੇ। ਉਦੋਂ ਉਹਨਾਂ ਦੀਆਂ ਗੱਲਾਂ 'ਚ ਆ ਗਏ। $200 ਮਿਲੀਅਨ ਤੋਂ ਵੱਧ ਇਹਨਾਂ ਤਿੰਨਾਂ ਕੰਪਨੀਆਂ ਨੇ ਜਿਹੜਾ ਉਹ ਖਰਚਾ ਕੀਤਾ ਸੀਗਾ ਇਸ ਮੈਜਰ ਨੂੰ ਪਾਸ ਜਿਹੜਾ ਉਹ ਕਰਾਉਣ ਦੇ ਲਈ। ਜੱਜ ਨੇ ਜਿਹੜੇ ਕੈਲੀਫੋਰਨੀਆ ਸੁਪੀਰੀਅਰ ਕੋਰਟ ਦੇ ਜੱਜ ਫਰੈਂਕ ਰੋਇਸ਼ ਸੀਗੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੋਪ 22 ਦੀ ਜਿਹੜੀ ਇੰਟਾਇਰਟੀ ਆ ਉਹ ਅਨਇਨਫੋਰਸੇਬਲ ਆ, ਉਹ ਲਾਗੂ ਪੂਰਨ ਤੌਰ ਦੇ ਉੱਤੇ ਨਹੀਂ ਕੀਤੀ ਜਾ ਸਕਦੀ ਅਤੇ ਇਸ ਨੂੰ ਜਿਹੜਾ ਉਹਨਾਂ ਨੇ ਗੈਰ ਸੰਵਿਧਾਨਿਕ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਹੈ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁਣ ਨਵਾਂ ਮਸਲਾ ਰੌਲਾ ਜਿਹੜਾ ਆ ਉਹ ਪਵੇਗਾ। ਅਤੇ ਹੁਣ ਆਪਾਂ ਅਟਰਨੀ ਟੇਕਿਆਣਾ ਜੀ ਲੈਂਦੇ ਹਾਂ ਜੀ ਆਪਾਂ ਇੱਕ ਬ੍ਰੇਕ, ਅਤੇ ਇਸ ਤੋਂ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਕਤੀ ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197. All loans are subject to credit and underwriting approval. Zender Mortgage, Zender Mortgage। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ ਗੋਲਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ। 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। ਗੋਲਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ ਐਲੀਟ ਇਵੈਂਟ ਵੈਨਿਊ ਵਿਦ ਬੈਸਟ ਮਾਡਰਨ ਲੁੱਕ ਵੈਨਿਊ ਇਨ ਟਾਊਨ, ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। ਐਲੀਟ Event venue 4105 Westfield Garden Drive, Fresno. Phone number 5593657433 या फिर विजिट कर सकते हो sales@eliteeventvenue.com ते। Golden Palace 2625 West Wasser Avenue, Fresno. Phone number 5597767377 या फिर 5592331234 या फिर विजिट कर सकते हो info@fresnogoldenpalace.com ते। Booking open for 2021 and 2022। ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ, ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ, ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰਹਾਊਸ ਖੁੱਲ ਗਿਆ ਆਪਣੇ ਸ਼ਹਿਰ ਫ੍ਰੈਜ਼ਨੋ 'ਚ। ਸੱਚੀ? ਆਹੋ, ਗਰੋਸਰੀ ਡਿਪੋ ਵੇਅਰਹਾਊਸ, ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ, ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ। ਆਲਸੋ ਸਪੈਸ਼ਲ ਡੀਲਸ ਫॉर ਸਟੋਰਸ। ਗਰੋਸਰੀ ਡਿਪੋ ਵੇਅਰਹਾਊਸ, ਐਡਰੈਸ 820 ਵੈਸਟ ਲਾਈਮਨ ਐਵੇਨਿਊ, Fresno. Call 888-721-4512, 888-721-4512। ਗਰੋਸਰੀ ਡਿਪੋ ਦੇ ਉੱਤੇ ਰਖੜੀ ਧਮਾਕਾ। ਫਸਟ ਪ੍ਰਾਈਜ਼ ਐਪਲ ਆਈਪੈਡ, ਸੈਕੰਡ ਪ੍ਰਾਈਜ਼ $200 ਅਤੇ ਥਰਡ ਪ੍ਰਾਈਜ਼ $100 ਦਾ ਗਿਫਟ ਕਾਰਡ ਮਿਲੇਗਾ। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਜੈਕ ਟਾਇਰ ਸਰਵਿਸ ਮਡੇਰਾ, ਕਿਸੇ ਵੀ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਦਾ ਕੰਮ ਹੋਵੇ, ਏਸੀਜ਼, APU, ਰੀਫਰਸ ਦਾ ਹੋਵੇ ਕੋਈ ਵੀ ਕੰਮ, ਬ੍ਰੇਕ, DPF ਦਾ ਕੋਈ ਵੀ ਕੰਮ, ਇੰਜਨ ਰਿਪੇਅਰ ਕਰਵਾਉਣਾ ਹੋਵੇ, ਆਇਲ ਚੇਂਜ ਕਰਨਾ ਹੋਵੇ, ਇਹ ਸਾਰੇ ਕੰਮ ਕਰਦੇ ਹਨ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਕੋਲੋਂ ਖਰੀਦ ਸਕਦੇ ਹੋ। ਅੱਜ ਹੀ ਕਾਲ ਕਰੋ ਜੈਕ ਟਾਇਰ ਸਰਵਿਸ ਮਡੇਰਾ ਦੇ ਮਹਾ ਸਿੰਘ ਨੂੰ 559-970-7603, 5599707603। ਐਡਰੈਸ 2558 Condor Avenue, Madeira. Jack Tire Service, Madeira. ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408-272-2500, 4082722500। ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ, ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰਿੰਗਟਨ ਤੇ। ਕਾਲ 559-367-1285।
ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਲਿਕਰ ਸਟੋਰ ਗੈਸ ਸਟੇਸ਼ਨ ਖਰੀਦਣਾ ਵੇਚਣਾ ਚਾਹੁੰਦੇ ਹੋ ਤਾਂ ਕਾਲ ਗੁਰਪ੍ਰੀਤ ਸਰਾਏ 5596960005 559 696 0005। ਪਗੜੀ ਸ਼ਾਨ ਪੰਜਾਬੀਆਂ ਦੀ ਇਹ ਜਿੰਦ ਜਾਨ ਪੰਜਾਬੀਆਂ ਦੀ ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਅੱਜ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਨਾਲ ਅਟਰਨੀ ਜੇ ਟਿਰਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜਿਹੜਾ ਆ ਹੁਣ ਆਪਣਾ ਸਵਾਲ ਆ ਉਹ ਪੁੱਛ ਸਕਦੇ ਆ। ਨੰਬਰ ਹੈਗਾ ਜੀ 408 272 5200 4082725200 ਅਤੇ ਸਾਰੇ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਜਾਵਾਂ, ਤੁਹਾਨੂੰ ਜਦੋਂ ਤੁਸੀਂ ਕਾਲ ਕਰਦੇ ਹੋ ਹੋਲਡ 'ਤੇ ਪਾ ਦਿੱਤਾ ਜਾਂਦਾ ਹੈ, ਤੁਹਾਨੂੰ ਰੇਡੀਓ ਸੁਣ ਰਿਹਾ ਹੁੰਦਾ ਆ। ਸੋ ਕਾਲ ਆਪਣੀ ਛੱਡਿਆ ਨਾ ਕਰੋ, ਤੁਹਾਡੇ ਨਾਲ ਜਿਹੜੀ ਵਾਰੀ ਸਿਰ ਜਿਹੜੀ ਉਹ ਗੱਲ ਕਰਾਂਗੇ ਅਤੇ ਤੁਸੀਂ ਜਿਹੜਾ ਥੋੜ੍ਹਾ ਜਿਹਾ ਪੇਸ਼ੈਂਸ, ਥੋੜ੍ਹਾ ਜਿਹਾ ਸਬਰ ਜਿਹੜਾ ਉਹ ਜ਼ਰੂਰ ਰੱਖਿਓ। ਜਿੰਨਾ ਸਮਾਂ ਹੈਗਾ ਆਪਣੇ ਕੋਲ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਤੁਹਾਡੇ ਲਈ ਜਿਹੜੀਆਂ ਉਹ ਪਿਕ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਸਟੂਡੀਓ ਦਾ ਨੰਬਰ ਹੈ 408 272 5200 ਅਤੇ ਨਾਲ ਹੀ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਜੇ ਇੱਕ ਹੀ ਸਵਾਲ ਜਿਹੜਾ ਉਹ ਪੁੱਛਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲ ਕਰ ਸਕੀਏ। ਅਤੇ ਆਓ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਜੁੜੇ ਨੇ ਆਪਣੇ ਨਾਲ ਕਰਮ ਜੀ ਇਟਲੀ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੀ, ਬੰਦਾ ਪਰਮਾਨੈਂਟ ਰੈਜ਼ੀਡੈਂਟ ਹੋਵੇ ਤੇ ਪੇਰੈਂਟਸ ਕੋਲ ਯੂਰੋਪੀਅਨ ਪਾਸਪੋਰਟ ਹੋਵੇ ਤਾਂ ਉਹ ਸਿਰਫ ESTA ਤੇ 3 ਮਹੀਨੇ ਵਿਜ਼ਿਟ ਕਰ ਸਕਦੇ ਨੇ, ਤੇ ਜੇ ਉਹਨਾਂ ਨੇ ਜ਼ਿਆਦਾ ਟਾਈਮ ਲਈ ਰਹਿਣਾ ਹੋਵੇ ਤਾਂ ਕੋਈ ਵੇ ਹੈਗਾ? ਫਿਰ ਟੂਰਿਸਟ ਵੀਜ਼ਾ ਲੈ ਕੇ ਆਓ, ਉੱਥੋਂ ਦੀ 6 ਮਹੀਨੇ ਤੱਕ ਰਹਿ ਸਕਦੇ ਆ ਉਹਦੇ ਉੱਤੇ। ਤੇ ਜੇ ਹੋਰ ਵੀ ਜ਼ਿਆਦਾ ਟਾਈਮ ਚਾਹੀਦਾ ਫਿਰ E2 ਵੀਜ਼ਾ, ਇਨਵੈਸਟਮੈਂਟ ਵੀਜ਼ੇ ਦੇ ਵਿੱਚ ਆਓ, ਉਹਦੇ ਵਿੱਚ 2-2 ਸਾਲ ਕਰਕੇ ਇੰਡੈਫੀਨਿਟਲੀ ਰਹਿ ਸਕਦੇ ਆ। E2 ਵੀਜ਼ਾ ਜੀ, ਓਕੇ। ਤੇ ਪਹਿਲਾਂ ਟੂਰਿਸਟ ਵੀਜ਼ਾ ਟਰਾਈ ਕਰੋ ਕਿ ਇਨਵੈਸਟਮੈਂਟ ਦੇਖਣ ਜਾਣਾ, B1 B2 ਜਿਹਨੂੰ ਕਹਿੰਦੇ ਆ, ਉਹਨਾਂ 6 ਮਹੀਨੇ ਆ। ਪਰ ਜੇ E2 ਕੰਟਰੀ ਦੇਖੋ ਕਿਹੜੀ ਯੂਰਪ 'ਚ ਕਿਹੜੀ ਕੰਟਰੀ ਤੋਂ, ਉਹਦੇ ਵਿੱਚ ਦੇਖੋ ਕਿ ਉਹ E2 ਦੀ ਮੈਂਬਰ ਹੈਗੀ ਹੈ ਕਿ ਨਹੀਂ ਮੈਂਬਰ ਹੈਗੀ ਹੈ। ਸੋ E2 ਵੀਜ਼ਾ ਥੱਲੇ ਆ ਕੇ ਉਹ ਇੱਥੇ ਰਹਿ ਸਕਦੇ ਨੇ, ਬਿਜ਼ਨਸ ਕਰ ਸਕਦੇ ਨੇ। ਤੇ ਪਰ ਇਹ ਗੱਲ ਇਹ ਹੈ ਕਿ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ, ਤੁਸੀਂ ਸਿਟੀਜ਼ਨ ਬਣ ਕੇ ਉਹਨਾਂ ਨੂੰ ਸਪਾਂਸਰ ਕਰ ਸਕਦੇ ਹੋ। ਫਿਰ ਇੰਨਾ ਵੱਡਾ ਤੁਹਾਨੂੰ ਪੈਸੇ ਖਰਚਣ ਦੀ ਪੰਗਾ ਲੈਣ ਦੀ ਲੋੜ ਨਹੀਂ, ਫਿਰ ਤੁਸੀਂ ਵੇਟ ਕਰਕੇ ਬੈਟਰ। ਹਾਂਜੀ ਠੀਕ, ਥੈਂਕ ਯੂ ਜੀ। ਓਕੇ, ਥੈਂਕ ਯੂ। ਹਾਂਜੀ, ਓਕੇ ਜੀ, ਮਿਹਰਬਾਨੀ ਜੀ, ਸੋ ਸ਼ੁਕਰੀਆ। ਇੱਕ ਜਿਹੜੀ ਆਪਣੀ ਕਾਲ ਸਾਨੂੰ ਬੀਤੇ ਦਿਨਾਂ ਦੇ ਵਿੱਚ ਕਿਸੇ ਨੇ ਪੁੱਛਿਆ ਸੀ, ਆਪਾਂ ਉੱਦਾਂ ਤਾਂ ਥੋੜ੍ਹਾ ਜਿਹਾ ਡਿਸਕਸ ਕੀਤਾ ਸੀ। ਜਿਹੜੇ ਕੁਛ ਕੈਨੇਡੀਅਨ ਟਰੱਕ ਡਰਾਈਵਰਸ ਨੇ ਉਹ ਜਿਹੜੇ ਇੱਥੇ ਕੰਮ ਕਰਨਾ ਚਾਹੁੰਦੇ ਨੇ ਕਿਸੇ ਅਮਰੀਕਨ ਕੰਪਨੀ ਦੇ ਲਈ, ਜੇ ਉਹ ਇਸ ਤਰੀਕੇ ਦੇ ਨਾਲ ਚਾਹੁੰਦੇ ਨੇ ਤਾਂ ਉਹਨਾਂ ਦੇ ਕੋਲ ਕੋਈ ਕਿਹੜਾ ਪ੍ਰੋਸੈਸ ਹੈਗਾ ਵੀ ਉਹ ਕਿੱਦਾਂ ਕਰ ਸਕਦੇ ਨੇ ਕੰਮ? ਕੋਈ ਉਹਦੇ ਲਈ ਸਪੈਸ਼ਲ ਵੀਜ਼ਾ ਲੈਣਾ ਪੈਂਦਾ ਆ ਜਾਂ ਰੈਗੂਲਰ ਕੈਨੇਡੀਅਨ ਸਿਟੀਜ਼ਨਸ਼ਿਪ ਜਾਂ ਉਸ ਪਰਮਾਨੈਂਟ ਰੈਜ਼ੀਡੈਂਸੀ ਦੇ ਉੱਤੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ? ਜਿਹੜੇ ਤਾਂ ਉੱਥੋਂ ਦੀ ਕੈਨੇਡੀਅਨ ਡਿਲੀਵਰ ਕਰਨ ਆਉਂਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਉਹਨਾਂ ਦਾ ਕਿੱਦਾਂ ਚੱਲਦਾ ਨਾ। B1 B2 ਤੇ ਆਉਂਦੇ ਨੇ, ਲੋਡ ਵਗੈਰਾ ਡਿਲੀਵਰ ਕਰਦੇ ਨੇ। ਹੁਣ ਜਿਹਨਾਂ ਦੀ ਗੱਲ ਕਰੀਏ ਜਿਹਨਾਂ ਨੇ ਅਮਰੀਕਨ ਮਾਰਕੀਟ ਦੇ ਵਿੱਚ ਆਪਰੇਟ ਕਰਨਾ ਹੈ, ਇੱਥੋਂ ਦੀ ਕੰਪਨੀਆਂ ਨਾਲ ਕੰਮ ਕਰਨਾ, ਇੱਥੇ ਰਹਿਣਾ, ਇੱਥੋਂ ਲੋਡ ਚੱਕਣੇ ਆ, ਇੰਟਰਨਲੀ ਡ੍ਰੌਪ ਕਰਨੇ ਆ, ਉਹਨਾਂ ਨੂੰ E2 ਵੀਜ਼ਾ ਉਹਨਾਂ ਲਈ ਬਿਨਾਂ ਵਰਕ ਪਰਮਿਟ ਦੇ ਕੋਈ ਵੀ ਬੰਦਾ ਇੱਥੇ ਕੰਮ ਨਹੀਂ ਕਰ ਸਕਦਾ। ਸਿੰਪਲ ਜਿਹੜੀ ਗੱਲ, ਉਹ ਜਿਹੜਾ ਸਿੰਪਲ ਜੀ ਗੱਲ ਆ। ਤੇ ਜਿਹੜਾ ਵਰਕ ਪਰਮਿਟ ਇਹਨਾਂ ਦੇ ਰਿਕੁਆਇਰਮੈਂਟਸ ਹੁੰਦੀਆਂ, ਖਾਨਾ ਪੂਰਤੀਆਂ ਕਾਫੀ ਪੂਰੀਆਂ ਕਰਨੀਆਂ ਪੈਂਦੀਆਂ। ਸੋ ਜਿਹੜਾ E2 ਤੁਹਾਨੂੰ E2 ਵੀਜ਼ਾ ਕੰਪਨੀ ਖੋਲ੍ਹਣੀ ਪੈਣੀ ਆ, ਇਨਵੈਸਟਮੈਂਟ ਕਰਨੀ ਪੈਣੀ ਆ। $2 ਤੋਂ $3 ਲੱਖ ਔਨ ਐਵਰੇਜ ਸਾਡਾ ਕਲਾਇੰਟ ਜਿਹੜਾ ਟਰੱਕਰ ਹੈਗਾ ਉਹ $3 ਲੱਖ ਇਨਵੈਸਟ ਕਰ ਰਿਹਾ। $3 ਲੱਖ ਦੇ ਵਿੱਚ ਉਹ ਬੇਸਿਕਲੀ ਆਰਗੂਮੈਂਟ ਇਹ ਦਿੰਦਾ ਕਿ ਮੈਂ ਕੰਪਨੀ ਖੋਲ੍ਹਣੀ ਆ, ਬਿਜ਼ਨਸ ਮੈਂ ਬਣਾਉਣਾ, ਇੱਥੇ ਜੌਬਸ ਵਗੈਰਾ ਕ੍ਰੀਏਟ ਕਰਨੀਆਂ, ਮੈਨੂੰ E2 ਵੀਜ਼ਾ ਦਿਓ। 2 ਸਾਲ ਦਾ ਉਹਨੂੰ ਦਿੰਦੇ ਨੇ ਤੇ 2 ਸਾਲ ਦੇ ਵਿੱਚ ਫਿਰ ਉਹ ਆਪਣਾ ਹੀ ਇਕਵਿਪਮੈਂਟ ਵਗੈਰਾ, ਇਨਵੈਂਟਰੀ, ਟਰੱਕ ਲੈ ਕੇ 5 ਤੋਂ 7 ਜੌਬਸ ਕ੍ਰੀਏਟ ਕਰਕੇ 2 ਸਾਲ ਕਰਕੇ ਉਹ ਐਕਸਟੈਂਡ ਕਰਾਉਂਦਾ ਰਹਿੰਦਾ। ਤੇ ਜੇ ਕਿਸੇ ਨੇ ਸਿੱਧੇ 5 ਲੱਖ ਜਾਂ $1 ਮਿਲੀਅਨ ਇਨਵੈਸਟ ਕਰਨਾ, ਉਹ ਸਿੱਧੇ ਗ੍ਰੀਨ ਕਾਰਡ ਲੈ ਸਕਦਾ। ਤੇ ਉਹ ਸੱਚ 5 ਲੱਖ ਮਿਲੀਅਨ ਵਾਲਾ ਇਹਨਾਂ ਨੇ ਜਿਹੜਾ ਕਾਂਗਰਸ ਨੇ ਕਰਤਾ ਸੀ ਅਪਰੂਵ, ਜਾਂ ਅਜੇ ਵੀ ਵਿੱਚ ਵਿਚਾਲੇ ਲਟਕਿਆ ਹੈ ਜੀ ਕੰਮ?
ਉਹ ਜੀ ਜੇ ਤਾਂ ਡਾਇਰੈਕਟ ਇਨਵੈਸਟਮੈਂਟ ਤੁਸੀਂ ਕਰਨੀ ਹੈ ਉਹ ਤਾਂ ਅਪਰੂਵ ਹੈ ਇਹਨਾਂ ਦਾ। ਰੀਜਨ ਸੈਂਟਰ ਦਾ ਇਹਨਾਂ ਨੇ ਪੌਜ਼ ਕੀਤਾ ਸੀਗਾ। ਸੋ 5 ਲੱਖ ਤੇ $1 ਮਿਲੀਅਨ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਵਾ, ਉਹ ਚੱਲ ਰਿਹਾ ਹੈਗਾ ਇਨਵੈਸਟਮੈਂਟ ਕਰਨੀ ਹੈ। ਸੋ ਬੇਸਿਕਲੀ ਜੇ ਅਮਰੀਕਾ ਦੇ ਵਿਦਨ ਕੰਮ ਕਰਨਾ ਹੈ ਤੇ ਫਿਰ ਭਾਈ E2 ਵੀਜ਼ਾ ਜਾਂ ਫਿਰ H1 ਕਰਨਾ ਪਊਗਾ ਸ਼ਾਇਦ ਮੇ ਵੀ, ਜਾਂ ਸੋ ਉਸ ਹਿਸਾਬ ਦੇ ਨਾਲ ਆ E2 ਮੇ ਵੀ ਤੁਹਾਡੇ ਲਈ ਥੋੜ੍ਹਾ ਈਜ਼ੀ ਹੋਊਗਾ। ਆਪਣੀ ਕੰਪਨੀ ਖੋਲ੍ਹ ਕੇ ਥੋੜ੍ਹੀ ਇੰਪਲੋਇਮੈਂਟ ਜਿਹੜੀ ਇੱਥੇ ਜਨਰੇਟ ਕਰਕੇ ਤਾਂ ਉਹ ਤੁਸੀਂ ਕਰ ਸਕਦੇ ਆ। ਹਾਂ ਬਾਕੀ ਇੱਥੋਂ ਕੈਨੇਡਾ ਤੋਂ ਜਾਣਾ ਤੇ ਕੈਨੇਡਾ ਵਾਲੀ ਕੰਪਨੀ ਦੇ ਲਈ ਕੰਮ ਕਰਨਾ, ਉਹ ਜਿਨ੍ਹਾਂ ਦੇ ਡਰੋਪ ਇੱਥੇ ਆ ਉਹ ਤਾਂ ਕੰਮ ਜਿਹੜਾ ਪਹਿਲਾਂ ਵੀ ਚੱਲੀ ਜਾ ਰਿਹਾ ਹੈਗਾ ਆ। ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ। ਆਪਣੇ ਅਗਲੇ ਕਾਲਰ ਨੇ ਸੁਖਦੀਪ। ਹਾਂਜੀ ਸੁਖਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਕਿ ਗ੍ਰੀਨ ਕਾਰਡ ਬੇਸ 'ਤੇ ਮੇਰੇ ਹਸਬੈਂਡ ਨੇ ਮਾਰਚ 2020 'ਚ ਅਪਲਾਈ ਕੀਤਾ ਸੀ, ਸਿਰਫ ਰਿਸਿਪਟ ਨੋਟਿਸ ਆਇਆ, ਉਸ ਤੋਂ ਬਾਅਦ ਕੁਛ ਵੀ ਅਪਰੂਵਲ ਨਹੀਂ ਆਇਆ ਹੈਗਾ। ਉਹਦਾ ਜੀ ਜਿਹੜੇ ਸਰਵਿਸ ਸੈਂਟਰ ਤੇ ਪੈਂਡਿੰਗ ਹੈ ਨਾ, ਉਹਦੀ ਪ੍ਰੋਸੈਸਿੰਗ ਟਾਈਮ ਕਈ ਵਾਰੀ 2-2 ਸਾਲ ਦਾ ਵੀ ਚੱਲਦਾ ਵਾ। ਸੋ ਤੁਹਾਨੂੰ ਵੇਟ ਕਰਨੀ ਪੈਂਦੀ। ਇਹ ਇੰਡੀਆ ਤੋਂ ਕਾਲ ਕਰ ਰਹੇ ਨੇ। ਹਾਂਜੀ, ਜਦੋਂ 130 ਫਾਈਲ ਕੀਤਾ ਉਹਨਾਂ ਨੇ ਨਾ, ਉਹ ਜਿਹੜੇ ਵੀ ਸਰਵਿਸ ਸੈਂਟਰ ਤੇ ਪੈਂਡਿੰਗ ਹੈ ਉਹਦਾ ਪ੍ਰੋਸੈਸਿੰਗ ਟਾਈਮ ਹੁਣ ਕਈਆਂ ਦਾ 2-2 ਸਾਲ ਚੱਲ ਰਿਹਾ। ਸੋ ਇਹਨਾਂ ਨੂੰ ਜਿਹਨਾਂ ਨੇ 2020 'ਚ ਕੀਤਾ ਸੀਗਾ ਇਹਨਾਂ ਨੂੰ ਵੇਟ ਕਰਨੀ ਪੈਣੀ ਹੈ ਜੀ। ਠੀਕ ਹੈ ਜੀ, ਓਕੇ ਥੈਂਕ ਯੂ। ਥੈਂਕ ਯੂ ਜੀ। ਜੀ ਆਪਣੇ ਅਗਲੇ ਕਾਲਰ ਨੇ ਜਸਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਵੀ ਮੈਂ ਸਿਟੀਜ਼ਨ ਆ ਜੀ ਅਤੇ ਮੇਰੇ ਪੇਰੈਂਟਸ ਇੱਥੇ ਗ੍ਰੀਨ ਕਾਰਡ ਹੋਲਡਰ ਨੇ। ਮੈਂ ਆਪਣੀ ਸਿਸਟਰ ਅਤੇ ਉਹਦੇ ਹਸਬੈਂਡ ਲਈ ਅਪਲਾਈ ਕਰਨਾ ਇੰਡੀਆ ਤੋਂ, ਕਿਹਨੂੰ ਕਰਨਾ ਚਾਹੀਦਾ, ਮੈਂ ਕਰਾਂ ਜਾਂ ਮੇਰੇ ਪੇਰੈਂਟਸ ਕਰਨ, ਕਿਹਦਾ ਫਾਸਟਰ ਹੋਊਗਾ? ਭਾਜੀ ਫਾਸਟਰ ਤਾਂ ਪੇਰੈਂਟਸ ਦੇ ਥਰੂ ਹੋਣਾ, ਪਰ ਨੈਗੇਟਿਵ ਹੁਣ ਬੋਲਣਾ ਨਹੀਂ ਚਾਹੀਦਾ। ਪਰ ਆਪਾਂ ਕਈ ਵਾਰੀ ਡਿਸਕਸ ਕੀਤਾ ਕਿ ਹਿਊਮਨ ਲਾਈਫ 'ਤੇ ਡਿਪੈਂਡ ਕਰਦਾ ਹੈ। ਪੇਰੈਂਟਸ ਦੀ ਵੀ ਉਮਰ ਹੁੰਦੀ ਹੈ ਅਤੇ ਇੰਨੇ ਸਾਲ ਕਈ ਵਾਰੀ ਵੇਟ ਕਰਦੇ ਆ, ਕੋਈ ਕਿਸੇ ਦੀ ਹੈਲਥ ਰੀਜ਼ਨ ਕਰਕੇ ਕੁਛ ਹੋ ਜਾਵੇ, ਫਿਰ ਦੁਬਾਰਾ ਤੁਹਾਨੂੰ ਨਵੇਂ ਸਿਰਿਓਂ ਕਰਨਾ ਪੈਣਾ। ਤੁਸੀਂ ਆਪਣੇ ਵੱਲੋਂ ਕਰੋ, ਆਪਣੀ ਮਾਤਾ ਜੀ ਵੱਲੋਂ ਕਰੋ, ਆਪਣੇ ਪਿਤਾ ਜੀ ਵੱਲੋਂ ਕਰੋ, ਤਿੰਨੋਂ ਵੱਲੋਂ ਪਟੀਸ਼ਨ ਫਾਈਲ ਕਰੋ। ਠੀਕ, ਥੈਂਕ ਯੂ ਜੀ। ਜੀ ਬਿਲਕੁਲ। ਸੋ ਇੱਕੋ ਕੀ ਕਹਿੰਦੇ ਹੁੰਦੇ ਬਾਸਕਟ 'ਚ ਸਾਰੇ ਐਗ ਜਿਹੜੇ ਉਹ ਨਹੀਂ ਪਾਉਣੇ ਚਾਹੀਦੇ। ਖੰਡਾ ਕੇ ਜਿਹੜਾ ਉਹ ਰਿਸਕ ਆ ਉਸ ਨੂੰ ਕਰਨਾ ਚਾਹੀਦਾ। ਮੰਮੀ ਵੱਲੋਂ ਵੀ ਕਰੋ, ਡੈਡੀ ਵੱਲੋਂ ਵੀ ਕਰੋ ਅਤੇ ਆਪਣੇ ਵੱਲੋਂ ਵੀ ਕਰੋ, ਜਿੱਦਾਂ ਇਹਨਾਂ ਨੇ ਕਿਹਾ। ਅਗਲੇ ਕਾਲਰ ਨੇ ਜੀ ਦਿਆਲ ਕੌਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਪ੍ਰਸ਼ਨ ਹੈ ਜੀ ਵੀ ਜੇ ਉਸ ਨੰਬਰ ਦੇ ਵਿੱਚ ਇੰਡੀਆ ਜਾਣਾ ਹੋਵੇ ਤਾਂ ਕਰੋਨਾ ਟੈਸਟ ਕਰਵਾਉਣਾ ਪਊਗਾ? ਰਾਜਗਰਨ ਜੀ। ਜੀ ਮੋਸਟ ਪ੍ਰੋਬਬਲੀ ਇਹ ਤਾਂ ਏਅਰਲਾਈਨ ਵਾਲਿਆਂ ਦਾ ਜਿਹੜਾ ਇਹ ਸਵਾਲ ਹੈਗਾ ਉਹੀ ਤੁਹਾਨੂੰ ਇਸ ਦਾ ਉੱਤਰ ਦੇ ਸਕਦੇ ਆ, ਅਤੇ ਮੈਨੂੰ ਲੱਗਦਾ ਹਾਲ ਦੀ ਘੜੀ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਦੇਖ ਲਿਓ ਜੀ। ਬਾਕੀ ਜਿਨ੍ਹਾਂ ਦੀ ਟਿਕਟ ਲੈਣੀ ਹੈ ਨਾ ਏਅਰਲਾਈਨ ਦੀ, ਉਹਨਾਂ ਨੂੰ ਕਾਲ ਕਰਕੇ ਜਿਹੜਾ ਤੁਸੀਂ ਕਨਫਰਮ ਜਿਹੜਾ ਉਹ ਕਰ ਲਿਓ। ਜੇ ਆਲਰੇਡੀ ਵੈਕਸੀਨੇਟ ਹੋਏ ਆ ਉਹਦਾ ਕੀ ਹੈਗਾ, ਜੇ ਨਹੀਂ ਵੈਕਸੀਨੇਟ ਹੋਏ ਤਾਂ ਫਿਰ ਟੈਸਟ ਕਰਾਉਣਾ ਪਊਗਾ ਕਿ ਨਹੀਂ। ਆਈ ਥਿੰਕ ਉਹ ਤੁਹਾਨੂੰ ਬੈਟਰ ਜਵਾਬ ਦੇਣਗੇ। ਗੁਰਜੀਤ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਹੈ ਜੀ, ਮੈਂ ਇੱਥੇ ਸਿਟੀਜ਼ਨ ਹਾਂ, ਮੇਰਾ ਫੈਮਿਲੀ ਨੂੰ ਅਪਲਾਈ ਕੀਤਾ ਹੋਇਆ ਸੀ, ਆਪਣਾ ਉਹਨਾਂ ਨੇ ਆਉਣਾ ਸੀ ਇੱਧਰੋਂ, ਪਰ ਬੱਚਿਆਂ ਦੀ ਉਮਰ 12 ਤੋਂ 14 ਸਾਲ ਆ। 2 ਬੱਚੇ ਆ। 14 ਸਾਲ ਵਾਲੇ ਬੱਚੇ ਦਾ ਇਹਨਾਂ ਨੇ 64 ਮੰਗ ਲਿਆ, ਜਿਹੜਾ ਆਪਣਾ 18 ਸਾਲ ਵਾਲਿਆਂ ਵਾਸਤੇ ਮੰਗਦੇ ਆ, ਉਹਦਾ ਕੀ ਰੀਜ਼ਨ ਹੈ? ਕੀ ਮੰਗ ਲਿਆ ਉਹਨਾਂ ਨੇ? ਮਤਲਬ ਬਈ ਉਹਨਾਂ ਦੀ ਉਮਰ ਥੋੜ੍ਹੀ ਆ, ਜਿਵੇਂ ਆਪਣਾ ਜਿਹੜਾ ਬੱਚਾ 18 ਸਾਲ ਦਾ ਹੁੰਦਾ ਉਹਨਾਂ ਦਾ ਕੋਈ ਫਾਰਮ ਹੁੰਦਾ ਉਹ 64 ਪਤਾ ਨਹੀਂ ਕਿਹੜਾ, ਕਿਉਂਕਿ ਜਿੱਥੇ ਮੈਂ ਅਪਲਾਈ ਕੀਤਾ ਉਹਨਾਂ ਨੇ ਕਿਹਾ ਉਹਦਾ ਉਮਰ ਨਾਲ ਕੋਈ ਲੈਣ ਦੇਣਾ ਨਹੀਂ। ਉਹ ਜਿੰਨੇ ਜਾਣੇ ਤੁਸੀਂ ਪਟੀਸ਼ਨ ਕਰਨੇ ਆ ਸਾਰੇ ਕਾਊਂਟ ਹੁੰਦੇ ਆ, ਉਹਦੇ ਵਿੱਚ ਉਮਰ ਦਾ ਨਹੀਂ ਕੋਈ ਲੈਣ ਦੇਣਾ। 14 ਵਾਲਾ ਵੀ ਹੁੰਦਾ ਵਾ, 5 ਸਾਲ ਵਾਲਾ ਬੱਚਾ ਵੀ ਕਾਊਂਟ ਹੋਊਗਾ। ਨਹੀਂ ਫਿਰ ਦੂਜੇ ਮੁੰਡੇ ਦਾ ਨਹੀਂ ਆਇਆ ਜੀ, ਇਕੱਲਾ ਕੁੜੀ ਦਾ ਹੀ ਆਇਆ। ਤੁਸੀਂ 864 ਦੀ ਗੱਲ ਕਰਦੇ ਨਾ? ਹਾਂ ਉਹਨਾਂ ਨੇ ਰਿਵਿਊ ਕੀਤਾ ਕੇਸ, ਵਾਈਫ ਦਾ ਹੋ ਗਿਆ, ਬੱਚੇ ਦਾ ਹੋ ਗਿਆ, ਜਿਹੜੀ ਕੁੜੀ ਆ ਲੜਕੀ ਆ ਉਹਦੀ ਉਮਰ 14.5 ਸਾਲ ਆ, ਉਹਦਾ ਉਹਨਾਂ ਨੇ ਲੱਗ ਪਤਾ, ਕਹਿੰਦੇ ਉਹਦਾ ਭੇਜੋ ਸਾਨੂੰ। ਭੇਜੋ ਕੀ ਭੇਜਣ ਨੂੰ ਘੱਲਿਆ ਉਹਨਾਂ ਆਖਿਆ? ਕੀ ਮੰਗ ਰਹੇ ਆ? ਜਿਵੇਂ ਉਹ 18 ਸਾਲ ਵਾਲਿਆਂ ਵਾਸਤੇ ਹੁੰਦਾ। ਨਹੀਂ ਕੀ ਹੁੰਦਾ ਨਾਂ ਦੱਸੋ ਨਾ ਫਾਰਮ ਦਾ। ਹੁਣ ਇਦਾਂ ਦੇ 18 ਸਾਲ ਦੀ ਫਾਰਮ ਸ਼ਾਇਦ 64 ਹੋਵੇ ਸ਼ਾਇਦ। ਏਦਾਂ ਨਹੀਂ, ਤੁਸੀਂ ਅਗਲੇ ਹਫਤੇ ਕਾਲ ਕਰੋ ਦੁਬਾਰਾ, ਪੂਰਾ ਏਦਾਂ ਨਹੀਂ, ਪੂਰੀ ਇਨਫੋਰਮੇਸ਼ਨ ਦੇ ਨਾਲ ਕੀ ਮੰਗਿਆ, ਕਿੱਦਾਂ ਮੰਗਿਆ। ਹਾਂਜੀ ਪਲੀਜ਼। ਉਹ ਕਿਉਂਕਿ ਵਿੱਚ ਵਿਚਾਲੇ ਅੱਧੀ ਪਚੱਧੀ ਗੱਲ ਦੇ ਨਾਲ ਫਿਰ ਤੁਹਾਨੂੰ ਕੋਈ ਰਾਏ ਜਿਹੜੀ ਉਹ ਨਹੀਂ ਦੱਸਿਆ ਨਹੀਂ ਜਾ ਸਕਦਾ ਵੀ ਕੀ ਹੈਗਾ ਆ। ਜਾਂ ਤੁਸੀਂ ਮੁੜ ਕੇ ਦੁਬਾਰਾ ਟਰਾਈ ਕਰ ਲਿਓ ਕਾਲ ਕਰਨ ਦੀ, ਸਾਰੀ ਇਨਫੋਰਮੇਸ਼ਨ ਜਿਹੜੀ ਉਹ ਇਕੱਠੀ ਕਰਕੇ, ਕਿਹੜਾ ਫਾਰਮ ਉਹਨਾਂ ਨੇ ਮੰਗ ਕੀਤੀ ਆ, ਕੀ ਅਪਰੂਵ ਆ, ਕੀ ਨਹੀਂ ਹੈਗਾ। ਸੋ ਪਲੀਜ਼ ਥੈਂਕ ਯੂ ਕਾਲ ਦੇ ਲਈ। ਅਗਲੇ ਕਾਲਰ ਪਿੰਦਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਇਹ ਆ ਭਾਜੀ ਕਿ ਮੇਰੇ ਹਸਬੈਂਡ ਦਾ ਨਾ ਯੂ ਵੀਜ਼ਾ ਅਪਰੂਵ ਹੋ ਗਿਆ
ਅਪਰੂਵਲ ਲੈਟਰ ਵੀ ਆ ਗਈ, ਮੇਰੀ ਵੀ ਆ ਗਈ, ਮੇਰੇ ਹਸਬੈਂਡ ਦੀ ਵੀ ਆ ਗਈ। ਮੇਰਾ ਹਸਬੈਂਡ ਇਸ ਟਾਈਮ ਇੰਡੀਆ ਆਇਆ, ਇੱਥੋਂ ਡਿਪੋਰਟ ਕਰ ਦਿੱਤਾ ਸੀ। ਹੁਣ ਵਕੀਲ ਸਾਹਿਬ ਕਹਿ ਰਹੇ ਕਿ ਅਪਾਇੰਟਮੈਂਟ ਬਣਾ ਕੇ ਤੁਸੀਂ ਵੀਜ਼ਾ ਲੈ ਕੇ ਇੱਥੇ ਆ ਸਕਦੇ ਹੋ। ਅਸੀਂ ਅਪਾਇੰਟਮੈਂਟ ਬਣਾਈ ਆ, ਦਿੱਲੀ ਦੇ ਪੈਸੇ ਵੀ ਭਰ ਦਿੱਤੇ, ਪਰ ਜਦ ਅਸੀਂ ਅਪਾਇੰਟਮੈਂਟ ਬਣਾਉਣ ਨੂੰ ਜਾਂਦੇ ਆ ਤੇ ਉਹ ਸਾਰੀ ਆਫਲਾਈਨ ਆ ਰਹੀ ਕਿ ਦਿੱਲੀ ਵਾਲੇ ਜਿੱਦਾਂ ਬਈ ਐਮਐਸਸੀਆਂ ਓਪਨ ਆ। ਯੂਵੀਜ਼ਾ ਦੀ ਅਪਾਇੰਟਮੈਂਟ ਨਹੀਂ ਇਸ ਵੇਲੇ ਦੇ ਰਹੇ ਹੋ? ਕਦ ਤੱਕ ਦਊਗੇ ਭਾਜੀ, ਕੁਛ ਆਈਡੀਆ ਹੈ? ਇਹ ਤਾਂ ਜੀ ਲੰਬਾ ਹੀ ਲਾਈਨ 'ਚ ਲੱਗਣਾ ਪੈਣਾ। ਜਿੱਦਾਂ ਤੁਹਾਡੇ ਤੋਂ ਪਹਿਲਾਂ ਗ੍ਰੀਨ ਕਾਰਡ ਵਾਲੇ ਰਿਲੇਟਿਵ ਉਹ ਸਾਰਿਆਂ ਦਾ ਬੈਕਲੌਗ ਕਲੀਅਰ ਹੋਊਗਾ, ਫਿਰ ਯੂਵੀਜ਼ਾ ਵਾਲਿਆਂ ਦਾ ਨੰਬਰ ਲਾਓਗੇ। ਹਾਂ, ਮਤਲਬ ਲੰਬਾ ਮਤਲਬ 1 ਈਅਰ ਜਾਂ 6 ਜੀ 1 ਸਾਲ ਵੀ ਲੱਗ ਸਕਦਾ, 2 ਵੀ ਲੱਗ ਸਕਦੇ, 3 ਵੀ ਲੱਗ ਸਕਦੇ, ਤੇ ਕਿਹਾ ਨਹੀਂ ਜਾ ਸਕਦਾ ਕਿੰਨੇ ਲੱਗ ਸਕਦੇ। ਇਹ ਸਾਰੀਆਂ ਕਿਆਸ ਰਹੀਆਂ, ਭਵਿੱਖਬਾਣੀ ਕੋਈ ਨਹੀਂ ਕਰ ਸਕਦਾ ਇਹਦੇ ਵਿੱਚ ਵੀ ਕਿੰਨਾ ਸਮਾਂ। ਸਾਲ ਤਾਂ ਹੁਣ ਸਾਡੇ ਸਾਲ ਡੇਟ ਤਾਂ ਸਾਡੇ ਰੇਡੀਓ ਕਾਲਰ ਹੀ ਹੁਣ ਦੱਸਦੇ ਆ। ਮਾਰਚ 'ਚ ਇੰਟਰਵਿਊ ਸੀਗੀ, ਉਹਨਾਂ ਦਾ ਨਹੀਂ ਨੰਬਰ ਅਜੇ ਆਇਆ ਹੈ ਨਾ, ਜਿਹਨਾਂ ਨੇ ਆਲਰੇਡੀ ਸੈਟਅਪ ਕੀਤੀ ਹੋਈ ਸੀਗੀ। ਸੋ ਬਿਲਕੁਲ, ਸੋ ਇਹ ਜਿਹੜਾ ਤੁਸੀਂ ਪਲੀਜ਼ ਧਿਆਨ ਰੱਖਿਓ ਤੇ ਇੰਤਜ਼ਾਰ ਹੀ ਹੁਣ ਕਰਨਾ ਪੈਣਾ। ਜਿੱਥੇ ਇੰਨਾ ਸਾਲ ਸਬਰ ਕੀਤਾ, ਥੋੜਾ ਜਿਹਾ ਹੋਰ ਜਿਹੜਾ ਪਲੀਜ਼ ਕਰੋ। ਮੇਜਰ ਸਿੰਘ ਹੈਲੋ ਜੀ, ਪੁੱਛੋ ਜੀ ਸਵਾਲ। ਹਾਂਜੀ, ਮੈਂ ਜੀ ਸਿਟੀਜ਼ਨ ਦਾ ਕੀਤਾ ਸੀ ਅਪਲਾਈ, ਤੇ ਮੇਰੇ ਫਿੰਗਰਪ੍ਰਿੰਟ ਹੋ ਗਏ, ਤੇ ਮੈਂ ਮਤਲਬ ਨਹੀਂ ਇੰਗਲਿਸ਼ ਨਹੀਂ ਮੈਨੂੰ ਆਉਂਦੀ ਆਦੀ, ਤੇ ਮੈਂ ਡਾਕਟਰ ਤੋਂ ਲਿਖਾ ਕੇ ਦੇਣਾ ਸੀ। ਮੈਨੂੰ ਨਾਲ ਅਪਲਾਈ ਮਤਲਬ ਕਰਨਾ ਚਾਹੀਦਾ ਹੈ ਕਿ ਮਤਲਬ ਜਿਹੜਾ ਡਾਕਟਰ ਨੇ ਲਿਖ ਕੇ ਦੇਣਾ ਕਿ ਅਸੀਂ ਦੇ ਸਕਦੇ ਬਾਅਦ 'ਚ ਵੀ? ਨਹੀਂ, ਬਾਅਦ 'ਚ ਤਾਂ ਉਹਨਾਂ ਨੇ, ਜੇ ਤੁਹਾਡੀ ਐਗਜ਼ੈਂਪਸ਼ਨ ਤੁਹਾਨੂੰ ਚਾਹੀਦੀ ਹੈ ਤੁਸੀਂ ਨਾਲ ਹੀ ਅਪਲਾਈ ਕਰੋ। ਐਗਜ਼ੈਂਪਸ਼ਨ ਅਪਰੂਵ ਹੋ ਗਈ ਤਾਂ ਹੀ ਐਗਜ਼ੈਂਪਸ਼ਨ ਮਿਲਣੀ ਹੈ ਟੈਸਟ ਤੋਂ। ਜੇ ਸਿੱਧੇ ਇੰਟਰਵਿਊ ਤੇ ਜਾਓਗੇ ਫਿਰ ਉਹਨਾਂ ਨੇ ਟੈਸਟ ਹੀ ਦੇਣਾ ਤੁਹਾਨੂੰ ਉੱਥੇ ਸਿੱਧੇ। ਇਹ ਨਾਲ ਨਹੀਂ ਲਿਜਾ ਸਕਦੇ ਜੀ ਬਾਅਦ 'ਚ? ਦੇਖੋ ਜੀ, ਮਰਜ਼ੀ ਦਾ ਉਹੀ ਆਨਸਰ ਉਹਨਾਂ ਨੇ ਕੀਤਾ, ਧਿਆਨ ਨਾਲ ਸੁਣ ਤੇ ਲਓ ਨਾ। ਮਰਜ਼ੀ ਨਹੀਂ ਨਾ ਚੱਲਦੀ, ਆਪਾਂ ਇੱਥੇ ਉਹ ਪਿੰਡ 'ਚ ਨਹੀਂ ਨਾ ਬੈਠੇ। ਇਹ ਹੁਣ ਇਹਨਾਂ ਦਾ ਪ੍ਰੋਸੈਸ ਆ। ਉਹ ਜਦੋਂ ਫਾਰਮ ਭਰਦੇ ਉਹ 'ਚ ਪੁੱਛਦੇ ਵੀ ਤੁਹਾਨੂੰ ਐਕਸੈਪਸ਼ਨ ਚਾਹੀਦੀ ਆ, ਜੇ ਉੱਤੇ ਤੁਸੀਂ ਟਿਕ ਕਰਕੇ ਘੱਲਿਆ ਆ, ਫਿਰ ਨਾਲ ਐਕਸੈਪਸ਼ਨ ਲਾ ਕੇ ਘੱਲਣੀ ਹੈ ਜਿਹੜੀ ਚਿੱਠੀ ਆ, ਤੇ ਫਿਰ ਉਹਨਾਂ ਨੇ ਕਹਿਣਾ ਵੀ ਮੰਨਣਾ ਵੀ ਹਾਂ ਤਾਂ ਇਸ ਬੰਦੇ ਨੂੰ ਨਹੀਂ ਅੰਗਰੇਜ਼ੀ ਆਉਂਦੀ, ਜਿਹੜਾ ਵੀ ਕੋਈ ਕਾਰਨ ਹੈਗਾ ਆ, ਹਾਂ ਆਪਾਂ ਉਹਦੇ ਨਾਲ ਲੈ ਜਾਈਏ, ਘੱਟ ਚਾਂਸ ਉਹਨਾਂ ਨੇ ਟੈਸਟ ਦੇਣੇ। ਉਹਨਾਂ ਨੂੰ ਟਾਈਮ ਲੱਗਣਾ ਨਾ, ਦੇ ਐਗਜ਼ੈਂਪਸ਼ਨ ਦੇਣੀ ਆ ਨਹੀਂ ਦੇਣੀ, ਉਹਨਾਂ ਨੂੰ ਉਹ ਚੀਜ਼ 'ਚ ਟਾਈਮ ਲੱਗਣਾ। ਜੇ ਤਾਂ ਤੁਸੀਂ ਹੁਣ ਸਿੱਧੇ ਚੱਲ ਗਏ, ਉਹਨਾਂ ਨੇ ਉਹ ਐਕਸਪੈਕਟ ਕਰਨਾ ਕਿ ਤੁਸੀਂ ਟੈਸਟ ਦਿਓ ਉੱਥੇ ਜਾ ਕੇ, ਤੇ ਫਿਰ ਤੁਸੀਂ ਕਹੋ ਮੇਰੀ ਐਗਜ਼ੈਂਪਸ਼ਨ ਆ, ਤੇ ਫਿਰ ਤੁਹਾਡਾ ਪ੍ਰੋਸੈਸ ਵੀ ਡਿਲੇ ਹੋਣਾ। ਤੁਸੀਂ ਜਿਹੜੀ ਲੈਟਰ ਕਰਨੀ ਆ ਉਹ ਤੁਸੀਂ ਹੁਣੇ ਲਾਓ, ਜਿਹੜੀ ਜੇ ਤੁਹਾਨੂੰ ਐਗਜ਼ੈਂਪਸ਼ਨ ਚਾਹੀਦੀ ਹੈ ਤੁਸੀਂ ਵੇਟ ਕਿਸ ਚੀਜ਼ ਦੀ ਕਰਨੀ ਹੈ? ਜੀ, ਅਖੀਰਲੇ ਮੌਕੇ ਦੀ ਨਾ ਇੰਤਜ਼ਾਰ ਜਿਹੜਾ ਕਰੋ। ਬਾਕੀ ਕੀ ਇੱਦਾਂ ਹੁੰਦਾ ਹੈ ਕਦੀ ਵੀ ਬੰਦਾ ਨਾਲ ਲੈ ਜਾਵੇ ਤੇ ਗਾਂ ਜਿਹੜਾ ਅਫਸਰ ਬੈਠਾ ਵੀ ਉਹਨੂੰ ਐਂਟਰਟੇਨ ਕਰ ਲਵੇ? ਝੂਠ ਸੱਚ ਲਿਖ ਦਿੰਦੇ ਨੇ, ਡਾਕਟਰਿੰਗ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਮੈਡੀਕਲ ਕੰਡੀਸ਼ਨ ਹੋ ਗਈ। ਸਾਰਿਆਂ ਨੂੰ ਇੰਗਲਿਸ਼ ਬੋਲਣੀ ਲਾਜ਼ਮੀ ਆ, ਤੇ ਇਮੀਗ੍ਰੇਸ਼ਨ ਵੀ ਤੰਗ ਆਈ ਹੋਈ ਹੈ ਇਹ ਸਾਰੇ ਚੱਕਰਾਂ ਤੋਂ ਕਿ ਡਾਕਟਰ ਨੇ ਕਹਿ ਦਿੱਤਾ ਕਿ ਕਰ ਨਹੀਂ ਸਕਦੇ। ਜਿਹਨਾਂ ਨੂੰ ਤਾਂ ਕੋਈ ਲਰਨਿੰਗ ਡਿਸੇਬਿਲਿਟੀ ਹੈ ਜਾਂ ਕੁਛ, ਉਹ ਉਹਨਾਂ ਦਾ ਤਾਂ ਬਣਦਾ ਵਾ। ਕਈ ਹੁਣ ਇੰਡੀਅਨ ਡਾਕਟਰ ਫੜੇ ਵੀ ਸੀਗੇ, ਉਹਨਾਂ ਨੇ ਜੋ ਮਰਜ਼ੀ ਲਿਖਾ ਲਓ ਉਹਨਾਂ ਕੋਲ, ਹੈ ਨਾ। ਤੇ ਜੇ ਮੈਡੀਕਲੀ ਕੋਈ ਰੀਜ਼ਨ ਹੈਗਾ, ਲਰਨਿੰਗ ਡਿਸੇਬਿਲਿਟੀ ਹੈ ਜਾਂ ਕੁਛ ਉੱਦਾਂ ਹੈਗਾ, ਫਿਰ ਐਗਜ਼ੈਂਪਸ਼ਨ ਦਿੰਦੇ ਨੇ। ਪਹਿਲਾਂ ਕਰ ਦਿੰਦੇ ਸੀਗੇ, ਹੁਣ ਉਹਨਾਂ ਨੇ ਪਤਾ ਲੱਗ ਗਿਆ ਕਿ ਆਪਣੇ ਸਪੈਸ਼ਲੀ ਜਿਹੜੇ ਇੰਡੀਆ ਤੋਂ ਲੋਕੀ ਆਉਂਦੇ ਨੇ, ਚਾਈਨੀਜ਼ ਤੇ ਇੰਡੀਅਨ, ਕਾਫੀ ਲੈਟਰਾਂ ਡਾਕਟਰਾਂ ਕੋਲ ਲੈ ਕੇ ਦੇ ਦਿੰਦੇ ਨੇ, ਤੇ ਇਮੀਗ੍ਰੇਸ਼ਨ ਕੋਈ ਬੜੀ ਖੁਸ਼ ਨਹੀਂ ਉਹਨਾਂ ਤੇ ਜ਼ਿਆਦਾਤਰ ਹੁਣ ਐਗਜ਼ੈਂਪਸ਼ਨਾਂ ਰਿਜੈਕਟ ਹੀ ਕਰ ਰਹੇ ਆ। ਜੀ, ਜਸਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਭਾਈ ਮੈਂ ਇੱਕ ਕੁਐਸਚਨ ਹੈ ਜੀ, ਮੇਰਾ ਇੱਥੇ ਫਰੈਂਡ ਰਹਿੰਦਾ ਮੇਰੇ ਸਟਾਕਡਨ ਮੇਰੇ ਨਾਲ ਹੀ, ਤੇ ਉਹਦੇ ਬਾਰੇ ਪੁੱਛਣਾ ਜੀ। ਉਹ ਆਪਣੇ 2010 'ਚ ਆਇਆ ਸੀ ਜੀ, ਤੇ ਉਹਨੇ ਕੇਸ ਬਹੁਤ ਲੇਟ ਲਾਇਆ ਸੀਗਾ, ਆਪਣੇ 2017 'ਚ ਲਾਇਆ ਸੀਗਾ। ਉਹਨਾਂ ਦਾ ਵਰਕ ਪਰਮਿਟ ਦਾ ਰੀਨਿਊ ਹੋ ਕੇ ਆਈ ਜਾਂਦਾ, ਉਹ ਜੇ ਅਸੀਂ ਤਾਂ ਥੱਲੇ ਹੈਗਾ ਇਮੀਗ੍ਰੇਸ਼ਨ ਵਾਲਿਆਂ ਕੋਲ, ਕੋਰਟ 'ਚ ਨਹੀਂ ਹੈਗਾ ਕੇਸ ਉਹਦਾ। ਉਹਦੇ ਬਾਰੇ ਪੁੱਛਣਾ ਜੀ ਕਿੱਦਾਂ ਜੀ, ਕਿੰਨਾ ਕੁ ਟਾਈਮ ਲੱਗੂਗਾ ਤਰੀਕਾ ਨੂੰ ਜੀ? ਭਾਜੀ ਉਹਦਾ ਥੱਲੋਂ 99% ਉਹਦਾ ਕੇਸ ਥੱਲੋਂ ਅਸਾਈਲਮ ਆਫਿਸ ਤੋਂ ਰਿਜੈਕਟ ਹੀ ਹੋਣਾ, ਕਿਉਂਕਿ 1 ਈਅਰ ਦੀ ਉਹਦੀ ਜਿਹੜੀ ਡੈਡਲਾਈਨ ਆ ਉਹ ਮੀਟ ਨਹੀਂ ਹੋਈ। ਸੋ ਜਿਹੜਾ ਡਿਲੇ ਲੱਗ ਰਿਹਾ ਤੁਹਾਡਾ, ਡਿਲੇ ਦਾ ਲੇਟ ਫਾਈਲ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੇ 2017 ਦੇ ਕੇਸ ਹੈਗੇ ਆ ਉਹ ਆਲਰੇਡੀ ਪੈਂਡਿੰਗ ਆ ਇਸ ਵੇਲੇ ਕੋਰਟ ਅਸਾਈਲਮ ਆਫਿਸ ਦੇ ਵਿੱਚ। ਤੇ ਟਰੰਪ ਨੇ ਥੋੜਾ ਜਿਹਾ ਆਰਡਰ ਜਿਹਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪਿੱਛੇ ਵਾਲੇ ਪਹਿਲਾਂ ਸੁਣਨੇ ਆ। ਸੋ ਹੁਣ ਇਸ ਵੇਲੇ ਕੁਛ ਪਤਾ ਨਹੀਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹੜੇ ਹਿਸਾਬ ਨਾਲ ਚੱਲਣਾ। ਕੇਸ ਅਜੇ ਬਹੁਤ ਹੌਲੀ ਚੱਲ ਰਿਹਾ। 2017 ਵਾਲਾ ਤਾਂ ਥੋੜਾ ਲਟਕੂਗਾ, ਕਿਉਂਕਿ ਜਿਹੜੇ ਉੱਤੇ 2015-16 ਵਾਲੇ ਕੇਸ ਅਜੇ ਡਿਸਾਈਡ ਹੋਣੇ ਬਾਕੀ ਆ। ਸੋ ਜਾਂ ਤਾਂ ਇਹ ਉਧਰੋਂ ਦੀ ਜਾਊਗੇ ਜਾਂ ਇਹ ਥੱਲੋਂ ਦੀ ਸ਼ੁਰੂ ਕਰੂਗੇ। ਸੋ ਤੁਹਾਡੇ ਫਰੈਂਡ ਨੂੰ ਵੇਟ ਹੀ ਕਰਨੀ ਪੈਣੀ ਹੈ, ਵਰਕ ਪਰਮਿਟ ਵਗੈਰਾ ਲਈ ਜਾਵੇ, ਕੰਮ ਕਰੀ ਜਾਵੇ। ਤੇ ਜੀ ਹਾਂਜੀ, ਤੇ ਜੇ 1 ਨੰਬਰ 'ਚ ਆਇਆ ਸੀਗਾ, ਵਿਆਹ ਵੀ ਕਰਾ ਸਕਦਾ ਜੈਨੂਇਨ, ਤੇ ਵਿਆਹ ਕਰਾ ਕੇ ਪੱਕੇ ਹੁੰਦੀ ਆਪਣੀਆਂ ਜਿਹੜੀਆਂ ਹੋਰ ਆ ਉਹ ਆਪਸ਼ਨਾਂ ਲੱਭੇ। ਜਵਾਕ ਜਵੂਕ ਜੇ ਇਹਦਾ ਹੁੰਦਾ ਤੇ ਫਿਰ ਇਹਨੂੰ, ਜੇ ਜਿੱਦਾਂ ਆਪਾਂ ਦੱਸਿਆ ਸੀਗਾ ਕਿ 10 ਸਾਲ ਜੇ ਇਹਦੇ ਟੱਪ ਜਾਂਦੇ ਆ, ਹੋਰ 3 ਸਾਲ ਤੱਕ ਇਹਨੂੰ ਕੋਰਟ ਦਾ ਨੋਟਿਸ ਨਹੀਂ ਆਉਂਦਾ,
ਤੇ ਇਹਨੂੰ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਮਿਲ ਜੂਗਾ। ਸੋ ਇਹਦੇ ਫਾਇਦੇ ਦੀ ਗੱਲ ਇਹ ਆ ਕਿ 3 ਸਾਲ ਇਹਦਾ ਕੇਸ ਹੋਰ ਲਟਕਿਆ ਰਵੇ, ਫਿਰ ਉਹਦੇ ਦਾ ਫਾਇਦਾ ਹੋ ਜੂਗਾ। ਅਗਲੇ ਦੇਣਾ ਜੀ, ਕਾਲੇ ਨਾ ਪਿਓ, ਐਕਸਪੈਡਾਈਟ ਨਾ ਕਰਾ ਲਿਓ ਕਿਤੇ ਭਾਈ ਹੁਣ ਜੀ। ਦਵਿੰਦਰ ਜੀ। ਹੈਲੋ, ਹਾਂਜੀ ਭਾਜੀ, ਮੈਂ ਆਪਣਾ ਕੈਨੇਡੀਅਨ ਸਿਟੀਜ਼ਨ ਹਾਂ ਜੀ, ਤੇ ਮੈਂ E2 ਵੀਜ਼ਾ ਰਿਨਿਊ ਕਰਾ ਰਿਹਾ ਆ ਤੇ ਉੱਥੇ ਅਪਾਇੰਟਮੈਂਟ ਨਹੀਂ ਕੋਈ ਮਿਲ ਰਹੀ ਹੈਗੀ ਜੀ। ਤੁਸੀਂ ਭਾਜੀ ਇੱਥੇ US ਦੇ ਵਿੱਚੋਂ ਦੀ ਫਾਈਲ ਕਰ ਸਕਦੇ ਹੋ। ਵੀਜ਼ਾ ਰਿਨਿਊ ਕਿਉਂ ਕਰਾਉਣਾ ਤੁਸੀਂ, ਜੇ ਤੁਸੀਂ ਆਲਰੇਡੀ ਹੈਗੇ ਆ। ਸੋ ਇੱਥੇ ਤੁਸੀਂ ਐਕਸਟੈਂਸ਼ਨ ਫਾਈਲ ਕਰੋ, ਦੈਟਸ ਇਟ। ਠੀਕ ਹੈ ਜੀ। ਜੇਕਰ ਅਸੀਂ ਐਕਸਟੈਂਸ਼ਨ ਫਾਈਲ ਕਰ ਦਿੰਦੇ ਹਾਂ, ਪਹਿਲੀ ਗੱਲ ਤਾਂ ਉਹਦੀ ਵੇਟਿੰਗ ਕਾਫੀ ਚੱਲ ਰਹੀ ਆ, ਔਰ ਦੂਸਰੀ ਗੱਲ ਸਪਾਊਸ, ਜਦੋਂ ਜੇ ਕੇਸ ਮੇਰਾ ਵੇਟਿੰਗ 'ਚ ਚਲਾ ਜਾਂਦਾ, ਕੀ ਸਪਾਊਸ ਆਪਣਾ ਵਰਕ ਪਰਮਿਟ ਰਿਨਿਊ ਕਰਾ ਸਕਦਾ? ਤੁਸੀਂ ਹੈ ਕਿੱਥੇ ਇਸ ਵੇਲੇ, US ਦੇ ਵਿੱਚੋਂ? ਹਾਂਜੀ, ਕੋਈ ਵੇਟਿੰਗ ਵੂਟਿੰਗ ਨਹੀਂ ਹੈਗੀ, ਪ੍ਰੀਮੀਅਮ 'ਚ ਫਾਈਲ ਕਰੋ, 15 ਦਿਨ 'ਚ ਜਵਾਬ ਆ ਜਾਣਾ ਤੁਹਾਨੂੰ। ਸਪਾਊਸ ਦੀ ਵੀ ਤੁਸੀਂ ਨਾਲ ਐਕਸਟੈਂਸ਼ਨ ਫਾਈਲ ਕਰੋ, ਉਹਦਾ ਵੀ ਜਵਾਬ ਆ ਜਾਣਾ। ਜਿਹੜਾ ਵਰਕ ਪਰਮਿਟ ਹੈ ਸਪਾਊਸ ਦਾ, ਉਹ ਨਹੀਂ ਪ੍ਰੀਮੀਅਮ 'ਚ ਹੋਣਾ, ਉਹ ਰੈਗੂਲਰ ਦੇ ਥਰੂ ਹੀ ਆਣਾ। ਪਰ ਕੋਈ ਵੇਟਿੰਗ ਨਹੀਂ ਹੈਗੀ, 15 ਦਿਨ 'ਚ ਤੁਹਾਡਾ ਡਿਸੀਜਨ ਦੇ ਦੇਣਾ ਉਹਨਾਂ ਨੇ E2 ਦਾ। ਇਹ ਦੋਨਾਂ ਫਾਰਮਾਂ ਦਾ ਮਤਲਬ ਕਿ 129 ਤੇ 539 ਦੋਨਾਂ ਦੀ ਪ੍ਰੀਮੀਅਮ ਅਸੀਂ ਪੇ ਕਰ ਸਕਦੇ? ਹਾਂਜੀ, ਨਹੀਂ, ਤੁਸੀਂ ਆਪਣੀ ਜਿਹੜੀ ਹੈਗੀ ਆ E2 ਦੀ ਪ੍ਰੀਮੀਅਮ ਕਰਨੀ ਹੈ, ਨਾਲ ਤੁਸੀਂ ਜਿਹੜਾ 539 ਫਾਈਲ ਕਰੋ। ਕਈ ਵਾਰੀ ਉਹਨੂੰ ਉਹ ਪ੍ਰੋਸੈਸ ਕਰ ਦਿੰਦੇ ਨੇ 15 ਦਿਨਾਂ ਦੇ ਵਿੱਚ, ਪਰ ਕਈ ਵਾਰੀ ਨਹੀਂ ਕਰਦੇ। ਪਰ ਜੇ ਪੈਂਡਿੰਗ ਹੈ ਤੇ ਉਹਦੇ ਨਾਲ ਬੰਦਾ ਰਹਿ ਸਕਦਾ ਹੈ। ਸੋ ਤੁਸੀਂ ਇੱਥੇ ਰਹਿ ਸਕਦੇ ਹੋ। ਨਹੀਂ, ਮੈਂ ਤਾਂ ਰਹਿ ਸਕਦਾ ਸੀ, ਪਰ ਜਦੋਂ ਮੇਰੇ ਵਾਈਫ ਦਾ ਪੈਂਡਿੰਗ ਚਲਾ ਵਾਈਫ ਤਾਂ ਕਹਿ ਰਿਹਾ ਕਿ ਜਦੋਂ ਤੁਸੀਂ ਟਾਈਮਲੀ ਫਾਈਲ ਕਰਤਾ ਉਹ ਵੀ ਰਹਿ ਸਕਦੇ ਜਦ ਤੱਕ ਕੇਸ ਪੈਂਡਿੰਗ ਦਾ ਮਤਲਬ ਇਹ ਹੁੰਦਾ ਵੀ ਇਨ ਪ੍ਰੋਸੈਸ ਹੈਗਾ। ਸੋ ਜਿੰਨੀ ਦੇਰ ਤੱਕ ਉਹਦਾ ਫਿਰ ਜਵਾਬ ਨਹੀਂ ਆਉਂਦਾ, ਉਨੀ ਦੇਰ ਤੱਕ ਤੁਹਾਨੂੰ ਰਹਿਣ ਦੀ ਇਜਾਜ਼ਤ ਜਿਹੜੀ ਹੁੰਦੀ ਆ। ਹੁਣ ਨਹੀਂ ਤਾਂ ਇੱਥੇ ਜਿਹੜੇ ਟੂਰਿਸਟ ਵੀਜ਼ੇ ਵਾਲੇ ਐਕਸਟੈਂਸ਼ਨ ਫਾਈਲ ਕਰਦੇ, ਉਹ ਤਾਂ ਸਾਲ ਬਾਅਦ ਕਈ ਵਾਰੀ ਉਹਨਾਂ ਦਾ ਜਵਾਬ ਆਉਂਦਾ ਆ, ਪਰ ਜੇ ਉਹ ਪ੍ਰੋਪਰਲੀ ਫਾਈਲ ਕਰਦੇ ਰਹਿੰਦੇ ਆ ਤਾਂ ਫਿਰ ਉਹਨਾਂ ਚਿਰ ਜਿਹੜਾ ਉਹ ਪੈਂਡਿੰਗ ਦੇ ਦੌਰਾਨ ਵੀ ਜਿਹੜਾ ਉਹ ਕੀਤਾ ਜਾ ਸਕਦਾ ਹੁੰਦਾ ਆ। ਸੋ ਪਲੀਜ਼ ਜਿਹੜਾ ਜੀ ਧਿਆਨ ਦਿਓ। ਅਗਲੇ ਕਾਲਰ ਕੁਲਦੀਪ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਵਾਸਤੇ ਨਾ ਜੀ, ਅਸੀਂ ਇੰਡੀਆ ਤੋਂ ਬੱਚੇ ਅਡਾਪਟ ਕਰਨਾ ਚਾਹੁੰਦੇ ਹਾਂ। ਕੀ ਅਸੀਂ 2 ਬੱਚੇ ਲੈ ਸਕਦੇ ਹਾਂ? ਦੋਨੋਂ ਜੁੜਵਾਂ ਬੇਟੀਆਂ ਵਾ ਉਹ ਜੀ। ਡਿਪੈਂਡ ਕਰਦਾ, ਲੈ ਸਕਦੇ ਹੋ ਬਿਲਕੁਲ। ਪਰ ਜਿਹੜੀ ਅਡਾਪਸ਼ਨ ਕਰਨ ਤੋਂ ਪਹਿਲਾਂ ਨਾ, ਤੁਸੀਂ ਅਡਾਪਸ਼ਨ ਦਾ ਪਹਿਲਾਂ ਇਹ ਦੱਸ ਦੇਣਾ ਕਿ ਅਡਾਪਸ਼ਨ ਦਾ ਜਿਹੜਾ ਪ੍ਰੋਸੈਸ ਹੈ ਨਾ, ਮਹਿੰਗਾ ਪ੍ਰੋਸੈਸ ਹੈ। ਮਹਿੰਗਾ ਪ੍ਰੋਸੈਸ ਦਾ ਮਤਲਬ ਹੈ ਕਿ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਵਿੱਚ ਇਹਦੇ ਏਜੰਸੀਆਂ ਸੰਸਥਾਵਾਂ ਇਨਵੋਲਵਡ ਹੈ। ਤੁਹਾਡਾ ਇੱਕ ਤਾਂ ਇਹ ਹੈਗਾ ਕਿ ਜਿਹੜਾ ਇਹਦਾ ਖਰਚਾ ਤੁਹਾਡਾ, ਯੂ ਆਰ ਲੁਕਿੰਗ ਐਟ $30,000 ਤੋਂ $40,000। ਸੋ ਪਹਿਲਾਂ ਤਾਂ ਦੇਖੋ ਤੁਸੀਂ ਅਫੋਰਡ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਦੂਜਾ ਇਹ ਹੈ ਕਿ ਸਿੱਧਾ ਬੱਚਾ ਅਡਾਪਟ ਨਹੀਂ ਕਰਨਾ। ਜਿਹੜੀਆਂ ਏਜੰਸੀਜ਼ ਹੈਗੀਆਂ ਇਹਨਾਂ ਨੂੰ ਵਿੱਚ ਪਾ ਕੇ ਕਾਫੀ ਸਾਰਾ ਜਿੱਦਾਂ ਪੇਪਰ ਵਰਕ ਹੁੰਦਾ ਮੂਵ ਕਰਨ ਦਾ, ਇਹ ਤੁਹਾਨੂੰ ਪੇਪਰ ਵਰਕ ਕਰਨਾ ਪੈਣਾ। ਫਿਰ ਤੁਹਾਡੀ ਜਿੱਦਾਂ ਅਡਾਪਸ਼ਨ ਜਿਹੜੀ ਹੈਗੀ ਆ ਉਹ ਬਾਅਦ 'ਚ ਆਉਂਦੀ ਹੈ, ਡਾਊਨ ਦਾ ਰੋਡ 8 ਮਹੀਨੇ 10 ਮਹੀਨੇ ਬਾਅਦ ਤੁਸੀਂ ਅਡਾਪਸ਼ਨ ਕਰਨੀ ਹੈ। ਸੋ ਤੁਸੀਂ ਪਹਿਲਾਂ ਇਹ ਦੇਖੋ ਕਿ ਤੁਸੀਂ ਇਹ ਕਰ ਸਕਦੇ ਆ, ਫਿਰ ਤੁਸੀਂ ਫਿਰ ਅੱਗੇ ਜਾਇਓ। ਸਿੱਧੇ ਅਡਾਪਸ਼ਨ ਨਹੀਂ ਕਰਨੀ ਉੱਥੋਂ ਦੀ, ਤੇ ਜੁੜਵਾ ਤੁਸੀਂ ਕਰ ਸਕਦੇ ਆ ਬਿਲਕੁਲ ਜੀ। ਤੇ ਜੇ ਜੁੜਵਾ ਦੇ ਲਈ ਇਹ ਖਰਚਾ ਉਨਾ ਹੀ ਰਹਿੰਦਾ ਹੈ ਕਿ ਉਹ ਵੀ ਡਬਲ ਹੁੰਦਾ ਹੈ? ਜਿਹੜਾ ਇਹਨਾਂ ਦੀ ਏਜੰਸੀਜ਼, ਇਹਨਾਂ ਦੀ ਨਾ ਐਕਚੁਅਲੀ ਕੀ ਹੈ ਕਿ ਇਹਨਾਂ ਨੇ ਇੱਥੇ ਏਜੰਸੀਜ਼ ਬਣਾਈਆਂ ਅਡਾਪਸ਼ਨ ਸਰਵਿਸ ਪ੍ਰੋਵਾਈਡਰ ਵਗੈਰਾ ਚਾਹੀਦੇ ਹੁੰਦੇ ਨੇ। ਪਹਿਲਾਂ ਆਪਾਂ ਕੰਟੈਕਟ ਕੀਤਾ ਸੀਗਾ, ਕਹਿੰਦੇ ਆਪਣਾ ਕੋਈ ਵੀ ਸਾਰਿਆਂ ਨੇ ਆਪਣੇ ਆਪਣੇ ਰੇਟ ਰੱਖੇ ਹੋਏ ਸੀ। ਕੋਈ 50,000 ਮੰਗ ਰਿਹਾ, ਕੋਈ 40,000 ਮੰਗ ਰਿਹਾ। ਸੋ ਉਹਨਾਂ ਨੇ ਆਪਣੇ ਵੱਲੋਂ ਜਿੱਦਾਂ ਪੈਕੇਜ ਤਿਆਰ ਕੀਤੇ ਆ ਕਿ ਅਮਰੀਕਨ ਜਿਹੜੀ ਫੈਮਲੀਜ਼ ਆ ਉਹਨਾਂ ਨੂੰ ਆਪਾਂ ਇਹ ਪੈਕੇਜ ਬਣਾ ਕੇ ਵੇਚਣੇ ਆ, ਹੈ ਨਾ। ਸੋ ਫਿਰ 2-4 ਆਪਾਂ ਆਇਡੈਂਟੀਫਾਈ ਕੀਤੇ ਸੀ, ਲੱਭਿਆ ਸੀ ਆਪਾਂ ਵੀ ਕਲਾਇੰਟ ਇਹਨੇ ਦੇ ਨਹੀਂ ਸਕਦੇ, ਤੁਸੀਂ ਨੈਗੋਸ਼ੀਏਟ ਕਰੋ। ਨੈਗੋਸ਼ੀਏਟ ਕਰਾ ਕੇ ਇੱਕ ਹੁਣ ਜਿੱਦਾਂ ਏਜੰਸੀ ਸੀਗੀ ਉਹ ਆ ਗਈ 21,000-25,000 ਦੇ ਗੇਟ ਦੇ ਵਿੱਚ। ਇੱਕ ਏਜੰਸੀ ਸੀਗੀ ਉਹ ਅਜੇ 15,000-20,000 ਦੇ ਵਿੱਚ ਉਹਨਾਂ ਦਾ ਨੈਗੋਸ਼ੀਏਸ਼ਨ ਚੱਲ ਰਹੀ ਹੈ। ਸੋ ਇਹਦਾ ਤੁਹਾਡਾ ਹੋ ਗਿਆ ਏਜੰਸੀ ਦਾ ਖਰਚਾ। ਇਹਦੇ ਉੱਤੋਂ ਤੁਹਾਡੀ ਜਿਹੜੀ ਸਰਕਾਰੀ ਫੀਸ, ਕਾਰਾਂ ਦੀ ਫੀਸ, ਉੱਥੋਂ ਅਡਾਪਸ਼ਨ ਦੇ ਵਕੀਲ ਦਾ ਖਰਚਾ, ਇੱਥੋਂ ਦੇ ਇਮੀਗ੍ਰੇਸ਼ਨ ਲਾਇਰ ਦਾ ਖਰਚਾ। ਸੋ ਕਰਾ ਕੇ ਔਨ ਐਵਰੇਜ ਤੁਹਾਨੂੰ ਬੈਸਟ ਕੇਸ ਸਿਨੈਰੀਓ ਵੀ ਜਿਹੜਾ ਇੱਕ ਬੱਚਾ ਦੀ ਅਡਾਪਸ਼ਨ ਆ ਉਹ ਤੁਹਾਨੂੰ $25,000 ਖਰਚਣੇ ਪਊਗੇ। ਸੋ 2 ਬੱਚੇ ਜੇ ਤੁਸੀਂ ਲਾਓ ਤੁਹਾਡਾ ਉਹੀ $40,000-50,000 ਦਾ ਖਰਚਾ ਆਊਗਾ ਜੀ। ਜੀ, ਸੋ ਇਹ ਜਿਹੜਾ ਹੇਗ ਪ੍ਰੋਸੈਸ, ਹੋਰ ਕਈ ਜਿਹੜੇ ਪ੍ਰੋਸੈਸ ਆ ਉਹ ਸਾਰੇ ਚੰਗੀ ਤਰ੍ਹਾਂ ਫੋਲੋ ਕਰਕੇ ਹੋਏ ਕਰੋ ਜੇ ਕਰਨਾ ਹੀ ਕਰਨਾ ਆ। ਅਤੇ ਬਾਕੀ ਇਹ ਅੱਜ ਦੀ ਆਪਾਂ ਹਿਸਾਬ ਦੇ ਨਾਲ ਕਹਿ ਰਹੇ ਹਾਂ, ਆਉਣ ਵਾਲੇ ਸਮੇਂ 'ਚ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ ਅਤੇ ਇਹ ਖਰਚਾ ਵੱਧ ਵੀ ਸਕਦਾ ਆ, ਅਤੇ ਘਟਣ ਦੇ ਤਾਂ ਘੱਟ ਹੀ ਚਾਂਸ ਹੁੰਦੇ। ਜਿਹੜੀ ਚੀਜ਼ ਇੱਕ ਦੀ ਕੀਮਤ ਜਿਹਦੀ ਵੱਧ ਜਾਂਦੀ ਉਹ ਤਾਂ ਹੀ ਜਾਂਦੀ ਆ, ਠਾਹ ਨੂੰ ਤਾਂ ਘੱਟੀ ਆਉਂਦੀ ਆ। ਅਗਲੇ ਇੱਕ ਚੀਜ਼ ਇਹ ਐਡ ਕਰਨੀ ਹੈ ਕਿ ਜਿੱਦਾਂ ਨਾ ਕਈ ਵਾਰੀ ਆਪਾਂ ਦੇਖਦੇ ਹਾਂ, ਜਿੱਦਾਂ ਹੁਣ ਫਾਰਮ ਵਗੈਰਾ ਭਰਦੇ ਆ ਥੱਲੇ, ਇਹ ਬੱਚੇ ਜਿਹੜਾ ਅਡਾਪਟ ਕਰਕੇ ਸਿੱਧੇ ਫੈਮਿਲੀ ਇੰਡੀਆ ਤੋਂ ਅਡਾਪਸ਼ਨ ਕਰਾ ਲੈਂਦੇ ਆ, ਉੱਥੋਂ ਵਕੀਲ ਵਕੂਲ ਤੋਂ ਪੁੱਛ ਕੇ। ਕਈ ਉਹ ਹਾਮਾ 'ਚ ਕੀਤੀ, ਕਿਸੇ ਨੇ ਜੁਵੈਨਾਈਲ ਗਾਰਡੀਅਨਸ਼ਿਪ ਐਕਟ 'ਚ ਕੀਤੀ ਆ। ਉਸ ਅਡਾਪਸ਼ਨਾਂ ਪਹਿਲਾਂ ਤਾਂ ਗਲਤ ਹੈ, ਇਮੀਗ੍ਰੇਸ਼ਨ ਰੈਕਗਨਾਈਜ਼ ਨਹੀਂ ਕਰਦੀ ਸਾਰੀਆਂ ਅਡਾਪਸ਼ਨਸ। ਸੋ ਸਿੱਧੇ ਕਦੀ ਅਡਾਪਸ਼ਨ ਨਹੀਂ ਕਰਾਉਣੀ। ਦੂਜਾ ਇਹ ਹੈ ਕਿ ਇੱਥੋਂ ਦੀ ਆਪਾਂ ਦੇਖਦੇ ਹਾਂ ਕਿ ਉਹ ਫੈਮਿਲੀ ਵਾਲੇ ਇਮੀਗ੍ਰੇਸ਼ਨ ਵਾਲੇ ਪੇਪਰ ਭਰੀ ਜਾਂਦੇ ਸਿੱਧੇ ਕਿ 130 ਲਾਤਾ, ਉਹ ਲਾਤਾ।
ਉਹ 2-3 ਸਾਲ ਬਾਅਦ ਜਦੋਂ ਵਿਚਾਰੇ ਕੌਂਸੂਲੇਟ ਜਾਂਦੇ ਨੇ ਉਹ ਕਹਿੰਦੇ ਤੁਸੀਂ ਪ੍ਰੋਸੈਸ ਗਲਤ ਫੋਲੋ ਕੀਤਾ। ਸੋ ਇਹ ਜਿਹੜਾ ਨਾ ਫੈਮਿਲੀ ਬੇਸਡ ਇਮੀਗ੍ਰੇਸ਼ਨ ਦੇ ਵਿੱਚ ਨਹੀਂ ਆਉਂਦੀ ਹੈਗੀ। ਅਡਾਪਸ਼ਨ ਇਮੀਗ੍ਰੇਸ਼ਨ ਕਾਫੀ ਕੰਪਲਿਕੇਟਿਡ ਹੈ, ਤੇ ਜੇ ਤੁਹਾਨੂੰ ਰੂਲ ਵਗੈਰਾ ਨਹੀਂ ਪਤਾ ਹੈਗਾ ਇਹਨੂੰ ਤੁਸੀਂ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ, ਖੁਦ ਨਾ ਕਰਿਓ, ਵਕੀਲ ਦੇ ਬੱਚੇ ਵੀ ਵਿਚਾਰੇ ਲਟਕੇ ਜਾਂਦੇ। ਇੱਕ ਵਾਰੀ ਅਡਾਪਸ਼ਨ ਗਲਤ ਕਰ ਲਈ ਨਾ ਉਹਨਾਂ ਨੇ ਆਉਣ ਦੇਣਾ, ਨਾ ਉੱਥੇ ਰਹਿ ਸਕਦੇ ਆ, ਕਾਫੀ ਪ੍ਰੋਬਲਮ ਆ ਜਾਂਦੀ ਆ। ਸੋ ਇਹ ਵਾਲਾ ਏਰੀਆ ਜਿਹੜਾ ਹੈਗਾ ਇਹ ਟੈਕਨੀਕਲ ਏਰੀਆ ਹੈਗਾ, ਇਹ ਫੈਮਿਲੀ ਬੇਸ ਦੇ ਥੱਲੇ ਨਹੀਂ ਆਉਂਦਾ ਹੈਗਾ। ਜੀ ਜੀ, ਸੋ ਕਿਸੇ ਵਕੀਲ ਦੇ ਥਰੂ ਹੀ ਜਿਹੜਾ ਹੈ ਇਸ ਨੂੰ ਤੁਸੀਂ ਜ਼ਰੂਰ ਕਰਿਓ ਜੀ। ਜਗਦੀਪ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਯੂਐਸ ਸਿਟੀ ਨਾ, ਮੈਂ ਭਾਜੀ ਨੂੰ ਪੁੱਛਣਾ, ਮੈਂ ਨਾ ਆਪਣੀ ਸਿਸਟਰ ਤੇ ਜੀਜਾ ਇਹਨੂੰ ਸਪਾਂਸਰ ਕਰਨਾ ਹੈ B1 B2 ਟੂਰਿਸਟ, ਜਿਹੜੇ ਮੈਂ ਆਪਣੇ ਪੇਪਰ ਭੇਜਣੇ ਸਿੱਧੇ ਐਮਬੈਸੀ ਭੇਜਣੇ ਕਿ ਉਹਨਾਂ ਨੂੰ ਭੇਜਣੇ ਆ, ਉਹ ਲੈ ਕੇ ਜਾਓਗੇ? ਬਸ ਇਹ ਕੁਐਸਚਨ। ਨਹੀਂ, ਤੁਸੀਂ ਭਾਜੀ ਉਹਨਾਂ ਨੂੰ ਹੀ ਭੇਜਣੇ ਆ ਸਾਰੇ ਡਾਕੂਮੈਂਟ। ਨਾਲੇ ਇਹਦੇ ਵਿੱਚ ਨਾ ਸਪਾਂਸਰ ਕੁਝ ਨਹੀਂ ਹੁੰਦਾ, B1 B2 ਦੇ ਲਈ ਕੋਈ ਸਪਾਂਸਰ ਨਹੀਂ ਹੁੰਦਾ। ਇਹਦੇ ਲਈ ਸਪਾਂਸਰ ਸਿਰਫ ਉਦੋਂ ਤੁਸੀਂ ਕਰਦੇ ਹੋ ਜਿਹੜੇ ਬੰਦੇ ਕੋਲ ਪੈਸੇ ਘੱਟ ਆ, ਫਾਈਨੈਂਸ਼ੀਅਲੀ ਤੁਸੀਂ ਸਪਾਂਸਰ ਕਰ ਸਕਦੇ ਹੋ 134 ਲਗਾ ਕੇ। ਸੋ ਜੇ ਉਹਨਾਂ ਕੋਲ ਪੈਸੇ ਪੂਰੇ ਆ ਤੇ ਸਪਾਂਸਰ ਦੀ ਲੋੜ ਨਹੀਂ ਪੈਂਦੀ। ਆਪਾਂ ਵੀ ਹੁਣ ਆਪਣੇ ਘਰਦਿਆਂ ਨੂੰ ਕੀਤਾ ਸੀ, ਕੋਈ ਇਦਾਂ ਨਹੀਂ ਕਿ ਸਪਾਂਸਰ ਕਰਨਾ, ਤੁਸੀਂ ਬਸ ਇਹ ਹੈ ਕਿ ਇੱਕ ਇਨਵੀਟੇਸ਼ਨ ਲੈਟਰ ਦੇ ਸਕਦੇ ਹੋ ਕਿ ਇਹ ਓਕੇਜ਼ਨ ਆ ਜਾਂ ਉਹਨਾਂ ਨੇ ਮੈਨੂੰ ਮਿਲਣ ਆਉਣਾ, ਤੇ ਉਸ ਤੋਂ ਬਾਅਦ ਜੇ ਉਹਨਾਂ ਕੋਲ ਆਪਣੇ ਪੈਸੇ ਪੂਰੇ ਆ ਤੇ ਉਹ ਰეკਮੈਂਡਡ ਇਹੀ ਹੈ ਕਿ ਉਹ ਉਸੇ ਤਰੀਕੇ ਨਾਲ ਜਾਣ ਉੱਥੋਂ, ਜਿਹੜਾ ਇੰਡੀਆ ਦੇ ਵਿੱਚ CA ਹੁੰਦਾ ਜਿਹੜਾ ਉਹਦੀ ਰਿਪੋਰਟ ਬਣਾ ਕੇ ਪ੍ਰਾਪਰਟੀ ਵੈਲੂਏਸ਼ਨ ਕਿੰਨਾ ਨਗਦ ਕਿੰਨੇ ਐਸੈਟਸ ਆ ਇਹ ਵਗੈਰਾ, ਤੇ ਉਹਨਾਂ ਨੂੰ ਆਪਣੇ ਲੈਵਲ ਤੇ ਤੁਸੀਂ ਆਣ ਦਿਓ। ਤੇ ਤੁਸੀਂ ਜੇ ਪੈਸੇ ਫਾਈਨੈਂਸ਼ੀਅਲ ਸਪਾਂਸਰ ਭੇਜੋਗੇ ਤੇ ਫਿਰ ਉਹਨਾਂ ਇਹ ਸ਼ੋ ਹੁੰਦਾ ਕਿ ਉਹਨਾਂ ਦੇ ਕੋਲ ਇਨਫ ਫੰਡਸ ਨਹੀਂ ਸ਼ਾਇਦ ਹੈਗੇ, ਵਾਪਸ ਸ਼ਾਇਦ ਨਾ ਮੁੜਨ। ਜੀ, ਤੇ ਇੱਕ ਸਵਾਲ ਸਾਰਿਆਂ ਦਾ ਕਿ ਟੂਰਿਸਟ ਵੀਜ਼ਿਆਂ ਦੇ ਇੰਟਰਵਿਊਜ਼ ਨਹੀਂ ਆਈ, ਉਹ ਤਾਂ ਪਤਾ ਹੀ ਹੈ ਵੀ ਨਹੀਂ ਆਈ, ਪਰ ਚਲੋ ਸਵਾਲ ਦਾ ਜੀ ਇੰਟਰਵਿਊ ਨਹੀਂ ਆਈ। ਜਿਹੜੇ ਇਵਨ ਟੂਰਿਸਟ ਤਾਂ ਛੱਡੋ, ਤੁਸੀਂ ਜਿਹੜੇ H1B ਵਗੈਰਾ ਵਾਲੇ ਹੁੰਦੇ ਆ ਜਿਹਨਾਂ ਕੋਲ ਵੀਜ਼ੇ ਵਗੈਰਾ ਸੀਗੇ, ਉਹ ਨੈਸ਼ਨਲ ਇੰਟਰਸਟ ਐਕਸੈਪਸ਼ਨ, ਜਿਹੜੇ ਕਿ ਲੋਕੀ ਇੱਕ ਕ੍ਰਿਟੀਕਲ ਸੈਕਟਰ 'ਚ ਕੰਮ ਕਰਦੇ ਆ, ਉਹਨਾਂ ਨੂੰ ਵੀ ਆਪਣਾ ਇੱਕ ਕੇਸ ਪੇਸ਼ ਕਰਨਾ ਪੈਂਦਾ ਕਿ ਸਾਡੀ ਇੰਡਸਟਰੀ ਬੜੀ ਇੰਪੋਰਟੈਂਟ ਆ, ਸਾਨੂੰ ਵੀਜ਼ੇ ਦੀ ਇੰਟਰਵਿਊ ਦਿਓ। ਤੇ ਜਿਹੜਾ ਸਿੱਧਾ ਨਾਰਮਲ ਟੂਰਿਸਟ ਆ, ਆਫ ਕੋਰਸ ਉੱਤੇ ਬੈਨ ਲੱਗਾ ਹੋਇਆ, ਉਹ ਲਾਸਟ ਪਰਸਨ ਹੋਊਗਾ ਜਿਹਦੇ ਲਈ ਉਹ ਇਹ ਦੇਸ਼ ਖੋਲੂਗੇ। ਫੈਮਿਲੀ ਵਾਲਿਆਂ ਨੂੰ ਮਿਲਣ ਦੇ ਰਹੇ ਹੋ ਤਾਂ ਟੂਰਿਸਟ ਵਾਲਿਆਂ ਨੂੰ ਉਹਨਾਂ ਨੇ ਕਿਉਂ ਆਉਣ ਦੇਣਾ, ਹੈ ਨਾ? ਜੀ ਜੀ। ਸੋ ਅਜੇ ਉੱਦਾਂ ਵੀ ਟਰੈਵਲ ਦੇ ਲਈ ਵੀ ਜਿਹੜੀ ਆਪਸ਼ਨ ਆ US ਤੋਂ ਟੂਰਿਸਟ ਵਾਲਿਆਂ ਦੇ ਲਈ ਜਿਹੜੀ ਅਜੇ ਓਪਨ ਨਹੀਂ ਹੋਈ, ਰਾਈਟ? ਜੀ ਬਿਲਕੁਲ ਜੀ। ਤੇ ਬਾਕੀ ਜਿਨ੍ਹਾਂ ਨੂੰ NVC ਦੀਆਂ ਈਮੇਲਾਂ ਆਈਆਂ ਸੀ ਇੰਟਰਵਿਊ ਸਕੈਜੂਲ ਕਰਨ ਦੇ ਲਈ, ਉਸ ਤੋਂ ਬਾਅਦ 'ਚ ਕੋਈ ਈਮੇਲ ਨਹੀਂ ਆਈ, ਉਹ ਇੰਟਰਵਿਊ ਦੇ ਲਈ ਉਹ ਭਾਈ ਵੇਟ ਕਰੋ। ਜਿਉਂ ਵਾਰੀ ਆਈ ਜਾਊਗੀ ਉਹ ਤੁਹਾਨੂੰ ਈਮੇਲਾਂ ਜਿਹੜੀਆਂ ਉਹ ਕਰਨਗੇ। ਆਪਣੀ ਈਮੇਲ ਜ਼ਰੂਰ ਦਿਨ 'ਚ ਭਾਵੇਂ 2 ਵਾਰੀ ਭਾਵੇਂ 10 ਵਾਰੀ ਜਿਹੜੀ ਉਹ ਚੈੱਕ ਕਰ ਲਿਆ ਕਰੋ, ਵੀ ਪਤਾ ਨਹੀਂ ਹੁੰਦਾ ਕਦੋਂ ਆ ਜਾਵੇ। ਇੰਤਜ਼ਾਰ ਜਿਹੜਾ ਪੇਸ਼ੈਂਸ ਇਜ਼ ਦਾ ਨੇਮ ਆਫ ਦਾ ਗੇਮ ਨਾਓ। ਹੁਣ ਇਹੀ ਜਿਹੜਾ ਹੈਗਾ ਹੋਰ ਕੁਛ ਨਹੀਂ ਜਿਹੜਾ ਆਪਾਂ ਕਰ ਸਕਦੇ ਇਹਦੇ ਵਿੱਚ। ਕੁਲਵਿੰਦਰ ਜੀ। ਜੀ ਕੁਲਵਿੰਦਰ। ਹੈਲੋ। ਹਾਂਜੀ ਜੀ ਕੁਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ ਇੰਡੀਆ ਵਿੱਚ ਅਡਾਪਟ ਕੀਤਾ ਸੀਗਾ ਬੱਚਾ ਕਿਸੇ ਨੇ, ਤੇ ਉਹਦਾ ਡਿਵੋਰਸ ਹੋਇਆ, ਸਿੰਗਲ ਹੀ ਹੈ, ਤੇ ਉੱਥੇ ਬਰਥ ਸਰਟੀਫਿਕੇਟ ਦਾ ਕੀ? ਬਰਥ ਸਰਟੀਫਿਕੇਟ ਉਹ ਕਹਿੰਦੇ ਸੀ ਜਿੱਦਾਂ ਉੱਥੇ ਜਾਂਦੇ ਸੈਂਟਰ ਬਣੇ ਸੁਧਾ ਸੈਂਟਰ, ਉਹ ਕਹਿੰਦੇ ਸਿੰਗਲ ਦਾ ਭਰਵਾਓਗੇ ਤੇ ਜੇ ਕੱਲ ਨੂੰ ਵਿਆਹ ਹੋ ਗਿਆ ਤੇ ਫਿਰ ਬੱਚੇ ਤੇ ਚੜ੍ਹਨਾ ਨਹੀਂ, ਭਾਵੇਂ 50 ਲੱਖ ਦੇ ਦਿਓ, ਫਿਰ ਮਾਂ ਦਾ ਨਾਮ ਨਹੀਂ ਚੜ੍ਹਨਾ। ਕੀ ਉਹ ਬਰਥ ਸਰਟੀਫਿਕੇਟ ਜ਼ਰੂਰੀ ਹੈ ਉੱਥੇ ਬਣਾਉਣਾ? ਬਰਥ ਸਰਟੀਫਿਕੇਟ ਤੁਸੀਂ ਕੀ ਅਡਾਪਸ਼ਨ ਇਮੀਗ੍ਰੇਸ਼ਨ ਕਰ ਰਹੇ ਹੋ? ਨਹੀਂ, ਮੈਂ ਨਹੀਂ ਕਰ ਰਹੀ। ਇੰਡੀਆ 'ਚ ਲਿਆ ਕਿਸੇ ਬੱਚਾ ਕਿਸੇ ਨੇ, ਤੇ ਇੰਡੀਆ ਦੀ ਗੱਲ ਕਰ ਰਹੇ ਜੀ, ਤੇ ਉਹਨਾਂ ਨੇ ਹੋਣਾ ਹੀ ਇਮੀਗ੍ਰੇਸ਼ਨ ਦੇ ਵਕੀਲ ਆਪਾਂ, ਬਾਕੀ ਹੋਰ ਇਮੀਗ੍ਰੇਸ਼ਨ ਤੋਂ ਇਲਾਵਾ ਨਹੀਂ ਕੋਈ ਸਲਾਹ ਦੇ ਸਕਦੇ ਤੁਹਾਨੂੰ। ਜੀ ਅਡਾਪਸ਼ਨ ਵਾਲਾ ਉੱਥੋਂ ਦੇ ਕਿਸੇ ਵਕੀਲ ਦੇ ਨਾਲ ਉਹਨਾਂ ਨੂੰ ਜਿਹੜੀ ਉੱਥੋਂ ਦੀ ਸਲਾਹ ਜਿਹੜੀ ਲਓ, ਜੇ ਕਿਸੇ ਨੇ ਜਿੱਦਾਂ ਹੁਣ ਬਾਹਰ ਹੀ ਉਹਦਾ ਅਪਲਾਈ ਕਰਾਂਗੇ ਤਾਂ ਹੀ ਇਹਨਾਂ ਨਾਲ ਗੱਲ ਕਰ ਰਹੇ ਨਾ। ਨਹੀਂ ਪਰ ਮੈਂ ਕੀ ਕੁਐਸਚਨ ਕੀ ਸੀਗਾ ਤੁਹਾਡਾ, ਦੁਬਾਰਾ ਦੱਸਿਓ। ਮੇਰਾ ਕੁਐਸਚਨ ਸੀਗਾ ਕਿ ਬੱਚਾ ਅਡਾਪਟ ਕੀਤਾ ਸੀਗਾ ਇੰਡੀਆ 'ਚ, ਤੇ ਉਹ ਬਰਥ ਸਰਟੀਫਿਕੇਟ ਜਿਹੜਾ ਉਹ ਪਹਿਲੀ ਮਾਂ ਦਾ ਹੀ ਆ, ਹਨਾ, ਤੇ ਉਹ ਮਾਂ ਪਿਓ ਪਹਿਲੇ ਦਾ ਹੀ ਹੈ, ਤੇ ਕੀ ਉਹ ਬਰਥ ਸਰਟੀਫਿਕੇਟ ਕਿੱਦਾਂ ਵੀ ਜਿਹਨੇ ਲਿਆ ਅਡਾਪਟ ਕੀਤਾ ਉਹਦੇ ਨਾਂ ਤੇ ਹੋ ਸਕਦਾ, ਬਣ ਸਕਦਾ? ਅਡਾਪਟ ਕਿੰਨੇ ਕੀਤਾ? ਇੰਡੀਅਨ ਸਿਟੀਜ਼ਨ ਨੇ ਕੀਤਾ ਕਿ US ਸਿਟੀਜ਼ਨ ਨੇ ਕੀਤਾ? ਉੱਥੇ ਇੰਡੀਅਨ ਸਿਟੀਜ਼ਨ ਨੇ, ਕਿਸੇ ਹੋਰ ਨੇ, ਕਿਸੇ ਪਰਿਵਾਰ ਵਾਲੇ ਨੇ ਮੈਨੂੰ ਲੱਗਦਾ ਕਰ ਲਿਆ ਹੋਣਾ ਆ। ਦੇਖੋ ਮਾਂ ਤਾਂ ਉਹਦੀ ਉਹੀ ਰਹਿਣੀ ਹੈ ਜਿਹਨੇ ਜੰਮਿਆ ਆ, ਉਹ ਬਾਇਓਲੋਜੀਕਲ ਮਦਰ ਤਾਂ ਉਹਦੀ ਥੋੜ੍ਹੀ ਚੇਂਜ ਹੋ ਜਾਣੀ ਹੈ, ਜਿਹਨੇ ਉਹਨੂੰ ਜਨਮ ਦਿੱਤਾ ਉਹ ਉਹੀ ਰਹਿਣੀ ਆ। ਤੇ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਵੀ ਉਹਨੂੰ ਕਿਸੇ ਹੋਰ ਨੇ, ਕਿਸੇ ਦਾ ਉਹ ਸਟੈਪਸ ਜਿਹੜਾ ਉਹ ਚਾਈਲਡ ਬਣ ਗਿਆ ਆ, ਤੇ ਉਹਦੇ ਲਈ ਬਰਥ ਸਰਟੀਫਿਕੇਟ ਦੀ ਗੱਲ ਕਰ ਰਹੇ ਹਾਂ। ਸੋ ਬਰਥ ਸਰਟੀਫਿਕੇਟ ਦੇ ਵਿੱਚ ਮਾਂ ਪਿਓ ਇੱਦਾਂ ਤਾਂ ਨਹੀਂ ਮੈਨੂੰ ਲੱਗਦਾ ਚੇਂਜ ਹੁੰਦੇ, ਜਿਹੜੇ ਬਾਇਓਲੋਜੀਕਲ ਉਹੀ ਰਹਿੰਦੇ ਆ। ਉਹਦਾ ਇੱਦਾਂ ਹੈ ਕਿ ਜਿੰਨੀ ਮੈਨੂੰ ਉਹਨਾਂ ਦੀ ਗੱਲ ਸਮਝ ਆ ਰਹੀ ਹੈ, ਕਹਿ ਰਹੇ ਕਿਸੇ ਨੇ ਅਡਾਪਟ ਕੀਤਾ ਤੇ ਪੁਰਾਣੀ ਬਾਇਓਲੋਜੀਕਲ ਮਦਰ, ਤੇ ਮਤਲਬ ਕੋਈ ਇੱਦਾਂ ਕੋਈ ਗੁਨਾਹ ਨਹੀਂ ਹੈਗਾ ਕਿ ਅਡਾਪਸ਼ਨ ਕੀਤੀ ਹੈ, ਬਾਇਓਲੋਜੀਕਲ ਨਾਮ ਡਿਸਪਲੇ ਨਹੀਂ ਹੋ ਸਕਦਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਬਰਥ ਸਰਟੀਫਿਕੇਟ ਜਿਹੜਾ ਉਹਨਾਂ ਦਾ ਅਸਲੀ ਰਹਿਣਾ, ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੀ ਕੋਰਟ ਦੀ ਜਿਹੜੀ ਗ੍ਰਾਂਟ
ਕੋਰਟ ਦਾ ਜਿਹੜਾ ਡਾਕੂਮੈਂਟ ਹੁੰਦਾ ਅਡਾਪਸ਼ਨ ਜਿਹੜਾ ਗਰੰਟਿੰਗ ਹੁੰਦਾ ਉਹਦੇ ਵਿੱਚੋਂ ਜਿਹੜਾ ਹੈਗਾ ਮਾਪਿਆਂ ਨੂੰ ਹੱਕ ਮਿਲਦਾ ਹੈ, ਉਹਦੇ ਬੇਸ ਤੇ ਜਾ ਕੇ ਤੁਸੀਂ ਇੱਕ ਨਵਾਂ ਸਰਟੀਫਿਕੇਟ ਲਿਆ ਸਕਦੇ ਹੋ। ਹੁਣ ਪਰ ਜਿਹੜਾ ਇਮੀਗ੍ਰੇਸ਼ਨ ਜਿੱਥੇ US ਇਮੀਗ੍ਰੇਸ਼ਨ ਦਾ ਸਵਾਲ ਹੈਗਾ, ਇਹਨਾਂ ਨੇ ਤੁਹਾਡਾ ਓਰੀਜਨਲ ਬਰਥ ਸਰਟੀਫਿਕੇਟ ਦੇਖਣਾ, ਉਹ 'ਚ ਭਾਵੇਂ ਜੇ ਬਰਥ ਪੇਰੈਂਟਸ ਦਾ ਨਾਮ ਹੈਗਾ ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਤੁਹਾਡੀ ਜਿਹੜੇ ਕੋਰਟ ਦੀ ਜਿਹੜੀ ਡਾਕੂਮੈਂਟ ਆ ਉਹਦੇ ਨਾਲ ਅਡਾਪਸ਼ਨ ਪ੍ਰੂਵ ਹੁੰਦੀ ਹੈ। ਸੋ ਤੁਹਾਨੂੰ ਕੋਈ ਇਦਾਂ ਦਾ ਇਮੀਗ੍ਰੇਸ਼ਨ ਕੋਲ ਲੁਕੋ ਰੱਖਣ ਦੀ ਲੋੜ ਨਹੀਂ ਕਿ ਇਹਦੇ ਬਾਇਓਲੋਜੀਕਲ ਪੇਰੈਂਟਸ ਹੋਰ ਸੀਗੇ, ਉਹਦਾ ਕੋਈ ਫਰਕ ਨਹੀਂ ਪੈਂਦਾ। ਜੀ ਜੀ। ਸੋ ਅਡੋਪਸ਼ਨ ਜਿਹੜੀ ਆ ਉਹ ਠੀਕ ਜਿਹੜੀ ਉਹ ਤੁਹਾਨੂੰ ਉੱਥੇ ਦਿਖਾਉਣੀ ਪੈਣੀ ਆ। ਪੇਰੈਂਟਸ ਜਿਹੜੇ ਓਰੀਜਨਲ ਬਾਇਓਲੋਜੀਕਲ ਉਹਦੇ ਜਿਹੜੇ ਮਰਜ਼ੀ ਜਿਹੜੇ ਹੋਣ, ਕਿਸੇ ਉਹਦੇ ਭੈਣ ਭਰਾ ਨੇ ਕਿਸੇ ਦੇ ਨਿਆਣੇ ਨੂੰ ਅਡੋਪਟ ਕੀਤਾ ਹੋਣਾ ਅਤੇ ਉਹ ਫਿਰ ਉਹਨਾਂ ਦੀ ਫਾਈਲ ਲੱਗੀ ਹੋਣੀ ਆ, ਅਤੇ ਗਾਂ ਉਹ ਨਿਆਣੇ ਨੂੰ ਚਾਹੁੰਦੇ ਹੋਣੇ ਆ ਵੀ ਉਹ ਵੀ ਗਾਂ ਇਸ ਹਿਸਾਬ ਦੇ ਨਾਲ ਜਿਹੜਾ ਆ ਜਾਣ। ਸੋ ਗਾਂ ਤੋਂ ਗਾਂ ਜਿਹੜਾ ਉਹ ਕੰਮ ਤੁਰ ਰਿਹਾ ਲੱਗਦਾ ਆ। ਪਰਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਆ, ਮੇਰੇ ਹਸਬੈਂਡ ਦਾ ਕੇਸ ਪਾਸ ਹੋਇਆ ਮਤਲਬ ਨਵੰਬਰ 'ਚ 2 ਸਾਲ ਹੋ ਜਾਣੇ ਨੇ। ਉਸ ਤੋਂ ਬਾਅਦ ਸਾਡੀਆਂ ਐਪਲੀਕੇਸ਼ਨਾਂ ਨਾਲ ਹੀ ਚਲੀ ਗਈਆਂ ਸੀ। ਮੇਰੇ ਹਸਬੈਂਡ ਤੋਂ ਅਪਰੂਵਲ ਲੈਟਰ ਬਾਈ ਹੈਂਡ ਹੀ ਮਿਲ ਗਿਆ ਸੀ, ਅਤੇ ਸਾਡੇ ਫਿੰਗਰ 2 ਜਨਵਰੀ ਦੇ ਹੋ ਗਏ ਪਿਛਲੇ 2020 ਦੇ ਹੀ। ਅਤੇ ਉਸ ਤੋਂ ਬਾਅਦ ਸਾਡਾ ਕੋਈ ਰਿਸਪੌਂਸ ਹੀ ਨਹੀਂ ਆਇਆ, ਕੋਈ ਅਪਰੂਵਲ ਲੈਟਰ ਨਹੀਂ ਆਏ। ਅਸੀਂ ਰਿਕੁਐਸਟ ਵੀ ਕਰਕੇ ਦੇਖ ਲਈਏ, ਕੋਈ ਰਿਸਪੌਂਸ ਨਹੀਂ ਆਇਆ। ਇਹ ਕਿ ਜਦੋਂ ਤੁਸੀਂ ਕਹਿੰਦੇ ਕੇਸ ਪਾਸ ਹੋ ਗਿਆ, ਤੁਸੀਂ ਦੱਸੋ ਮੈਨੂੰ ਕਿਹੜਾ ਕੇਸ ਹੈਗਾ, ਕਿਉਂਕਿ ਮੈਨੂੰ ਏਦਾਂ ਪਤਾ ਨਹੀਂ ਨਾ ਕਿਹੜੇ ਕੇਸ ਚੀਜ਼ ਦੀ ਗੱਲ ਕਰ ਰਹੇ ਆ। ਦੁਬਾਰਾ ਦੱਸੋ ਇੱਕ ਵਾਰੀ ਕਿ ਕੀ ਪਾਸ ਹੋਇਆ ਸੀਗਾ। ਮੇਰੇ ਹਸਬੈਂਡ ਦਾ ਕੇਸ ਅਸਾਈਲਮ ਦਾ ਸੀ ਲੱਗਾ, ਉਹ ਪਾਸ ਹੋ ਗਿਆ ਸੀ 2019 ਵਿੱਚ ਨਵੰਬਰ 'ਚ ਜੀ। ਤੇ ਉਹਨਾਂ ਨੂੰ ਅਪਰੂਵਲ ਲੈਟਰ ਮਿਲ ਗਿਆ ਸੀ, ਤੇ ਸਾਡੇ ਐਪਲੀਕੇਸ਼ਨਾਂ ਗਈਆਂ ਸੀ, ਸਾਡੇ ਫਿੰਗਰ ਵੀ ਹੋ ਗਏ, ਪਰ ਸਾਡਾ ਹਜੇ ਤੱਕ ਕੋਈ ਅਪਰੂਵਲ ਲੈਟਰ ਨਹੀਂ ਆਇਆ। ਮੈਂ ਤੇ ਮੇਰੇ 2 ਬੱਚੇ, ਉਹਨਾਂ ਦਾ ਨਹੀਂ ਆਇਆ ਕੁਝ ਵੀ। ਤੇ ਤੁਸੀਂ ਆਪਣਾ ਉਹਦੇ ਵਿੱਚ ਇਨਕਲੂਡ ਸੀਗੇ ਨਾ ਡਿਪੈਂਡੈਂਟ ਦੇ ਵਿੱਚ, ਤੁਹਾਡੀ ਵੀ ਇੰਟਰਵਿਊ ਤੇ ਤੁਹਾਨੂੰ ਸੱਦਿਆ ਸੀਗਾ ਨਾ? ਇੰਟਰਵਿਊ ਤੇ ਸੱਦਿਆ, ਪਰ ਮੇਰੇ ਇਕੱਲੇ ਹਸਬੈਂਡ ਦੀ ਇੰਟਰਵਿਊ ਹੀ ਸਾਨੂੰ ਸੀ, ਮੈਂ ਗਈ ਸੀ ਨਾਲ। ਪਰ ਤੁਹਾਡੀ ਇੰਟਰਵਿਊ ਨਹੀਂ ਹੋਈ ਤੁਸੀਂ ਕਹਿ ਰਹੇ ਆ? ਨਹੀਂ, ਮੈਂ ਗਈ ਸੀ ਨਾਲ, ਪਰ ਮੇਰੇ ਇਕੱਲੇ ਹਸਬੈਂਡ ਦੀ ਹੋਈ ਸੀ, ਮੈਨੂੰ ਨਹੀਂ ਸੀ ਉਹਨਾਂ ਨੇ ਬੁਲਾਇਆ ਅੰਦਰ। ਤੁਸੀਂ ਨਾ ਇਹ ਕੀ ਹੁੰਦਾ ਕਿ ਆਪਣੇ ਜਿਹੜਾ ਪੇਪਰ ਵਰਕ ਹੈ ਨਾ, ਆਪਣੇ ਤੁਹਾਡੇ ਫਿੰਗਰਪ੍ਰਿੰਟ ਵਗੈਰਾ ਹੋਏ ਆ ਤੁਹਾਡੇ? ਹਾਂਜੀ, ਹੋ ਗਏ। ਅੱਛਾ, ਫਿਰ ਤਾਂ ਕੋਈ ਨਹੀਂ। ਜੇ ਫਿੰਗਰਪ੍ਰਿੰਟ ਹੋ ਗਿਆ ਤਾਂ ਤੁਸੀਂ ਉਹਨਾਂ ਨੂੰ ਫੋਲੋਅਪ ਕਰੋ ਇਮੀਗ੍ਰੇਸ਼ਨ ਨੂੰ, ਉਹ ਤਾਂ ਮੈਟਰ ਆਫ ਟਾਈਮ ਹੀ ਹੈ। ਜੇ ਫਿੰਗਰਪ੍ਰਿੰਟ ਤੁਹਾਡੀ ਐਪਲੀਕੇਸ਼ਨ ਸੀਗੀ 589 ਦੇ ਤੁਹਾਡੇ ਫਿੰਗਰਪ੍ਰਿੰਟ ਹੋਇਆ, ਫਿਰ ਤਾਂ ਕੋਈ ਮਸਲਾ ਨਹੀਂ ਹੈਗਾ। ਠੀਕ ਹੈ ਜੀ। ਤੇ ਫੋਲੋਅਪ ਕਰੋ ਉਹਨਾਂ ਨੂੰ, ਸਰਵਿਸ ਰਿਕੁਐਸਟ ਪਲੇਸ ਕਰ ਦਿਓ, ਤੁਹਾਨੂੰ ਦੱਸ ਦੇਣਗੇ ਕਿ ਕਿੰਨੀ ਦੇਰ ਲੱਗਣੀ ਹੈ। USCIS ਨੂੰ ਕਰਨੀ ਹੈ ਜੀ ਇਹਨਾਂ ਨੇ ਸਰਵਿਸ ਰਿਕੁਐਸਟ ਪਲੇਸ? ਹਾਂਜੀ। ਠੀਕ ਹੈ। ਆਪਣਾ ਰਿਸਿਪਟ ਨੰਬਰ ਉਹ ਜਿਹੜਾ ਉਹ ਚੀਜ਼ ਨੂੰ ਦੱਸ ਕੇ ਜਾਂ ਕੇਸ ਨੰਬਰ ਉਹ ਦੱਸ ਕੇ ਉਸ ਹਿਸਾਬ ਦੇ ਨਾਲ ਫਿਰ ਪੁੱਛ ਲੈਣਾ। ਜੀ ਬਿਲਕੁਲ। ਠੀਕ ਹੈ ਜੀ। ਸੋ ਇਹ ਤਾਂ ਜਿਹੜਾ ਕੰਮ ਆ ਤੁਹਾਡਾ ਹੁਣ ਵਕੀਲ ਨੂੰ ਹੀ ਕਰਨਾ ਚਾਹੀਦਾ। ਇਹ ਤਾਂ ਜੇ ਤੁਸੀਂ ਉਹਨੂੰ ਪੈਸੇ ਦਿੱਤੇ, ਉਹਨੂੰ ਕਹੋ ਜਾ ਕੇ ਕਿ ਕਿਉਂ ਨਹੀਂ ਆ ਰਿਹਾ ਨਾ, ਤੇ ਉਹ ਆਪਣੇ ਸਟਾਫ ਨੂੰ ਕਹਿਣਗੇ ਤੇ ਸਟਾਫ ਉਹਨਾਂ ਦਾ ਕਾਲ ਕਰ ਦੂਗਾ। ਕੋਈ ਇੰਨਾ ਵੱਡਾ ਕੰਮ ਨਹੀਂ ਹੈਗਾ। ਜੀ ਜੀ, ਮਾੜਾ ਜਿਹਾ ਪੁਸ਼ ਕਰੋ ਜੀ ਉਹਨਾਂ ਨੂੰ ਜਿਨ੍ਹਾਂ ਨੂੰ ਡਾਲਰ ਦਿੱਤੇ ਆ। ਬਲਜੀਤ ਕੌਰ। ਹੈਲੋ ਜੀ। ਭਾਜੀ, ਮੇਰਾ ਇਹ ਕੁਐਸਚਨ ਆ ਕਿ ਅਸੀਂ 1 ਸਾਲ ਦੇ ਵਿੱਚ ਆਪਣਾ ਕੇਸ ਅਪਲਾਈ ਕਰਤਾ ਸੀਗਾ ਅਸਾਈਲਮ ਦਾ, ਤੇ ਫਿਰ ਉਹ ਸਾਨੂੰ ਕੋਈ ਵੀ ਉਹਨਾਂ ਦਾ ਜਵਾਬ ਨਹੀਂ ਆਇਆ ਸੀਗਾ। ਅਸੀਂ ਉਸ ਟਾਈਮ ਸੈਟਲ ਰਹਿੰਦੇ ਸੀਗੇ, ਤੇ ਅਸੀਂ ਵੇਟ ਕਰਦੇ ਰਹੇ ਕਿੰਨਾ ਟਾਈਮ, ਪਰ ਉਸ ਟਾਈਮ ਸਾਡਾ ਸਾਲ ਨਿਕਲ ਗਿਆ। ਤੇ ਉਸ ਤੋਂ ਬਾਅਦ ਅਸੀਂ ਇੱਥੇ ਕੈਲੀਫੋਰਨੀਆ 'ਚ ਮੂਵ ਹੋ ਗਏ, ਅਸੀਂ ਇੱਥੇ ਆਪਣਾ ਕੇਸ ਲਗਾਤਾ। ਫਿਰ ਸਾਡੀ ਇੰਟਰਵਿਊ ਹੋਈ, ਤੇ ਉਹਨਾਂ ਨੇ ਇੰਟਰਵਿਊ ਵਾਲਿਆਂ ਨੇ ਸਾਡੀ ਸਟੋਰੀ ਤੇ ਕੋਈ ਡਾਊਟ ਨਹੀਂ ਕੀਤਾ, ਪਰ ਉਹਨਾਂ ਨੇ ਸਾਨੂੰ ਇਹੀ ਕੀਤਾ ਕਿ ਤੁਸੀਂ ਸਾਲ ਦੇ ਵਿੱਚ ਕੇਸ ਨਹੀਂ ਲਗਾਇਆ। ਤੇ ਸਾਡਾ ਹੁਣ ਨੈਕਸਟ ਈਅਰ ਸਾਡੀ ਤਰੀਕ ਆ, ਤੇ ਮਤਲਬ ਸਾਡੇ ਕੋਲ ਰਸੀਦ ਬਗੈਰ ਸਾਰਾ ਕੁਝ ਹੈਗਾ ਵਾ ਵੀ ਇਹਦੇ ਵਾਸਤੇ ਵੀ ਸਾਡੇ ਤੇ ਕੋਈ ਐਕਸ਼ਨ ਆ ਸਕਦਾ ਜਾਂ ਕੋਈ ਸਾਡੇ ਕੇਸ ਤੇ। ਤੁਸੀਂ ਕਹਿੰਦੇ ਵੀ ਜਦੋਂ ਪਹਿਲਾਂ ਕੀਤਾ ਸੀ ਅਪਲਾਈ ਤੇ ਉਹਦਾ ਕੋਈ ਰਸੀਦ ਨੋਟਿਸ ਨਹੀਂ ਮਿਲਿਆ ਤੁਹਾਨੂੰ? ਹਾਂਜੀ, ਬਸ ਰਸੀਦ ਵਾਪਸ ਆ ਗਈ। ਅਸੀਂ ਅਸੀਂ USP ਤੋਂ ਕੀਤਾ ਸੀ, ਉਹ ਸਾਡੇ ਕੋਲ ਰਸੀਦਾਂ ਹੈਗੀਆਂ, ਪਰ ਕੋਈ ਵੀ ਵਾਪਸ ਨਹੀਂ ਆਈ ਰਿਪਲਾਈ ਉਹਨਾਂ ਦੀ। ਤੁਹਾਡੇ ਕੋਲ ਜਿਹੜਾ ਪਹਿਲਾਂ ਫਾਈਲ ਕੀਤਾ ਸੀਗਾ ਉਹਦਾ ਸਬੂਤ ਹੈਗਾ? ਹਾਂਜੀ, ਸਾਡੇ ਕੋਲ ਰਸੀਦਾਂ ਹੈਗੀਆਂ ਵਾ। ਠੀਕ ਹੈ ਜੀ। ਹਾਂਜੀ, ਰਸੀਟ ਜੇ ਤੁਹਾਡੇ ਕੋਲ ਹੈਗੀ ਆ ਤਾਂ ਫਿਰ ਨਹੀਂ, ਤੁਹਾਡੇ ਕੋਲ ਜਿਹੜੀ ਪਹਿਲੀ ਗਲਤ ਫਾਈਲਿੰਗ ਕੀਤੀ ਸੀ ਉਹਦਾ ਪ੍ਰੂਫ ਹੈਗਾ ਨਾ ਕਿ ਰਸੀਟ ਹੈਗੀ ਤੁਹਾਡੇ ਕੋਲ ਦੀ, ਹੈ ਨਾ? ਹਾਂਜੀ। ਰਸੀਟ ਕੀ ਮਤਲਬ ਰਿਜੈਕਸ਼ਨ ਨੋਟਿਸ ਆਇਆ ਸੀਗਾ? ਨਹੀਂ, ਘਰੇ ਤਾਂ ਕੁਛ ਵੀ ਨਹੀਂ ਆਇਆ ਵੀ ਮਤਲਬ ਉਹਨਾਂ ਨੂੰ ਨਾ ਕੋਈ ਪੇਪਰ ਦਾ ਸਾਨੂੰ ਵਾਪਸ ਆਇਆ। ਜਿਹੜੀ ਸਾਨੂੰ ਅਸੀਂ USP ਤੋਂ ਅਸੀਂ ਪੇਪਰ ਅਪਲਾਈ ਕੀਤੇ ਸੀਗੇ, ਉੱਥੇ ਭੇਜੇ ਸੀਗੇ, ਅਸੀਂ ਸ਼ੈਟ ਰਹਿੰਦੇ ਸੀ। ਤੁਸੀਂ ਕਿਹਾ ਰਸੀਟ ਆਈ, ਰਸੀਟ ਕੀ ਆਇਆ ਸੀਗਾ ਤੁਹਾਨੂੰ ਪਹਿਲੇ ਵਾਲੇ ਦਾ? ਪਹਿਲੇ ਵਾਲੇ ਦੀ ਕਿਹੜੀ ਰਸੀਦ ਆ ਤੁਹਾਡੇ ਕੋਲ ਜੀ? ਜਿਹੜੀ ਉਹਨਾਂ ਨੇ ਮਤਲਬ ਰਿਸੀਵ ਕੀਤਾ ਸਾਡੇ ਪੇਪਰ। ਨਹੀਂ, ਤੁਹਾਡੇ ਕੋਲ USPS ਦੀ ਤੁਸੀਂ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਚਿੱਠੀ ਮਿਲ ਗਈ ਸੀ, ਤੁਸੀਂ ਇਹ ਕਹਿ ਰਹੇ ਆ ਬਸ, ਰਾਈਟ? ਉਹਨਾਂ ਨੇ ਤੁਹਾਨੂੰ ਕੁਝ ਨਹੀਂ ਘੱਲਿਆ? ਨਾ ਜੀ, ਉਹਨਾਂ ਨੇ ਕੁਝ ਨਹੀਂ ਘੱਲਿਆ ਜੀ। ਪਹਿਲੇ ਕੋਈ ਸਬੂਤ ਨਹੀਂ ਇਦਾਂ ਇਸ ਹਿਸਾਬ ਦਾ? ਇਹਦਾ ਤਾਂ ਜੀ ਤੁਹਾਨੂੰ ਨਾ ਜਿਹੜੀ ਆਹ ਚੀਜ਼ ਦੀ ਆਰਗੂਮੈਂਟ ਆ, ਇਹ ਤੁਹਾਨੂੰ ਜਦੋਂ ਤੁਹਾਡੀ ਇੰਟਰਵਿਊ ਸੀਗੀ ਨਾ ਅਸਾਈਲਮ ਆਫਿਸ ਥੱਲੇ, ਉੱਥੇ ਕਰਨੀ ਚਾਹੀਦੀ ਸੀਗੀ ਕਿ ਆਹ ਦੇਖੋ ਸਾਡੇ ਕੋਲ ਆਹ ਸਬੂਤ ਹੈਗਾ। ਇਹ ਤੁਹਾਨੂੰ ਨਾ ਪ੍ਰੈਜ਼ੈਂਟ ਕਰਨਾ ਹੁੰਦਾ। ਇੱਕ ਲਾਅ ਹੈ ਇਹਨਾਂ ਦਾ, ਉਹ ਲਾਅ ਇਹਨਾਂ ਨੂੰ ਦੱਸਣਾ ਪੈਂਦਾ ਕਿ ਉਹ ਤੁਸੀਂ ਹੁਣ ਮਿਸ ਕਰਤਾ। ਹੁਣ ਕੋਰਟ ਦੇ ਮੂਹਰੇ ਤੁਸੀਂ ਜਾਣਾ, ਕੋਰਟ ਦੇ ਮੂਹਰੇ ਜਿਹੜੀ ਤੁਹਾਡੀ 1 ਈਅਰ ਦੀ ਐਕਸੈਪਸ਼ਨ ਦੀ ਜਿਹੜੀ ਡੈਡਲਾਈਨ, ਜਿਹੜੀ ਹੁਣ 1 ਈਅਰ ਐਕਸੈਪਸ਼ਨ ਕਿਉਂ ਬੰਦਾ ਕਲੇਮ ਕਰ ਰਿਹਾ,
ਉਹਦੇ ਵਾਸਤੇ ਤੁਹਾਡੇ ਜਿਹੜੇ ਲਾਇਰ ਨੂੰ ਇੱਕ ਬਰੀਫ ਲਿਖਣਾ ਪੈਣਾ ਕਿ 1 ਈਅਰ ਤੋਂ ਕਿਉਂ ਐਗਜ਼ੈਂਪਸ਼ਨ ਮਿਲਣੀ ਹੈ। ਤੇ ਜਿਹੜਾ ਵੀ ਤੁਹਾਡਾ ਵਕੀਲ ਉਹਨਾਂ ਇਹ ਗੱਲ ਕਰੋ ਤੇ ਉਹਨੂੰ ਆ ਜਿਹੜੀ ਰਿਸੀਟ ਜਿਹੜੀ ਤੁਹਾਨੂੰ ਆਈ USPS ਦੀ ਸੀਗੀ ਇਹਦੇ ਬੇਸ ਤੇ ਉਹ ਆਪਣਾ ਇੱਕ ਬਰੀਫ ਤਿਆਰ ਕਰੇ ਤੇ ਉਹ 1 ਈਅਰ ਦੀ ਜਿਹੜੀ ਲੇਟ ਫਾਈਲਿੰਗ ਆ ਉਹ ਐਕਸਕਿਊਜ਼ ਕਰਾ ਸਕਦਾ, ਇਹਦਾ ਕੋਈ ਚੱਕਰ ਨਹੀਂ ਇੰਨਾ। ਪਰ ਬਰੀਫ ਉਹਨੂੰ ਲਾਣਾ ਪੈਣਾ, ਆਪਣੇ ਆਪ ਨਹੀਂ ਇਹ ਹੋਣਾ। ਜੀ ਬਿਲਕੁਲ ਜੀ। ਸੋ ਅਗਲੇ ਕਾਲਰ ਨੇ ਬਲਵਿੰਦਰ। ਹੈਲੋ। ਹਾਂਜੀ ਹੈਲੋ ਜੀ। ਜੀ ਜੀ ਭਾਈ ਅਸੀਂ ਨਾ 2 ਭੈਣਾਂ US ਸਿਟੀਜ਼ਨ ਤੇ ਵੱਡੀ ਭੈਣ ਦੀ ਡੈਥ ਹੋ ਗਈ ਤੇ ਅਸੀਂ ਬ੍ਰਦਰ ਦਾ ਅਪਲਾਈ ਕੀਤਾ ਸੀ ਇੰਡੀਆ ਤੋਂ ਜੀ। ਤੇ ਮੈਂ ਉਹਦੀ ਛੋਟੀ ਭੈਣ ਆ ਤੇ ਉਹ ਕੇਸ 10 ਸਾਲ ਤੋਂ ਉੱਤੇ ਹੋ ਗਿਆ ਤੇ ਉਹ ਕੇਸ ਮੈਂ ਲੈ ਸਕਦੀ ਹਾਂ? 130 ਅਪਰੂਵ ਹੋ ਗਿਆ ਸੀਗਾ? ਹਾਂਜੀ ਹੋ ਗਿਆ ਸੀ। ਸੋ ਇੱਕ ਤਾਂ ਤੁਸੀਂ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਕਰੋ ਫਾਈਲ, ਉਹ ਰੇਡੀਓ ਤੇ ਆਪਾਂ ਸ਼ੋਅ ਕੀਤਾ ਸੀਗਾ, YouTube ਤੇ ਤੁਹਾਨੂੰ ਲੱਭ ਜਾਣਾ, ਉਹਨੂੰ ਸੁਣੋ ਤੇ ਫਿਰ ਸਾਨੂੰ ਕੰਟੈਕਟ ਕਰੋ। ਤੇ ਦੂਜੀ ਚੀਜ਼ ਆ ਤੁਸੀਂ ਵੇਟ ਨਾ ਕਰੋ, ਇੱਕ ਤੁਸੀਂ ਆਪਣੇ ਲੈਵਲ ਤੇ ਇੱਕ ਨਵਾਂ ਕੇਸ ਫਾਈਲ ਕਰੋ। ਸੋ ਦੋਨੋਂ ਚੀਜ਼ਾਂ ਕਰੋ। ਤੁਸੀਂ ਉਹਨਾਂ ਦਾ ਕੇਸ ਲੈ ਨਹੀਂ ਸਕਦੇ। ਜੇ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਉਹਨਾਂ ਨੇ ਅਪਰੂਵ ਕਰਤੀ ਤੁਹਾਡੀ, ਫਿਰ ਤੁਸੀਂ ਸਬਸਟੀਟਿਊਟਡ ਸਪਾਂਸਰ ਬਣ ਸਕਦੇ ਆ। ਫਿਰ ਉਹ ਜਿਹੜਾ ਹੈਗਾ ਟਾਈਮ ਤੁਹਾਡਾ ਬਚ ਜਾਊਗਾ। ਤਾਂ ਤੁਹਾਨੂੰ ਦੋਨੋਂ ਚੀਜ਼ਾਂ ਕਰਨੀਆਂ ਚਾਹੀਦੀਆਂ ਜੀ, ਹਿਊਮੈਨਿਟੇਰੀਅਨ ਰੀਸਟੇਟਮੈਂਟ ਤੇ ਆਪਣੇ ਵੱਲੋਂ ਜਿਹੜਾ ਕੇਸ ਆ ਉਹ ਤੁਸੀਂ ਲਗਾ ਦਿਓ ਜੀ। ਅਗਲੇ ਕਾਲਰ ਗੁਰਨਾਮ ਜੀ। ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਮੈਂ ਗੁਰਨਾਮ ਸਿੰਘ ਬੋਲ ਰਿਹਾ ਜੀ। ਮੇਰੇ ਬੇਟੇ ਨੇ ਮੇਰੀ ਬੇਟੀ ਵਾਸਤੇ ਅਪਲਾਈ ਕੀਤਾ ਸੀ ਜੀ, 2007 ਚ ਕੀਤਾ ਸੀ ਜੀ। ਕਿੰਨਾ ਕੁ ਟਾਈਮ ਲੱਗੇਗਾ ਜੀ ਹੋਰ? 5 ਵਾਲੇ ਚੱਲ ਰਹੇ ਆ ਜੀ। 3 ਸਾਲ ਹੋਰ ਲਾਓ ਜੀ। ਅਗਲੇ ਕਾਲਰ ਅਜੀਤ ਕੌਰ। ਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪਿੱਛੋਂ ਨਾਲ ਪਹਿਲਾਂ ਰੇਡੀਓ ਦੀ ਆਵਾਜ਼ ਜਿਹੜੀ ਪਲੀਜ਼ ਬੰਦ ਕਰਿਓ ਜੀ, ਤੇ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ। ਫੀਡਬੈਕ ਇੱਦਾਂ ਬਹੁਤ ਆਉਂਦੀ ਰਹਿੰਦੀ ਆ। ਤੇ ਬਾਕੀ ਟਿਰਕਿਆਣਾ ਜੀ ਉੱਦਾਂ ਜੇ ਮਾੜਾ ਜੇ ਕਰੀ ਦੱਸ ਦਿਓ ਵੀ ਕਿੰਨਾ ਟਾਈਮ ਜਿਹੜਾ ਆ ਜੇ ਹੈਗਾ ਜੇ ਤੁਹਾਡੇ ਸਾਹਮਣੇ ਹੀ ਜਿਹੜਾ ਉਹ ਪਿਆ ਹੈਗਾ ਆ, ਇੱਕ ਵਾਰੀ ਓਵਰਵਿਊ ਦੱਸ ਦਿਓ। ਕੈਟਾਗਰੀ ਜਿਹੜੀ ਹੈਗੀ ਆ ਅਨਮੈਰਿਡ ਸਨ ਡਾਟਰ ਆਫ US ਸਿਟੀਜ਼ਨ 2014 ਚੱਲ ਰਿਹਾ ਉਹਦਾ। ਜਿਹੜੇ ਗ੍ਰੀਨ ਕਾਰਡ ਹੋਲਡਰਾਂ ਦੇ ਅਡਲਟ ਬੱਚੇ ਹੈਗੇ ਆ 2015 ਚੱਲ ਰਿਹਾ ਉਹਨਾਂ ਦਾ। ਤੇ ਮੈਰਿਡ ਸਨ ਐਂਡ ਡਾਟਰ ਜਿਹੜੇ US ਸਿਟੀਜ਼ਨ ਦੇ ਹੈਗੇ ਆ 2008 ਚੱਲ ਰਿਹਾ। ਤੇ ਜਿਹੜੇ ਸਿਬਲਿੰਗ ਵਾਲੇ ਕੇਸ ਹੈ ਉਹ 2005 ਚੱਲ ਰਿਹਾ। ਸੋ ਇਨ ਅਦਰ ਵਰਡਸ ਜਿਹੜੇ ਭੈਣ ਭਾਈ ਵਾਲੇ ਕੇਸ ਹੈ ਉਹਨਾਂ ਦੀ 16 ਸਾਲ ਦੀ ਵੇਟ ਹੈ। ਜਿਹੜੇ ਮੈਰਿਡ ਬੱਚੇ ਆ US ਸਿਟੀਜ਼ਨ ਦੇ ਉਹਨਾਂ ਦੀ ਤਕਰੀਬਨ 13 ਸਾਲ ਦੀ ਵੇਟ ਹੈ। ਜਿਹੜੇ ਅਨਮੈਰਿਡ ਬੱਚੇ ਆ ਗ੍ਰੀਨ ਕਾਰਡ ਹੋਲਡਰ ਦੇ ਉਹਨਾਂ ਦੀ 6 ਸਾਲ ਦੀ ਵੇਟ ਹੈ। ਤੇ ਜਿਹੜੇ ਅਨਮੈਰਿਡ ਬੱਚੇ ਹੈਗੇ ਆ US ਸਿਟੀਜ਼ਨ ਦੇ ਉਹਨਾਂ ਦੀ ਵੇਟ ਹੈਗੀ ਹੈ 6 ਸਾਲ ਜੀ। ਜੀ ਅਜੀਤ ਕੌਰ ਜੀ ਪੁੱਛੋ ਸਵਾਲ ਜੀ। ਹਾਂਜੀ ਮੈਂ ਨਾ ਪੁੱਛਣਾ ਹੈ, ਮੇਰਾ ਪੋਤਾ ਆ ਤੇ ਉਹ ਫੈਮਿਲੀ ਆ, ਮੈਂ ਉਹਨਾਂ ਨੂੰ ਵੀ ਵੀਜ਼ਾ ਕਿਹੜਾ ਉਹਨਾਂ ਨੂੰ ਮਿਲ ਸਕਦਾ ਹੈਗਾ ਇੱਧਰ ਆਉਣ? ਪੋਤੇ ਨੂੰ ਤਾਂ ਤੁਸੀਂ ਸਪਾਂਸਰ ਨਹੀਂ ਕਰ ਸਕਦੇ। ਨਹੀਂ ਸਪਾਂਸਰ ਨਹੀਂ ਵੀ ਉਹਦਾ ਫੈਮਿਲੀ ਵੀਜ਼ਾ ਕੋਈ ਕਿੱਦਾਂ ਵੀ ਆ ਸਕਦੇ? ਤੁਸੀਂ US ਸਿਟੀਜ਼ਨ ਆ? ਹਾਂਜੀ ਹਾਂਜੀ। ਤੁਸੀਂ ਆਪਣੇ ਬੱਚਿਆਂ ਦਾ ਫਾਈਲ ਨਹੀਂ ਕੀਤਾ ਸੀਗਾ? ਬੱਚੇ ਮੇਰੇ ਜੀ ਕਾਕੇ 2 ਸੀਗੇ, ਉਹ ਮਰ ਚੁੱਕੇ ਆ ਤੇ ਦੂਸਰਾ ਇਹ ਪੋਤਾ ਵਾ। ਅੱਛਾ ਜੀ। ਹਾਂਜੀ। ਡਾਇਰੈਕਟ ਮਤਲਬ ਤੁਸੀਂ ਉਦਾਂ ਤੁਸੀਂ ਸਪਾਂਸਰ ਕੀਤਾ ਸੀਗਾ ਕਿ ਕੀਤਾ ਹੀ ਨਹੀਂ ਸੀਗਾ ਕਦੀ ਸਪਾਂਸਰ? ਨਹੀਂ ਕੀਤਾ ਹੀ ਨਹੀਂ ਜੀ। ਹਾਂਜੀ। ਸੋ ਤੁਹਾਡੀ ਏਜ ਕਿੰਨੀ ਹੈ ਇਸ ਵੇਲੇ? ਮੇਰੀ 82 ਸਾਲ ਦੀ। ਤੇ ਹਸਬੈਂਡ ਹੈਗੇ ਤੁਹਾਡੇ? ਹਾਂਜੀ ਨਹੀਂ ਜੀ ਉਹ ਵੀ ਹੈ ਨਹੀਂ। 82 ਸਾਲ। ਦੇਖੋ ਅਡਾਪਸ਼ਨ ਵਾਲਾ ਤੁਹਾਡਾ ਉਹਨਾਂ ਨੇ ਕਰਨਾ ਨਹੀਂ ਕਿਉਂਕਿ ਉਹ ਤੁਹਾਡੀ ਰਿਕੁਆਇਰਮੈਂਟ ਆ ਮੀਟ ਨਹੀਂ ਹੋਣੀਆਂ। ਸੋ ਜਿਹੜੇ ਉੱਤੇ ਜਿਹੜੇ ਤੁਹਾਡੇ ਹੈਗੇ ਨੇ ਇਹਨਾਂ ਗ੍ਰੈਂਡ ਚਿਲਡਰਨ ਇਹਨਾਂ ਨੂੰ ਨਾ ਤੁਸੀਂ ਟੂਰਿਸਟ ਵੀਜ਼ਾ ਲਵਾਓ। ਤੇ ਟੂਰਿਸਟ ਵੀਜ਼ੇ ਦੇ ਵਿੱਚ ਉਹੀ ਹੈ ਕਿ ਕੇਸ ਬਣਾਉਣ ਕਿ ਗ੍ਰੈਂਡ ਮਦਰ ਓਲਡ ਆ ਤੇ ਮਿਲਣ ਜਾਣਾ ਉਹਨਾਂ ਨੂੰ। ਸੋ ਤੁਹਾਡੇ ਆਹੀ ਮੈਡੀਕਲ ਡਾਕੂਮੈਂਟੇਸ਼ਨ ਵਗੈਰਾ ਸਾਰਾ ਇਹ ਕਰਕੇ ਤੇ ਆਪਣੇ ਪੇਰੈਂਟਸ ਦੇ ਡੈਥ ਸਰਟੀਫਿਕੇਟ ਵਗੈਰਾ ਲਾਣ, ਇੱਕ ਕੇਸ ਬਣਾਉਣ ਕਿ ਇੱਦਾਂ ਹੋ ਗਿਆ ਉਹ ਆ ਨਹੀਂ ਸਕਦੇ ਤੇ ਸਾਡੇ ਉੱਤੇ ਵੀ ਕੋਈ ਹੈ ਨਹੀਂਗਾ ਟੇਕ ਕੇਅਰ ਕਰਨ ਵਾਲਾ ਤੇ ਆਪਾਂ ਮਿਸ ਕਰਦੇ ਹਾਂ ਆਪਣੀ ਗ੍ਰੈਂਡ ਮਦਰ ਨੂੰ ਉਹਨਾਂ ਨੂੰ ਮਿਲਣ ਜਾਣਾ। ਸੋ ਹੋਪਫੁਲੀ ਜਿਹੜਾ ਕੌਂਸੂਲੇਟ ਆ ਤਰਸ ਕਰੂਗਾ, ਵੀਜ਼ਾ ਦੇਊਗਾ ਉਹਨਾਂ ਨੂੰ ਪਰਿਵਾਰ ਫੈਮਿਲੀ ਯੂਨਿਟੀ ਕਰਕੇ ਜੀ। ਸੋ ਪਲੀਜ਼ ਜਿਹੜਾ ਜੀ ਇਹ ਪ੍ਰੋਸੈਸ ਨੂੰ ਚਲੋ ਫੋਲੋ ਕਰਨ ਦੀ ਇਸ ਹਿਸਾਬ ਦੇ ਨਾਲ ਕੋਸ਼ਿਸ਼ ਕਰਿਓ। ਰਹਿਮ ਦੀ ਅਪੀਲ ਹੀ ਆ ਉਹਨਾਂ ਦੇ ਮੋਰੇ
ਵੀ ਇਸ ਹਿਸਾਬ ਦੇ ਨਾਲ ਪਰਿਵਾਰ ਨੂੰ ਇਕੱਠਿਆਂ ਕਰਨ ਦੀ ਜਿਹੜੀ ਕੋਸ਼ਿਸ਼ ਕਰੋ। ਬਾਕੀ ਤੁਸੀਂ ਖੁਦ ਕਰਨ ਦੀ ਬਜਾਏ ਜ਼ਰੂਰ ਅਟਰਨੀ ਦਾ ਜਿਹੜਾ ਉਹ ਲਿਓ, ਕਿਉਂਕਿ ਇੱਕ ਜਿਹੜੀ ਲੈਟਰ ਇਹਨਾਂ ਦੀ ਲਿਖੀ ਅਤੇ ਆਪਣੀ ਵਾਲੀ ਲਿਖੀ ਦੇ ਵਿੱਚ ਕਾਫੀ ਫਰਕ ਜਿਹੜਾ ਉਹ ਹੁੰਦਾ ਹੈ। ਤੁਸੀਂ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਵੀ ਕਰ ਸਕਦੇ ਆ 415 909 0503 4159090503। ਅਗਲੇ ਕਾਲਰ ਨੇ ਕਰਨ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਟੂਡੈਂਟ ਵੀਜ਼ੇ ਤੇ ਆਇਆ ਸੀ ਤੇ ਮੈਂ ਆਪਣਾ ਅਸਾਈਲਮ ਫਾਈਲ ਕੀਤਾ ਸੀਗਾ, ਤਾਂ ਫਿਰ ਮੈਂ ਜਿੱਦਾਂ ਗ੍ਰੀਨ ਕਾਰਡ ਕੁੜੀ ਨੇ ਵਿਆਹ ਕਰਾ ਲਿਆ ਸੀ, ਹੁਣ 130 ਅਪਲਾਈ ਕੀਤਾ ਆ, ਤੇ ਸਾਨੂੰ ਕਿਸੇ ਵੇਵਰ ਕਰਨ ਦੀ ਵੀ ਲੋੜ ਪੈਂਦੀ ਹੈ, ਵੇਵਰ ਅਪਲਾਈ ਕਰਨ ਦੀ ਵੀ ਲੋੜ ਪੈਂਦੀ ਹੈ? ਅਜੇ ਅਸਾਈਲਮ ਆਫਿਸ ਮੋ ਰਹੀ ਹੈ? ਹਾਂਜੀ। ਤੇ F1 ਮੇਨਟੇਨ ਕਰ ਰਹੇ ਸੀਗੇ ਕਿ ਛੱਡਤਾ? ਨਹੀਂ ਛੱਡਤਾ ਹੀ ਭਾਈ, ਅਸਾਈਲਮ ਕੀਤਾ ਸੀ। ਤੁਹਾਨੂੰ ਭਾਜੀ ਗ੍ਰੀਨ ਕਾਰਡ ਵਾਲੀ ਕੁੜੀ ਦੇ ਬੇਸ ਤੇ ਤੁਸੀਂ ਐਡਜਸਟਮੈਂਟ ਨਹੀਂ ਕਰਾ ਸਕਦੇ, ਜਾਂ ਤਾਂ ਕੁੜੀ ਸਿਟੀਜ਼ਨ ਬਣੂਗੀ ਫਿਰ ਤੁਹਾਡੀ ਐਡਜਸਟਮੈਂਟ ਹੋ ਸਕਦੀ ਹੈ, ਹਨਾ? ਆਹ ਤਰੀਕਾ। ਹਾਂਜੀ। ਸੋ ਹੁਣ ਉਹ ਸਿਟੀਜ਼ਨ ਬਣਨ ਵਾਲੀ ਹੈ, ਤੁਸੀਂ ਕਹਿੰਦੇ ਤੁਹਾਡੀ ਵਾਈਫ? ਹਾਂਜੀ ਹਾਂਜੀ ਤੁਸੀਂ ਫਿਰ ਭਾਜੀ ਇਦਾਂ ਕਿ ਤੁਹਾਡੇ ਫੇਵਰ 'ਚ ਮਤਲਬ ਇਹ ਹੈ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਜੇ ਤੁਹਾਡੀ ਵਾਈਫ ਸਿਟੀਜ਼ਨ ਬਣ ਜਾਂਦੀ ਹੈ ਤੇ ਤੁਹਾਡਾ ਬੜਾ ਸਿੱਧਾ ਜਿਹਾ ਕੇਸ ਹੈ। ਜੇ ਤੁਸੀਂ ਮਤਲਬ ਤੁਸੀਂ ਇਹੀ ਹੈ ਕਿ ਫਿਰ ਤੁਸੀਂ ਇਹੀ ਉਮੀਦ ਕਰੋ ਕਿ ਤੁਹਾਡਾ ਕੇਸ ਪੈਂਡਿੰਗ ਰਵੇ, ਤੇ ਜਦੋਂ ਉਹ ਸਿਟੀਜ਼ਨ ਬਣਦੀ ਹੈ ਕੋਈ ਵੇਵਰ ਨਹੀਂ ਕਰਨਾ ਪੈਣਾ, ਸਿੱਧੇ ਤੁਸੀਂ ਜਿਹੜਾ ਹੈਗਾ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਦੇਣਾ ਤੇ ਸੌਖਾ ਹੋ ਜਾਣਾ ਕੰਮ। ਫਿਰ 465 ਜਿਹੜਾ ਫਿਰ ਉਧਰ ਨੂੰ ਜਿਹੜਾ ਕੰਮ ਤੇ ਫਿਰ ਜਦੋਂ ਫਾਈਲ ਕਰਤਾ ਤੇ ਤੁਸੀਂ ਅਸਾਈਲਮ ਦਾ ਕੇਸ ਆਪਣਾ ਵਿਡਰਾ ਵੀ, ਮਤਲਬ ਇਹ ਹੈ ਕਿ ਕੋਰਟ 'ਚ ਨਹੀਂ ਪਹੁੰਚਣਾ, ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਨਿਪਟਾਰਾ ਕਰਨਾ। ਜੀ ਚਲੋ ਜੀ, ਤੇ ਚਲੋ ਉਮੀਦ ਕਰਦੇ ਹਾਂ ਵੀ ਕੰਮ ਜਿਹੜਾ ਸੂਤ ਆ ਹੀ ਜਾਵੇ, ਤੇ ਚਲੋ ਸਾਰਿਆਂ ਦੇ ਕੰਮ ਜਿਹੜੇ ਉਹ ਬਣ ਜਾਣ ਜੀ। ਇਹੀ ਤਾਂ ਇਹੀ ਚਾਹੁੰਦੇ ਹਾਂ ਵੀ ਚਲੋ ਇਸੇ ਲਈ ਇਹ ਪ੍ਰੋਗਰਾਮ ਕਰੀਦਾ ਵੀ ਵੱਧ ਤੋਂ ਵੱਧ ਲੋਕਾਂ ਦੀ ਜਿਹੜੀ ਉਹ ਮਦਦ ਜਿਹੜੀ ਹੋਵੇ, ਇਨਫੋਰਮੇਸ਼ਨ ਦੇ ਨਾਲ ਜਿਹੜੇ ਉਹ ਸਾਰੇ ਜਾਣਿਆਂ ਨੂੰ ਫਾਇਦਾ ਜਿਹੜਾ ਉਹ ਹੋ ਸਕੇ। ਸੋ ਇੱਕ ਰਿਕੁਐਸਟ ਹੈ ਜੀ ਸਾਰਿਆਂ ਤੋਂ, ਜਦੋਂ ਕਾਲ ਕਰਦੇ ਆ ਨਾ ਸਾਰਿਆਂ ਨੂੰ ਪਹਿਲਾਂ ਹੀ ਸਤਿ ਸ੍ਰੀ ਅਕਾਲ ਆ, ਸਿੱਧੇ ਕੁਐਸਚਨ ਆਪਣਾ ਪੁੱਛੋ। ਜਦੋਂ ਤੁਸੀਂ ਕੁਐਸਚਨ ਦੱਸਦੇ ਹੋ ਕੇਸ ਕਿਹੜਾ ਪਾਸ ਹੋਇਆ ਉਹ ਦੱਸਿਆ ਕਰੋ, ਤੁਸੀਂ ਸਿਟੀਜ਼ਨ ਆ ਗ੍ਰੀਨ ਕਾਰਡ ਹੋਲਡਰ ਆ ਉਹ ਇਨਫੋਰਮੇਸ਼ਨ ਦਿਆ ਕਰੋ, ਕਿਉਂਕਿ ਤੁਹਾਨੂੰ ਉਹ ਪਤਾ ਸਾਨੂੰ ਪਤਾ ਨਹੀਂ, ਆਪਾਂ ਪਹਿਲੀ ਵਾਰੀ ਤੁਹਾਡੀ ਗੱਲ ਸੁਣ ਰਹੇ ਹਾਂ। ਸੋ ਆਪਣਾ ਕਲੀਅਰ ਜਿਹਾ ਕੁਐਸਚਨ ਪਹਿਲਾਂ ਹੀ ਕਾਲ ਕਰਨ ਤੋਂ ਪਹਿਲਾਂ ਡਰਾਫਟ ਕਰਕੇ ਰੱਖ ਕੇ ਸੁਣਿਆ ਕਰੋ, ਤਾਂ ਕਿ ਜਿਹੜੇ ਸੁਣਨ ਵਾਲੇ ਆ ਸਾਡੇ ਲਿਸਨਰਸ ਆ ਉਹਨਾਂ ਨੂੰ ਵੀ ਮਜ਼ਾ ਆਵੇ, ਆਪਾਂ ਵੀ ਤੁਹਾਨੂੰ ਜਿਹੜਾ ਸਹੀ ਜਵਾਬ ਦੇ ਸਕੀਏ। ਅੱਜ ਜਿਹੜਾ 2-3 ਕਾਲਰ ਸੀਗੇ ਆਪਾਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਸੀਗੇ, ਪਰ ਤੁਸੀਂ ਸਾਨੂੰ ਇਨਫੋਰਮੇਸ਼ਨ ਨਹੀਂ ਸਹੀ ਤਰੀਕੇ ਨਾਲ ਦੇ ਸਕਦੇ, ਫਿਰ ਤੁਹਾਨੂੰ ਵੀ ਨਹੀਂ ਮਜ਼ਾ ਆਉਣਾ ਕਿ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸੁਣਨ ਵਾਲਿਆਂ ਨੂੰ ਵੀ ਨਹੀਂ ਆਉਣਾ, ਆਪਾਂ ਵੀ ਤੁਹਾਨੂੰ ਜਵਾਬ ਨਹੀਂ ਦੇ ਸਕਦੇ। ਸੋ ਪਲੀਜ਼ ਇਹ ਪੂਰਾ ਦੱਸ ਕੇ ਕਿ US ਸਿਟੀਜ਼ਨ ਭੈਣ ਨੇ ਉਹਦੇ ਲਈ ਕੀਤਾ ਸੀਗਾ, ਕਲੀਅਰ ਇੱਕ ਇਨਫੋਰਮੇਸ਼ਨ ਦਿਆ ਕਰੋ ਤਾਂ ਕਿ ਤੁਹਾਨੂੰ ਸਹੀ ਤਰੀਕੇ ਨਾਲ ਜਵਾਬ ਦੇ ਸਕੀਏ। ਬਿਲਕੁਲ ਜੀ, ਹੁਣ ਤੁਹਾਨੂੰ ਪਤਾ ਵੀ ਅਗਲੇ ਸ਼ਨੀਚਰਵਾਰ ਨੂੰ ਹੋਣਾ ਹੈ, ਸੋ ਤੁਸੀਂ ਸਵਾਲ ਆਪਣਾ ਪਹਿਲਾਂ ਹੀ ਲਿਖ ਲਓ, ਇਨਫੋਰਮੇਸ਼ਨ ਜਿਹੜੇ ਉਹਦੇ ਹੈਗੇ ਆ ਉਹ ਦੱਸ ਦਿਓ। ਇਹ ਵੀ ਨਹੀਂ ਵੀ ਆਪਾਂ ਸਾਰੀ ਸਟੋਰੀ ਦੱਸਣ ਲੱਗ ਜਾਣੀ ਆ, ਇਹ ਵੀ ਨਹੀਂ ਵੀ ਟੂ ਮੱਚ ਇਨਫੋਰਮੇਸ਼ਨ ਵੀ ਨਹੀਂ ਚਾਹੀਦੀ, ਜਿਹੜੀ ਮੋਟੀ ਇਨਫੋਰਮੇਸ਼ਨ ਜਿਹੜੀ ਉਹ ਹੁੰਦੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਕੇ ਤੇ ਤੁਸੀਂ ਸਵਾਲ ਜਿਹੜਾ ਉਹ ਪੁੱਛ ਲਿਆ ਕਰੋ। ਬਾਕੀ ਬਾਰ-ਬਾਰ ਕੈਨੇਡੀਅਨ ਸਿਟੀਜ਼ਨ ਪਰਮਾਨੈਂਟਲੀ ਮੂਵ ਟੂ US ਗ੍ਰੀਨ ਕਾਰਡ ਦੇ ਲਈ ਉਹ ਬਾਰ-ਬਾਰ ਜਿਹੜਾ ਆਪਣੇ ਕਾਫੀ ਜਿਹੜਾ ਲੋਕ ਸਵਾਲ ਪੁੱਛਦੇ ਨੇ, ਉਹ ਪਰਮਾਨੈਂਟਲੀ ਮੂਵ ਤਾਂ ਆਈਦਰ ਬਲੱਡ ਰਿਲੇਸ਼ਨ ਦੇ ਨਾਲ ਆ ਤੇ ਜਾਂ ਲੋਟਰੀ ਸਿਸਟਮ ਆ ਉਹੀ ਹੈਗਮ ਹੁੰਦਾ ਹੈ ਜੀ। ਆਪਾਂ ਇਦਾਂ ਕਰਾਂਗੇ, ਅਗਲਾ ਵਾਲਾ ਜਿਹੜਾ ਐਪੀਸੋਡ ਆ ਖਾਸ ਆਪਣਾ ਕੈਨੇਡੀਅਨ ਟਰੱਕਰਸ ਦੇ ਲਈ, ਜਿਹੜੇ ਕੈਨੇਡੀਅਨ ਉਹ ਆਪਾਂ ਇੱਕ ਐਪੀਸੋਡ ਅਗਲਾ, ਕਿਉਂਕਿ ਜੇ ਐਡੇ ਜੋ ਆ ਰਹੇ ਆ ਤਾਂ ਫਿਰ ਅਗਲਾ ਵਾਲਾ ਆਪਾਂ ਜਿਹੜਾ ਸ਼ੋਅ ਆ ਉਹ ਆਪਾਂ ਕੈਨੇਡੀਅਨ ਟਰੱਕਰਸ ਬਾਰੇ ਹੀ ਕਰਾਂਗੇ ਫਿਰ। ਠੀਕ ਹੈ ਜੀ, ਚਲੋ ਜੀ, ਤੁਹਾਨੂੰ ਲੱਗ ਗਿਆ ਜੀ ਪਤਾ, ਗਾਂਹ ਵਾਲੇ ਜਿਹੜੇ ਉਹ ਸਾਰੇ ਜਾਣੇ ਧਿਆਨ ਦੇਣ, ਤੇ ਜੇ ਕਿਸੇ ਦੇ ਸਵਾਲ ਸਪੂਲ ਹੋਏ ਨਾ ਤੇ ਛੱਡ ਦਿਓ ਇੱਥੇ ਸਵਾਲ, ਫੇਸਬੁੱਕ ਦੇ ਥੱਲੇ ਕਮੈਂਟਸ ਦੇ ਵਿੱਚ ਜਿਹੜੇ ਉਹ ਸਵਾਲ ਤੁਸੀਂ ਲਿਖ ਦਿਓ, ਤੇ ਫਿਰ ਉਹ ਦੇਖ ਲੈਣਗੇ, ਤੇ ਵੱਧ ਤੋਂ ਵੱਧ ਜਿਹੜੇ ਤੁਹਾਨੂੰ ਉਹਦੇ ਵਿੱਚ ਇਨਫੋਰਮੇਸ਼ਨ ਦੇਣ ਦੀ ਫਿਰ ਆਪਾਂ ਕੋਸ਼ਿਸ਼ ਕਰਾਂਗੇ। ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਬਹੁਤ ਸ਼ੁਕਰੀਆ ਅਟਰਨੀ ਟੇਕ ਕੇਅਰ ਜੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਅਗਲੀ ਵਾਰ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।